ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ। ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया प्रोग्राम सचो सच विच बहुत शुक्रिया जी। डॉक्टर साहब अज 24 जुलाई 2020 9 सावन नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, Gulf ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ते तुसी TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV 84 ਦੀ ਐਪ ਨੂੰ Android ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਹਫਤੇ ਦਾ ਜੋ ਅੰਤਲਾ ਪ੍ਰੋਗਰਾਮ ਆਪਾਂ ਕਰਨ ਜਾ ਰਹੇ ਹਾਂ ਅੱਜ ਫਰਾਈਡੇ ਦਾ ਦਿਨ ਹੈ ਸੋ ਅਸੀਂ ਤੁਹਾਨੂੰ ਸਾਰਿਆਂ ਨੂੰ ਹੈਪੀ ਵੀਕਐਂਡ ਕਹਿੰਦੇ ਹਾਂ ਔਰ ਆਸ ਕਰਦੇ ਹਾਂ ਕਿ ਤੁਹਾਡਾ ਜੋ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਜੋ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ ਆਪਾਂ ਦੱਸ ਦਈਏ ਕਿ ਕਿਸ ਤਰ੍ਹਾਂ ਚੀਨ ਅਤੇ ਜੋ ਭਾਰਤ ਦੇ ਦਾ ਜੋ ਟਕਰਾਅ ਦਾ ਇਸ਼ੂ ਸੀ ਉਸ ਨੂੰ ਅਸੀਂ ਕਾਫੀ ਹਫ਼ਤਿਆਂ ਤੋਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੇ ਕੀਤਾ ਹੋਇਆ ਹੈ। ਸੋ ਜਿਸ ਤਰ੍ਹਾਂ ਚੀਨ ਨੇ ਭਾਰਤ ਨੂੰ जिस तरह खड़काया है उस तो जापता है कि भारतीय हाकम हुण अपनी जो सुध बुध ने गवा चुके ने और मोदी सरकार वालों गुआढ़ी देशों तो इंपोर्ट नूं लैके जो नवे रूल लागू किए गए हैं और जिन्हां दा मकसद है कि चीन, नेपाल, बांग्लादेश और श्रीलंका आदि देशों नूं सबक सिखाना है। हालांकि इस नीति नाल भारत अपने पैरों ते आप ही कुहाड़ी मारिया है अते गुआढ़ी देशों नूं पक्के तौर ते चीन दे खेमे विच धक रहा है। इस बारे विचार चर्चा करन जा रहे हैं और नाल ही आपां कोरोना अपडेट भी डॉक्टर साहब नूं उन्हां दी जुबानी जाणांगे। सो असीं चाहांगे कि तुसीं स्टार्टिंग तो लैके एंड तक साडे नाल इसी तरह ही बने रहना। देखण सुण लई तुहाडा सब दा बहुत बहुत शुक्रिया जी। डॉक्टर साहब की विचार ने देखो अज लास्ट प्रोग्राम है हफ्ते का और जिवें तुसीं कहा है भी पिछले सारे ही हफ्ते जे कहना होए कि लगभग जून महीने तो ही चीन दे नाल संबंधित गलबात काफ़ी वेरवे नाल हुंदी है और साडे दर्शकों वालों भी इस नूं पसंद किया जाता है क्योंकि साडी कोशिश हुंदी है कि जो ग्लोबल चल रहा है कल्ला ही नहीं कि लद्दाख दे विच जिहड़ा उन्हां दा 3500 किलोमीटर की सरहद है भारत और चीन की उस गलवान वैली होए पैंगोंग सू लेक होए उस सारे दे विच टकरा दियां जिहड़ियां खबरां ने उन्हां नूं तां असीं एक अपने ढंग नाल आर्टिकुलेट कीता क्योंकि वो एक खूंजे दे विच लड़ी जा रही जिहड़ी जंग है ये एक वड्डे जिहड़ा खेड दा हिस्सा है जिस खेड च ज़ाहिर है अमरीका और चीन ਜਿਹੜੇ ਨੇ ਇੱਕ ਦੂਜੇ ਦੇ ਆਮੋ ਸਾਹਮਣੇ ਨੇ। ਅਮਰੀਕਾ ਦੇ ਵਿੱਚ ਜਿਵੇਂ ਤਿੱਖੀ ਨੀਤੀ ਚੀਨ ਦੇ ਖਿਲਾਫ ਕਾਂਗਰੈਸ਼ਨਲ ਲੈਵਲ ਦੇ ਉੱਤੇ ਵੀ ਅਸੀਂ ਦੇਖਿਆ ਕਿ ਕਿਸ ਕਿਸਮ ਦਾ ਈਵਨ ਜਿਹੜਾ ਉਹਨਾਂ ਨੇ ਬਿੱਲ ਲਿਆਂਦਾ ਕਿ ਚੀਨ ਨੂੰ ਸੂ ਕਰ ਸਕਦੇ ਨੇ ਅਮਰੀਕਾ ਦੇ ਸਿਟੀਜ਼ਨ ਇਸ ਕੋਵਿਡ-19 ਦੇ ਲਈ ਔਰ ਇਸ ਵੀ ਕੋਈ ਸ਼ੱਕ ਨਹੀਂ ਕਿ ਜਿਹੜੇ ਟ੍ਰੇਜਰੀ ਬੌਂਡਸ ਬਹੁਤ ਸਾਰੇ ਇੱਥੇ ਪਏ ਹੋਏ ਨੇ। ਇੱਕ ਸਟੇਜ ਆਏਗੀ ਜੇ ਇਹ ਬਿਟਰਨੈਸ ਅੱਗੇ ਵੱਧਦੀ ਜਾਂਦੀ ਹੈ ਤੇ ਫਿਰ ਜੋ ਕੁਛ ਈਰਾਨ ਦੇ ਨਾਲ ਕੀਤਾ, ਲੀਬੀਆ ਦੇ ਨਾਲ ਕੀਤਾ, ਕੰਪਨਸੇਸ਼ਨ ਦੇ ਨਾਂ ਥੱਲੇ ਉਹ ਵੀ ਜਿਹੜਾ ਉਹਨਾਂ ਨੂੰ ਕਨਫਿਸਕੇਟ ਕਰਨਗੇ, ਜ਼ਬਤ ਕਰਨਗੇ। ਔਰ ਫਿਰ ਅਸੀਂ ਦੇਖਿਆ ਕਿ ਉਹ ਡਿਪਲੋਮੈਟਿਕ ਲੈਵਲ ਤੇ ਜਿਵੇਂ ਹਿਊਸਟਨ ਵਿਚਲਾ ਚਾਈਨੀਜ਼ ਕੌਂਸੂਲੇਟ ਬੰਦ ਕਰਨ ਦਾ ਆਰਡਰ ਕੀਤਾ ਗਿਆ 72 ਘੰਟੇ ਦੇ ਵਿੱਚ। ਚੀਨ ਨੇ ਵੀ ਜਿਹੜਾ ਇਹਦੀ ਜਵਾਬੀ ਕਾਰਵਾਈ ਕਰਦੇ ਆ ਇੱਕ ਅਮਰੀਕਾ ਦਾ ਕੌਂਸੂਲੇਟ ਉਹਨਾਂ ਨੂੰ ਕਿਹਾ ਵੀ ਚੱਕੋ ਆਪਣਾ ਸਾਰਾ ਸੌਦਾ। ਇਸੇ ਤਰ੍ਹਾਂ ਅਸੀਂ ਸੈਨ ਫਰਾਂਸਿਸਕੋ ਦੇ ਵਿੱਚ ਵੀ ਜਿਹੜਾ ਹੈ ਇਸ ਸਾਰੇ ਦੇ ਉੱਤੇ ਦੇਖ ਰਹੇ ਹਾਂ ਕਿ ਉਹਨਾਂ ਤੇ ਇਲਜ਼ਾਮਬਾਜ਼ੀਆਂ ਔਰ ਇਲਜ਼ਾਮ ਤਰਾਸ਼ੀਆਂ ਉਹ ਸਿਲਸਿਲਾ
ਬਰਾਬਰ ਜਾਰੀ ਹੈ। ਜੀ ਲੇਕਿਨ ਜਿਵੇਂ 2-3 ਦਿਨ ਪਹਿਲਾਂ ਮਾਈਕ ਪੋਂਪੀਓ ਨੇ ਇਹ ਗੱਲ ਭਾਰਤ ਨੂੰ ਕਹੀ ਸੀ ਕਿ ਭਾਈ ਇਹ ਜਿਹੜਾ ਤੁਸੀਂ ਚੀਨ ਦੇ ਨਾਲ ਇੰਟਰਨਲ ਆਪਣੀ ਮਾਰਕੀਟ ਹੈ ਇਹਨੂੰ ਦੇਖੋ, ਕਿਉਂਕਿ ਚਾਈਨੀਜ਼ ਸਟੱਫ ਨੂੰ ਜਿਹੜਾ ਹੈ ਉਹ ਖਰੀਦਣਾ ਘੱਟ ਹੋਏ ਤੁਹਾਡੀ ਇਨਰ ਮਾਰਕੀਟ 'ਚ। ਔਰ ਇਹ ਐਗਜ਼ੈਕਟਲੀ ਮੀਡੀਆ ਦੇ ਵਿੱਚ ਆਇਆ ਸੀ ਕਿ ਵੀ US ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਅਰਜਡ ਇੰਡੀਆ to focus on domestic supply chains and reduce its dependence on China as Washington's ties with Beijing deteriorating dramatically. ਜੀ ਹੁਣ ਇਹ ਸਪਲਾਈ ਚੇਨਸ ਦਾ ਮਤਲਬ ਇਹ ਹੈ ਕਿ ਆਲਰੇਡੀ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ $60 ਬਿਲੀਅਨ ਦੇ ਲਗਭਗ ਟ੍ਰੇਡ ਡੈਫਿਸਿਟ ਹੈ ਚੀਨ ਔਰ ਭਾਰਤ ਦੀ ਟ੍ਰੇਡ ਦੇ ਵਿੱਚ, ਜਿਹੜਾ ਇੰਪੋਰਟ ਤੇ ਜ਼ਿਆਦਾ ਇਹਨਾਂ ਨੂੰ ਖਰਚ ਕਰਨਾ ਪੈਂਦਾ ਹੈ। ਜੀ ਔਰ ਇਸ ਸਾਰੇ ਦੇ ਥੱਲੇ ਕਿਵੇਂ ਭਾਰਤ ਨੇ ਅੱਜ ਆਪਣੇ ਜਿਹੜੇ ਇੰਪੋਰਟ ਪਾਲਿਸੀ ਨੂੰ ਚੇਂਜ ਕੀਤਾ ਹੈ, ਔਰ ਉਹਦੇ ਚ ਹਾਲਾਂ ਮੈਂ ਜਿੰਨੇ ਵੀ ਇਹਦੇ ਐਨਾਲਿਸਿਸ ਦੇਖੇ ਨੇ ਬਹੁਤ ਸਾਰੇ ਚੀਨ ਨੂੰ ਹਰਟ ਕਰਨ ਲਈ ਹਾਲਾਂ ਇਹ ਵੀ ਕਹਿ ਰਹੇ ਨੇ ਚੀਨ ਕੋ ਬਹੁਤਾ ਹਰਟ ਨਹੀਂ ਹੋਏਗਾ, ਉਹਨੂੰ ਕੋ ਬਹੁਤਾ ਫਰਕ ਨਹੀਂ ਪੈਣਾ, ਉਹਦਾ ਜਿਸ ਲੈਵਲ ਦੀ ਇਕਨੋਮੀ ਹੈ ਭਾਰਤ ਜ਼ਿਆਦਾ ਹਰਟ ਹੋਏਗਾ। ਲੇਕਿਨ ਇਹ ਮੈਂ ਕਿਤੇ ਨਹੀਂ ਦੇਖਿਆ ਕਿ ਵੀ ਇਹ ਇਕੱਲਾ ਇਹ ਨਹੀਂ ਹੈ ਕਿ ਵੀ ਚੀਨ ਸਪੈਸੀਫਿਕ ਲਾਈਨ ਹੈ, ਚੀਨ ਦਾ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਉਹਨੂੰ ਫਰਕ ਨਹੀਂ ਪਏਗਾ। ਲੇਕਿਨ ਇਹ ਜਿਹੜਾ ਈਵਨ ਨੇਪਾਲ, ਬੰਗਲਾਦੇਸ਼ ਜੀ ਔਰ ਕਿਸੇ ਹੱਦ ਤੱਕ ਸ੍ਰੀਲੰਕਾ, ਇਹਨਾਂ ਨੂੰ ਵੀ ਨਾਲ ਦੀ ਨਾਲ ਸਬਕ ਦੇਣ ਦੀ ਲਾਈਨ ਹੈ, ਔਰ ਉਹਦੀ ਅਸੀਂ ਗੱਲ ਕਰਾਂਗੇ। ਔਰ ਉਹਦੀ ਗੱਲ ਕਰਨ ਤੋਂ ਪਹਿਲਾਂ ਹੁਣ ਇਹ ਇਵੇਂ ਹੀ ਹੈ ਜਿਵੇਂ ਇੱਕ ਪਾਸੇ ਭਾਰਤੀ ਹਾਕਮ ਜਿਵੇਂ ਉਹਨਾਂ ਨੇ ਆਪਣੀ ਸੁੱਧ ਬੁੱਧ ਗਵਾਈ ਹੋਈ ਹੈ, ਔਰ ਉਸ ਸਾਰੇ ਚੋਂ ਜਿਸ ਕਿਸਮ ਦੀਆਂ ਨੀਤੀਆਂ ਉਹ ਕਰ ਰਹੇ ਨੇ ਪੁਸ਼, ਬੇਸ਼ੱਕ ਅਮਰੀਕਨ ਦਬਾਅ ਜਾਂ ਅਮਰੀਕਾ ਨੂੰ ਖੁਸ਼ ਕਰਨ ਲਈ ਹੈ, ਪਰ ਕਿਤੇ ਨਾ ਕਿਤੇ ਅੰਗਰੇਜ਼ੀ ਦੀ ਜਿਹੜੀ ਇੱਕ ਐਕਸਪ੍ਰੈਸ਼ਨ ਕਿ ਇਹ ਬੈਡ ਵਰਕਸਮੈਨ ਕੁਅਲਸ ਵਿਦ ਹਿਸ ਟੂਲਸ, ਔਰ ਉਹਨੂੰ ਅਸੀਂ ਪੰਜਾਬੀ ਚ ਜਾਂ ਆਪਣੇ ਉਸ ਖਿੱਤੇ ਚ ਕਹਿੰਦੇ ਹਾਂ ਕਿ ਨਾਚ ਨਾ ਜਾਣੇ ਆਂਗਣ ਟੇਢਾ ਟੇਢਾ, ਕਿ ਵੀ ਹੁਣ ਜੇ ਕਿਸੇ ਨੂੰ ਨੱਚਣ ਨੂੰ ਕਿਹਾ ਜਾਂਦਾ ਉਹਨੂੰ ਆਉਂਦਾ ਹੈ ਨਹੀਂ, ਕਲੇਮ ਬਹੁਤ ਕੀਤਾ ਹੋਇਆ ਸੀ ਕਿ ਜੀ ਫਲਾਂ, ਹਾਂ, ਔਰ ਨਤੀਜਾ ਇਹ ਹੁੰਦਾ ਵੀ ਜਦੋਂ ਉਹਨੂੰ ਕਿਹਾ ਜਾਂਦਾ ਹੈ ਤੇ ਫਿਰ ਉਹ ਹੁੰਦਾ ਹੈ ਕਿ ਜੀ ਇਹ ਤਾਂ ਵਿਹੜਾ ਹੀ ਜਿਹੜਾ ਟੇਢਾ ਹੈ, ਇਹਨੂੰ ਪਹਿਲਾਂ ਵਿਹੜੇ ਨੂੰ ਸਿੱਧਾ ਕਰਾਓ, ਮੈਂ ਤਾਂ ਹੀ ਉਹਦੇ ਚ ਜਿਹੜਾ ਨੱਚ ਸਕਦੀ ਹੈ ਜਾਂ ਨੱਚ ਸਕਦਾ। ਸੋ ਕੁੱਲ ਬਣਾ ਕੇ ਭਾਰਤ ਜਿਹੜਾ ਹਰ ਮੁਹਾਜ਼ ਦੇ ਉੱਤੇ ਫੇਲ ਹੋਇਆ, ਫੋਰਨ ਪਾਲਿਸੀ ਦਾ ਅਸੀਂ ਰੋਜ਼ਾਨਾ ਜ਼ਿਕਰ ਕਰਦੇ ਹਾਂ, ਮਿਲਟਰੀ ਕਨਫਰੰਟੇਸ਼ਨ ਜਿਹੜੇ ਆ ਉਹ ਮੂੰਹ ਦੇ ਮੂੰਹ ਡਿੱਗੇ ਨੇ, ਇਕਨੋਮੀ ਜਿਹੜੀ ਹੈ ਬਹੁਤ ਬੁਰੀ ਤਰ੍ਹਾਂ, ਅਜੇ ਤਾਂ ਇਹਨਾਂ ਨੇ ਝੂਠ ਦਾ ਪਸਾਰਾ ਕੀਤਾ ਹੋਇਆ ਹੈ, ਜਦੋਂ ਤੱਕ ਥੋੜਾ ਬਹੁਤ ਕੋਵਿਡ-19 ਜਿਹੜਾ ਅਜੇ ਜਾਣ ਵਾਲਾ ਨਹੀਂ ਹੈ, ਲੇਕਿਨ ਬਹੁਤ ਬੁਰੀ ਤਰ੍ਹਾਂ ਤੁਸੀਂ ਜਦੋਂ ਉੱਥੇ ਕਿਸੇ ਸੈਕਟਰ ਦੇ ਬੰਦੇ ਨਾਲ ਵੀ ਗੱਲ ਕਰ ਲਓ, ਮੇਰਾ ਤਾਂ ਰਾਬਤਾ ਰਹਿੰਦਾ ਹੈ ਉੱਥੇ ਹਰ ਸੈਕਟਰ ਦੇ ਬੰਦਿਆਂ ਨਾਲ, ਲੋਕ ਬਹੁਤ ਬੁਰੀ ਤਰ੍ਹਾਂ ਪੈਨਿਕ ਚ ਨੇ, ਘਬਰਾਏ ਹੋਏ ਨੇ, ਕਿਸੇ ਦਾ ਕੋਈ ਫਿਊਚਰ ਨਹੀਂ ਹੈ, ਜੌਬਸ ਤਾਂ ਜਾ ਹੀ ਰਹੇ ਨੇ, ਫੈਕਟਰੀਆਂ ਵਾਲੇ ਆਪਣੀ ਥਾਂ ਤੇ, ਦਿਹਾੜੀਦਾਰ, ਕਿਸਾਨ, ਔਰ ਜਿਸ ਅੰਦਾਜ਼ ਇਹਨਾਂ ਨੇ ਇਸ ਕੋਵਿਡ ਦੀ ਆੜ ਲੈ ਕੇ 3 ਸਪੈਸ਼ਲ ਆਰਡੀਨੈਂਸ ਐਗਰੀਕਲਚਰ ਸੈਕਟਰ ਚ ਲਿਆਂਦੇ ਨੇ, ਇਹਦੇ ਥੱਲੇ ਈਵਨ ਸਟੇਟਾਂ ਨੂੰ ਜਿਹੜੀਆਂ ਪਹਿਲਾਂ ਹੀ ਮਿਊਨਿਸਪਲ ਕਮੇਟੀਆਂ ਵਾਂਗ ਸੀ ਉਹਨਾਂ ਦੀਆਂ ਫਰਦਰ ਪਾਵਰਸ, ਕਿਉਂਕਿ ਇੱਕ ਚੀਜ਼ ਜਿਹੜੀ ਘੱਟੋ ਘੱਟ ਪੰਜਾਬ ਹਰਿਆਣਾ ਦੇ ਕਿਸਾਨਾਂ ਨੂੰ ਜ਼ਰੂਰ ਖੜਾ ਰੱਖਦੀ ਸੀ, ਜਾਂ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ MSP ਜਿਹਨੂੰ ਕਹਿੰਦੇ ਸੀ ਕਿ ਸਰਕਾਰ ਨਿਯਤ ਕਰ ਦਿੰਦੀ ਸੀ ਕਿ ਜੀ ਅਸੀਂ ਕਣਕ ਇਸ ਭਾਅ ਤੇ ਚੁੱਕਾਂਗੇ, ਝੋਨਾ ਇਸ ਭਾਅ ਤੇ ਚੁੱਕਾਂਗੇ। ਹੁਣ ਕਿਉਂਕਿ ਵੱਡੀ ਮਾਰਕੀਟ, ਇਕੱਲੀ ਗੱਲ ਇਹ ਨਹੀਂ ਹੈ ਕਿ ਅਮਰੀਕਾ ਚਾਈਨਾ ਦੇ ਨਾਲ ਕਨਫਰੰਟ ਕਰਕੇ ਜਾਂ ਆਪਣਾ ਟ੍ਰੇਡ ਡੈਫਿਸਿਟ ਨੂੰ ਲੈ ਕੇ ਹੋਇਆ, ਉਹਨਾਂ ਦਾ ਇਹ ਦਬਾਅ ਹੈ ਕਿ ਵੀ ਸਾਡੇ ਲਈ ਹੁਣ ਜਿਹੜਾ ਈਵਨ ਐਗਰੀਕਲਚਰ ਸੈਕਟਰ ਹੈ, ਜਿਹੜਾ ਭਾਰਤ ਦੀ ਇਕਨੋਮੀ ਦਾ 65-70% ਲੋਕ ਕਿਸਾਨੀ ਤੇ ਡਿਪੈਂਡ ਕਰਦੇ ਨੇ, ਇਹ ਵੀ ਸਾਡੇ ਲਈ ਖੋਲੋ। ਹੁਣ ਉਹਦੇ ਖੋਲਣ ਦਾ ਮਤਲਬ ਇਹ ਹੈ ਕਿ ਵੀ ਹੁਣ ਤੱਕ ਕਿਉਂਕਿ ਜਿਹੜਾ ਨੈਟਵਰਕ ਹੈ, ਭਾਵੇਂ MSP ਸੈਂਟਰਲ ਗਵਰਨਮੈਂਟ ਡਿਸਾਈਡ ਕਰਦੀ ਹੈ, ਪਰ ਜਿਹੜਾ ਉਹਨਾਂ ਦੀ ਜਿਹੜੀ ਫੂਡ ਕਾਰਪੋਰੇਸ਼ਨ ਹੈ, ਲੇਕਿਨ ਮਾਰਕੀਟ ਕਮੇਟੀਆਂ, ਇੱਕ ਪੂਰਾ ਇਨਫਰਾਸਟ੍ਰਕਚਰ ਉਹ ਸਟੇਟਾਂ ਦੇ ਕੋਲ ਸੀ ਕਿ ਜਿਹਦੇ ਥੱਲੇ ਉਹ ਕਿਸਾਨ ਮੰਡੀ ਚ ਲਿਆਂਦੇ ਨੇ, ਉਹ ਮਨੀ ਸੈਂਟਰ ਜਿਹੜਾ ਸਟੇਟ ਨੂੰ ਟ੍ਰਾਂਸਫਰ ਕਰਦਾ ਹੈ, ਸਟੇਟ ਨੂੰ ਬਾਏ ਕਰਦੀ ਹੈ, ਭਾਵੇਂ ਉਹ ਫਿਰ ਇਹਨਾਂ ਦਾ ਜਿਹੜਾ ਫੂਡ ਭੰਡਾਰ ਹੈ ਉਸ ਦੇ ਵਿੱਚ ਜਾਂਦਾ ਹੈ, ਪਰ ਉਹ ਭਾਵੇਂ ਸਟੇਟ 'ਚ ਹੀ ਪਿਆ ਹੋਏ ਉਹਨਾਂ ਦੀ ਪ੍ਰਾਪਰਟੀ ਹੁੰਦਾ ਹੈ। ਪਰ ਹੁਣ ਇਹ ਨਜ਼ਰ ਆ ਰਿਹਾ ਹੈ ਕਿ ਉਹਨਾਂ ਨੇ ਜਿਹੜੇ ਤਿੰਨੋਂ ਆਰਡੀਨੈਂਸ ਨੇ ਸਟੇਟਾਂ ਦੀ ਪਾਵਰ ਉਡਾ ਦਿੱਤੀ,
ਔਰ ਇਹਦੇ ਚ ਅਲਟੀਮੇਟਲੀ ਇਹ ਹੋਏਗਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਵੀ ਔਰ ਉਹਦੇ ਚ ਪ੍ਰਾਈਵੇਟ ਸੈਕਟਰ ਨੂੰ ਵੀ ਖੋਲਣਗੇ, ਜਿਵੇਂ ਉਹਨਾਂ ਨੇ ਬਾਕੀ ਚੀਜ਼ਾਂ ਖੋਲੀਆਂ ਨੇ ਪ੍ਰਾਈਵੇਟ ਦੇ ਨਾਲ, ਈਵਨ ਟ੍ਰੇਨਸ। ਹੁਣ ਸਭ ਤੋਂ ਵੱਡਾ ਰੇਲਵੇ ਬਜਟ ਇੱਕ ਜ਼ਮਾਨਾ ਸੀ ਕਿ ਭਾਰਤ ਦਾ 2 ਬਜਟ ਪੇਸ਼ ਹੁੰਦੇ ਸੀ, ਰੇਲਵੇ ਬਜਟ ਅਲੱਗ ਔਰ ਜਿਹੜਾ ਜਨਰਲ ਬਜਟ ਹੈ ਉਹ ਅਲੱਗ। ਇਹਨਾਂ ਨੇ ਆ ਕੇ ਪਹਿਲਾਂ ਉਹਨੂੰ ਇਕਸਾਰ ਕੀਤਾ ਔਰ ਹੁਣ ਰੇਲਵੇ ਵੀ ਪ੍ਰਾਈਵੇਟ ਸੈਕਟਰ ਲਈ ਖੋਲ ਦਿੱਤੀ ਹੈ। ਸੋ ਇਹ ਐਵੇਂ ਨਹੀਂ ਹੈ, ਅਮਰੀਕਾ ਜਾਂ ਦੂਸਰੇ ਵਪਾਰੀ ਜਿਹੜੇ ਨੇ ਇਹ ਜਦੋਂ ਤੱਕ ਇਹਨਾਂ ਨੂੰ ਫਾਇਦਾ ਨਜ਼ਰ ਨਾ ਆਏ ਕਿਸੇ ਦੇ ਨਾਲ ਨਹੀਂ ਖਲੋਂਦੇ ਹੈ। ਸੋ ਉਹਨਾਂ ਨੇ ਐਗਰੀਕਲਚਰ ਸੈਕਟਰ ਦੇ ਹਵਾਲੇ ਨਾਲ ਵੀ ਆਰਡੀਨੈਂਸਸ ਰਾਹੀਂ ਉਹ ਇਹ ਕੋਸ਼ਿਸ਼ ਕਰ ਰਹੇ ਨੇ ਕਿ ਭਾਈ ਭਾਰਤ ਦੇ ਵਿੱਚ ਸਿਰਫ ਇਕਸਾਰਤਾ ਕੀਤੀ ਜਾਏ। ਇਹ ਵੈਸੇ ਵੀ ਫੈਡਰਲ ਸਿਸਟਮ ਦਾ ਗੜਾ ਘੁੱਟਣਾ ਹੈ। ਬਿਲਕੁਲ, ਪਹਿਲਾਂ ਰਾਸ਼ਨ ਕਾਰਡ ਦੇ ਨਾਂ ਥੱਲੇ ਕਿ ਜੀ ਸਾਰੇ ਮੁਲਕ ਚ ਇੱਕੋ ਹੋਏ, GST ਜਿਸ ਅੰਦਾਜ਼ ਚ ਲਾਇਆ, ਹਾਲਾਂ ਸਟੇਟਾਂ ਨੂੰ ਕੋਈ ਪੈਸੇ ਨਹੀਂ ਮਿਲੇ ਹੈ, ਉਹ ਸਾਰੇ ਚੋਂ ਇਹ ਸੀ ਜੀ ਅੱਧਾ ਸੈਂਟਰ ਨੂੰ ਜਾਏਗਾ, ਅੱਧਾ ਸਟੇਟਾਂ ਨੂੰ ਜਾਏਗਾ, ਪਰ ਸਟੇਟਾਂ ਕੋਲ ਜਿਹੜੀ ਟੈਕਸ ਲਾਉਣ ਦੀ ਤਾਕਤ ਸੀ ਉਹ ਵੀ ਖੋਹ ਲਈ। ਫਿਰ ਅਸੀਂ ਦੇਖਦੇ ਹਾਂ ਕਿ ਜੀ 1 ਸਿਟੀਜ਼ਨ 1 ਰਾਸ਼ਨ ਦਾ ਸਾਰਾ ਡਾਟਾ ਇੱਕ ਥਾਂ ਤੇ ਇਕੱਠਾ। ਹੁਣ ਲੈ ਦੇ ਕਿ ਕਿਸਾਨਾਂ ਨੂੰ, ਔਰ ਇਹ ਮੈਂ ਇਸ ਲਈ ਗੱਲ ਕਰ ਰਿਹਾ ਕਿ ਪਿਛਲੇ ਦਿਨਾਂ ਦੇ ਵੱਡੇ ਵੱਡੇ ਪ੍ਰੋਟੈਸਟ ਜਿਹੜੇ ਨੇ ਪੰਜਾਬ ਦੇ ਕਿਸਾਨਾਂ ਨੇ ਹਰਿਆਣਾ, ਮਹਾਰਾਸ਼ਟਰ, ਤਾਮਿਲਨਾਡੂ ਨੇ ਕੀਤੇ ਨੇ, ਔਰ ਇਹ ਇਸ ਕਿਸਮ ਦਾ ਚੱਕਰ ਚੱਲ ਰਿਹਾ ਹੈ ਕਿ ਲੋਕ ਤਾਂ ਫਿਊਚਰ ਨੂੰ ਲੈ ਕੇ ਚਿੰਤਤ ਨੇ ਕੀ ਹੋਏਗਾ, ਔਰ ਇਹ ਆਪਣੇ ਕੰਮ ਤੇ ਲੱਗੇ ਹੋਏ ਨੇ। ਸੋ ਇਸ ਸਾਰੇ ਦੌਰੇ ਦੇ ਵਿੱਚ ਜਿਹੜਾ ਹੁਣ ਇਹਨਾਂ ਦੀ ਜਿਹੜੀ ਫੇਲਿਅਰ ਹੈ ਸਾਰੀ, ਕਿਉਂਕਿ ਇਹ ਵਿਦਨ ਵੀ ਇਹਨਾਂ ਨੂੰ ਜੇ ਲੋਕ ਉਡਾਣੇ ਪਏ ਗੋਲੀਆਂ ਦੇ ਨਾਲ, ਜਿਸ ਕਿਸਮ ਦਾ ਕੰਮ ਇਹਨਾਂ ਨੇ ਪਹਿਲਾਂ ਕੀਤਾ ਹੈ, ਇਹ ਉਸ ਤੋਂ ਝਿਜਕਣਗੇ ਨਹੀਂ, ਕਿਉਂਕਿ ਜੋ ਜਿੱਧਰ ਨੂੰ ਹਾਲਾਤ ਜਾ ਰਹੇ ਨੇ ਉੱਥੇ ਬਹੁਤ ਵੱਡੇ ਲੈਵਲ ਦੇ ਉੱਤੇ ਕੋਈ ਸ਼ਾਇਦ ਆਰਗੇਨਾਈਜ਼ਡ ਮਿਊਟਨੀ ਤਾਂ ਨਾ ਹੋਏ, ਲੇਕਿਨ ਜਿਸ ਕਿਸਮ ਦੀ ਅਫਰਾ ਤਫਰੀ ਜਾਂ ਕਿਓਸ ਫੈਲਦਾ ਹੈ ਔਰ ਹਰ ਚੀਜ਼ ਦੇ ਉੱਤੇ ਫਿਰ ਲੋਕਾਂ ਦਾ ਇਤਬਾਰ ਖਤਮ ਹੋ ਰਿਹਾ ਹੈ। ਕਿਵੇਂ ਮਿਸਯੂਜ਼ ਅਦਾਲਤਾਂ ਦਾ ਇੱਕ ਡਰਾਮਾ ਜਿਹੜਾ ਰਾਜਸਥਾਨ ਦੇ ਵਿੱਚ ਚੱਲ ਰਿਹਾ ਹੈ ਕਿ ਜੀ ਉਹ ਇੱਕ ਜਿਹੜਾ ਪਾਇਲਟ ਨਾਂ ਦਾ ਬੰਦਾ ਜਿਹੜਾ ਇਹਨਾਂ ਦਾ ਫਾਰੂਕ ਅਬਦੁੱਲਾ ਦਾ ਜਵਾਈ ਵੀ ਹੈ, ਔਰ ਇਹਦੇ ਪਿਓ ਨੇ ਵੀ ਜਿਹੜਾ ਸਚਿਨ ਪਾਇਲਟ ਤੇ ਫਲਾਣਾ ਰਾਜੇਸ਼ ਪਾਇਲਟ ਕੀ ਨਾਂ ਸੀ, ਉਹ ਰਾਜੀਵ ਗਾਂਧੀ ਦਾ ਇੰਟਰਨਲ ਸਾਥੀ ਸੀ, ਔਰ ਜੋ ਸਿੱਖਾਂ ਦੇ ਨਾਲ ਵਾਪਰਿਆ ਉਹਦੀਆਂ ਨੀਤੀਆਂ ਉਹਦਾ ਵੀ ਹਿੱਸਾ ਸੀ। ਉਹ ਬੀਜੇਪੀ ਦੇ ਢਹਿ ਚੜ ਕੇ ਇਹ ਵੀ ਆ ਰਿਹਾ ਕਿ ਭਾਈ ਇਹ ਇੱਕ ਸੌਦੇਬਾਜ਼ੀ ਸੀ, ਕਿਉਂਕਿ ਇਹਦੀ ਉਮਰ ਅਬਦੁੱਲਾ ਦੀ ਭੈਣ ਇਹਨੂੰ ਵਿਆਹੀ ਹੋਈ ਹੈ ਤੇ ਪਿਓ ਪੁੱਤਰ ਦੋਨੋਂ ਜੰਮੂ ਕਸ਼ਮੀਰ ਦੀ ਜੇਲ੍ਹ ਦੇ ਵਿੱਚ ਸੀ, ਤੇ ਉਹਨਾਂ ਨੇ ਕਿਹਾ ਕਿ ਜੀ ਇਹਨਾਂ ਨੂੰ ਤਾਂ ਹੀ ਛੱਡਾਂਗੇ ਰਾਜੇਸ਼ ਪਾਇਲਟ ਜਿਹੜਾ ਇਹਨਾਂ ਦਾ ਜੀਜਾ ਇਹਦਾ ਉਮਰ ਅਬਦੁੱਲਾ ਦਾ, ਕਿ ਵੀ ਤੂੰ ਸਾਡਾ ਕੰਮ ਕਰ, ਕਿਉਂਕਿ ਉਹ ਕਾਂਗਰਸ ਦੇ ਵਿੱਚ ਸੀ ਪ੍ਰੋਮੀਨੈਂਟ ਲੀਡਰ। ਉਹ ਜਿਹੜਾ ਮਿਸਫਾਇਰ ਹੋਇਆ, ਲੇਕਿਨ ਇਹ ਕਿਵੇਂ ਮਿਸਯੂਜ਼ ਕਰ ਰਹੇ ਨੇ ਗਵਰਨਰ ਦੇ ਆਫਿਸ ਨੂੰ, ਕਿਵੇਂ ਹਾਈ ਕੋਰਟ ਨੇ ਜਿਹਦੀ ਕੋਈ ਜੂਰਿਸਡਿਕਸ਼ਨ ਨਹੀਂ ਸੀ ਬਣਦੀ ਕਿ ਉਹ ਜੇ ਸਪੀਕਰ ਨੇ 18-19 MLA ਜਿਹੜੇ ਪਾਇਲਟ ਦੇ ਨਾਲ ਗਏ, ਜਿਨ੍ਹਾਂ ਨੂੰ ਹਰਿਆਣਾ ਜਿੱਥੇ ਬੀਜੇਪੀ ਦੀ ਗਵਰਨਮੈਂਟ ਆ ਹੋਟਲ 'ਚ ਰੱਖਿਆ ਹੋਇਆ, ਸੌਦੇਬਾਜ਼ੀਆਂ ਹੋ ਰਹੀਆਂ ਨੇ, ਔਰ ਸਪੀਕਰ ਨੇ ਉਹਨਾਂ ਨੂੰ ਸ਼ੋ ਕਾਜ਼ ਨੋਟਿਸ ਦਿੱਤੇ। ਹਾਈ ਕੋਰਟ ਨੇ ਪਾਬੰਦੀ ਲਾਤੀ ਕਿ ਨਹੀਂ ਇੰਨੀ ਤਰੀਕ ਤੋਂ ਪਹਿਲਾਂ ਨਹੀਂ। ਉਹ ਸੁਪਰੀਮ ਕੋਰਟ 'ਚ ਗਏ ਰਾਜਸਥਾਨ ਹਕੂਮਤ, ਸੁਪਰੀਮ ਕੋਰਟ ਨੇ ਵੀ ਕਿਹਾ ਜੀ ਨਹੀਂ ਹਾਈ ਕੋਰਟ ਦਾ ਫੈਸਲਾ ਡੀਕੋ। ਹੁਣ ਜਿਹੜਾ ਚੀਫ ਮਿਨਿਸਟਰ ਕਹਿ ਰਿਹਾ ਵੀ ਸੈਸ਼ਨ ਬੁਲਾਓ, ਰਾਜ ਭਵਨ ਗਵਰਨਰ ਬੈਠਾ ਹੋਇਆ ਇਹਨਾਂ ਦਾ ਬੀਜੇਪੀ ਦਾ, ਉਹ ਜਿਹੜਾ 2 ਦਿਨ ਜਿਹੜਾ ਉਹ ਹਿੱਲਿਆ ਹੀ ਨਹੀਂ, MLA ਨੇ ਆ ਕੇ ਉੱਥੇ ਧਰਨਾ ਦਿੱਤਾ। ਸੋ ਜਿਹੜਾ ਅੱਜ ਤੱਕ ਈਵਨ ਭਾਰਤ ਦੀ ਸੋ ਕਾਲਡ ਜਮਹੂਰੀਅਤ ਦੇ ਵਿੱਚ ਵੀ ਕਦੇ ਨਹੀਂ ਸੀ ਹੋਇਆ, ਇਹਨਾਂ ਨੇ ਪਰਛੇ ਉਡਾ ਦਿੱਤੇ ਨੇ ਹਰ ਕਿਸਮ ਦੀ ਫਰੀडम ਦੇ। ਕਿ ਜਿਹੜੇ ਮਾੜੇ ਮੋਟੇ ਇੰਡੀਪੈਂਡੈਂਟ ਮਾਈਂਡ ਜਿਵੇਂ ਸ਼ਸ਼ੀ ਭੂਸ਼ਣ ਜਿਹੜਾ ਖੁਦ ਲਾ ਮਿਨਿਸਟਰ ਰਿਹਾ ਔਰ ਬੜਾ ਜਾਗਰੂਕ ਸਿਟੀਜ਼ਨ ਹੈ, ਉਹ ਹੋਏ ਜਾਂ ਮਾਰਕੰਡੇ ਹੋਏ, ਇਹ ਭਾਰਤੀ ਸੁਪਰੀਮ ਕੋਰਟ ਦੇ ਪੋਲ ਖੋਲਦੇ ਨੇ ਕਿ ਕਿਵੇਂ ਉੱਥੇ ਕਰਪਸ਼ਨ ਹੈ, ਕਿਵੇਂ ਚੱਲ ਰਿਹਾ ਹੈ, ਕਿਵੇਂ ਹਿੰਦੂਤਵਾਦ ਵਾਲੇ ਨੇ ਜਿਹੜਾ ਉਹ ਜੱਜਾਂ ਨੂੰ ਕਰਕੇ ਬਾਬਰੀ ਮਸਜਿਦ ਦਾ ਲਿਆ। ਹੁਣ ਇਹਨਾਂ ਨੂੰ ਲੱਗਾ ਵੀ ਇਹ ਜਿਹੜੀਆਂ ਮਾੜੀਆਂ ਮੋਟੀਆਂ ਇੰਡੀਪੈਂਡੈਂਟ ਆਵਾਜ਼ਾਂ ਨੇ ਇਹਨਾਂ ਨੂੰ ਵੀ ਕ੍ਰਸ਼ ਕਰੋ। ਸੁਪਰੀਮ ਕੋਰਟ ਜਿਨ੍ਹਾਂ ਨੂੰ ਨਵੰਬਰ 84 ਦੀ ਸਿੱਖ ਨਸਲਕਸ਼ੀ ਨਜ਼ਰ ਨਹੀਂ ਆਈ ਸੂ ਮੋਟੋ ਨੋਟਿਸ ਲੈਣ ਲਈ, ਗੁਜਰਾਤ 2002 ਦਾ ਮੁਸਲਮਾਨਾਂ ਦਾ ਕਤਲੇਆਮ ਨਜ਼ਰ ਨਹੀਂ ਆਇਆ, ਜੋ ਦਿੱਲੀ ਦੇ ਵਿੱਚ CA ਪ੍ਰੋਟੈਸਟ ਦੇ ਨਾਂ ਥੱਲੇ ਜੋ ਉਹਨਾਂ ਦੇ ਖਿਲਾਫ ਜਿਸ ਕਿਸਮ ਦੀ ਰਾਈਟਿੰਗ ਇਹਨਾਂ ਨੇ ਕਰਵਾਈ UP 'ਚੋਂ, ਉਹ ਨਜ਼ਰ ਨਹੀਂ ਆਇਆ। ਔਰ ਉਹ ਜਿਹੜਾ ਸ਼ਸ਼ੀ ਭੂਸ਼ਣ ਦਾ ਸੁਪਰੀਮ ਕੋਰਟ ਦੇ ਉੱਤੇ ਜਾਂ ਉਹਨਾਂ ਦੇ ਜੱਜਾਂ ਬਾਰੇ ਕੀਤਾ ਟਵੀਟ ਸੀ, ਉਹਦਾ ਸੂ ਮੋਟੋ ਨੋਟਿਸ ਲੈ ਲਿਆ ਸੁਪਰੀਮ ਕੋਰਟ ਨੇ। ਨਾਲ ਹੀ ਉਹਦੇ ਖਿਲਾਫ 11 ਸਾਲ ਪਹਿਲਾਂ ਇਦਾਂ ਦਾ ਹੀ ਕੁਛ ਉਹਦੀ ਲਿਖਤ ਨੂੰ ਲੈ ਕੇ ਉਹਦੇ ਤੇ ਹੀਰਿੰਗ ਸ਼ੁਰੂ ਕਰ ਦਿੱਤੀ ਹੈ ਕਿ ਜੀ ਕਿਉਂਕਿ ਇਹ ਹਰ ਆਵਾਜ਼ ਨੂੰ ਬੰਦ ਕਰ ਦੇਣਾ ਚਾਹੁੰਦੇ ਨੇ।
ਇੱਥੇ ਹੁਣ ਸਵਾਲ ਇਹ ਵੀ ਨਹੀਂ ਰਹਿ ਗਿਆ ਕਿ ਕੋਈ ਸਿੱਖ ਜਾਂ ਮੁਸਲਮਾਨ ਹੀ ਟਾਰਗੇਟ ਤੇ ਨੇ, ਜੀ ਜਿਹੜੇ 40 ਦੇ ਕਰੀਬ ਜਰਨਲਿਸਟ ਜਿਨ੍ਹਾਂ ਦੇ ਖਿਲਾਫ UAPA ਔਰ ਦੂਸਰੇ ਜਿਹੜੇ ਨੇ ਕੇਸ ਰਜਿਸਟਰ ਹੋਏ ਨੇ। ਸੋ ਇਸ ਸਾਰੇ ਦੌਰੇ ਦੇ ਵਿੱਚ ਕਿਉਂਕਿ ਲੋਕਾਂ ਨੇ ਪੁੱਛਣਾ ਸ਼ੁਰੂ ਕਰ ਦਿੱਤਾ, ਬਾਲਾਕੋਟ ਔਰ ਦੂਜਾ ਤੀਜਾ ਤਾਂ ਉਸ ਵੇਲੇ ਡਰਾਮੇਬਾਜ਼ੀ ਇਹਨਾਂ ਦੀ ਵਿਕ ਗਈ, ਜੀ ਹੁਣ ਸਵਾਲ ਖੜੇ ਹੋ ਰਹੇ ਨੇ। ਔਰ ਇਹ ਬੇਸ਼ੱਕ ਰਾਹੁਲ ਗਾਂਧੀ ਡਿਸਕ੍ਰੈਡਿਟਡ ਬੰਦਾ ਹੈ, ਨਿਕਲਣਾ ਇਹਨਾਂ ਚੋਂ ਵੀ ਕੁਝ ਨਹੀਂ, ਪਰ ਉਹਨੇ ਇਸ ਵਾਰ ਥੋੜਾ ਜਿਹਾ ਹੌਸਲਾ ਜ਼ਰੂਰ ਦਿਖਾਇਆ। ਜੋ ਚਾਈਨਾ ਬਾਰੇ ਮੋਦੀ ਦੀ ਨੀਤੀ ਸੀ, ਬਿਆਨ ਸੀ ਕਿ ਜੀ ਨਾ ਉਹ ਆਏ, ਨਾ ਕੋਈ ਥਾਂ ਲਈ, ਨਾ ਕੋਈ ਸਾਡੀ ਜ਼ਮੀਨ ਉਹਨਾਂ ਦੇ ਕੋਲ ਹੈ, ਉਹਦੇ ਤੋਂ ਲੈ ਕੇ ਉਹਨੇ ਇੱਕ ਐਗਰੈਸਿਵ ਮੋਡ ਰੱਖਿਆ। ਨਤੀਜੇ ਦੇ ਤੌਰ ਤੇ ਉਹਦੀ ਉਹ ਫਾਊਂਡੇਸ਼ਨ ਜਿਹੜੀ ਹੈ ਉਹਨੂੰ ਵੀ ਬੰਦ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੋਈ ਹੈ। ਰਾਜਸਥਾਨ ਦਾ ਚੀਫ ਮਿਨਿਸਟਰ ਅਸ਼ੋਕ ਗਹਿਲੋਟ ਜਿਹੜਾ ਕਾਂਗਰਸ ਦਾ ਹੈ, ਉਹਦੇ ਭਰਾ ਦੇ ਖਿਲਾਫ ਜਿਹੜਾ ਉਹ ਇਲੈਕਟੋਰੇਟ ਜਿਹੜਾ ਇਹਨਾਂ ਦਾ ਇੱਕ EDI ਉਹਨੂੰ ਕਹਿੰਦੇ ਨੇ ਮਹਿਕਮੇ ਨੂੰ, ਉਹ ਪਿੱਛੇ ਪਾਏ ਹੋਏ ਨੇ, ਐਨਫੋਰਸਮੈਂਟ ਡਾਇਰੈਕਟੋਰੇਟ, ਉਹਨਾਂ ਦੇ ਛਾਪੇ ਪੈ ਰਹੇ ਨੇ। ਸੋ ਇਹ ਸਾਰੀ ਹਰਾਸਮੈਂਟ ਦੇ ਬਾਵਜੂਦ ਇਹਨਾਂ ਨੂੰ ਲੱਗਦਾ ਹੈ ਵੀ ਲੋਕਾਂ ਨੂੰ ਅਸੀਂ ਅਜੇ ਸੈਟੀਸਫਾਈ ਨਹੀਂ ਕਰ ਪਾ ਰਹੇ। ਜਿਹੜਾ ਉਹ ਬਾਂਦਰ ਦੀ ਤਰ੍ਹਾਂ ਛਾਲਾ ਮਾਰ ਰਹੇ ਨੇ ਦੌੜ ਧੂਪ ਕਰਨ ਦਾ, ਇਹ ਜ਼ਰੂਰ ਦੱਸ ਰਹੇ ਨੇ ਜੀ ਦੇਖੋ ਅਸੀਂ ਕਰ ਰਹੇ ਹਾਂ, ਲੇਕਿਨ ਦੂਜੇ ਪਾਸੇ ਡਰ ਵੀ ਇਸ ਲੈਵਲ ਦਾ ਹੈ। ਖਬਰਾਂ ਕਨਫਲਿਕਟਿੰਗ ਤੁਸੀਂ ਦੇਖਦੇ ਹੋ। ਇੰਡੀਆ ਚਾਈਨਾ ਐਗਰੀ ਟੂ ਅਰਲੀ ਐਂਡ ਕੰਪਲੀਟ ਡਿਸਐਂਗੇਜਮੈਂਟ ਡੀ-ਐਸਕੇਲੇਸ਼ਨ ਐਟ LAC, ਇੱਕ ਹੋਰ ਮੀਟਿੰਗ ਹੋਣੀ ਹੈ ਕਮਾਂਡਰ ਲੈਵਲ ਦੀ, ਪਰ ਇਹਦੇ ਨਾਲ ਉਹ ਆਪਣੇ ਜਿਹੜਾ ਵੋਟ ਬੈਂਕ ਹੈ ਜਾਂ ਆਪਣਾ ਕਰਾਊਡ ਹੈ ਉਹਨੂੰ ਚੀਅਰ ਅਪ ਕਰਨ ਦੇ ਲਈ ਜਿਹੜੀ ਖਬਰ ਮੇਨਲੀ ਸੀ ਕਿ ਜੀ ਭਾਰਤ ਨੇ ਜਿਹੜੇ ਰਾਫੇਲ ਖਰੀਦੇ ਨੇ, ਜ਼ਾਹਰ ਹੈ 36 ਟੋਟਲ ਰਾਫੇਲਾਂ ਦਾ ਦੀ ਡੀਲ ਫਰਾਂਸ, ਉਹ ਵੀ ਉਹਨਾਂ ਨੇ ਆਪਣੇ ਅੰਬਾਨੀਜ਼ ਨੂੰ ਫਾਇਦਾ ਪਹੁੰਚਾਇਆ। ਕਿਵੇਂ 1-to-1 ਮੀਟਿੰਗ ਕਿਸ ਲੈਵਲ ਦਾ ਐਕਸ ਪ੍ਰਾਈਮ ਮਿਨਿਸਟਰ ਫਰਾਂਸ ਦੇ ਨੇ ਕਿਹਾ ਕਿ ਭਾਈ ਇਹ ਜਿਹੜਾ ਸਮਥਿੰਗ ਰੋਂਗ ਹੈ ਇਹਦੇ। ਹੁਣ ਉਹਦੇ ਚੋਂ 5 ਜਹਾਜ਼ ਜਿਹੜੇ ਨੇ ਆਲਰੇਡੀ 2-3 ਦਿਨ ਚ ਅੰਬਾਲੇ ਲੈਂਡ ਕਰ ਜਾਣੇ ਨੇ। ਔਰ ਅੱਜ ਜਿਹੜੀ ਆਪਣੇ ਭਗਤਾਂ ਨੂੰ ਜਾਂ ਆਪਣੇ ਉਹ ਜਿਹੜੇ ਉਹਨਾਂ ਦੀ ਉਹ ਕਰਾਊਡ ਹੈ ਜਿਹਨੂੰ ਰੋਜ਼ਾਨਾ ਕੁਛ ਨਾ ਕੁਛ ਉਹਨਾਂ ਦੇ ਮੂੰਹ 'ਚ ਸੁੱਟਣਾ ਪੈਂਦਾ, ਉਹਨਾਂ ਨੇ ਅੱਗੋਂ ਲੈ ਕੇ ਦੌੜਨਾ ਹੁੰਦਾ ਫਿਰ ਦੱਸਣ ਲਈ ਕਿ ਹਮਾਰੇ ਮੋਦੀ ਜੀ ਕੈਸੇ ਵਿਸ਼ਨੂੰ ਦਾ ਅਵਤਾਰ ਹੈ। ਜਿਹੜੀ ਅੱਜ ਮੇਨ ਇੱਕ ਖਬਰ ਉਸ ਦਾ ਮੈਂ ਜ਼ਿਕਰ ਪਹਿਲਾਂ ਕਰ ਲਾਂ ਕਿ ਵੀ ਇਹਨਾਂ ਦੇ ਟ੍ਰੇਡ ਇੰਪੋਰਟ ਦੇ ਉੱਤੇ ਜਿਹੜੀਆਂ ਪਾਬੰਦੀਆਂ ਲਾਈਆਂ ਉਹਦੀ ਗੱਲ ਕਰਨ ਤੋਂ ਪਹਿਲਾਂ ਉਹਦੇ 'ਚ ਇਹ ਹੈ ਕਿ ਜੀ ਜਿਹੜੇ ਭਾਰਤੀ ਰਾਫੇਲ ਜੈਟਸ ਨੇ ਉਹਦੇ ਤੇ ਇਹ ਡੀਲ ਹੋ ਗਈ ਹੈ ਫਰਾਂਸ ਦੇ ਨਾਲ ਕਿ ਉਹ ਹੈਮਰ ਮਿਸਾਈਲਾਂ ਜੋ ਫਿੱਟ ਕਰਨਗੇ। ਔਰ ਹੈਮਰ ਮਿਸਾਈਲਾਂ ਬਾਰੇ ਕਿਹਾ ਗਿਆ ਜੀ ਇਹ 60 ਤੋਂ 70 ਕਿਲੋਮੀਟਰ ਦੂਰੀ ਤੱਕ ਮਾਰ ਕਰਨ ਵਾਲੀਆਂ ਨੇ ਔਰ ਇਹ ਬੜੀਆਂ ਇੰਪੋਰਟੈਂਟ ਹੈ। ਔਰ ਫਰਾਂਸ ਮੰਨ ਗਿਆ ਇਹਦੇ ਨਾਲ ਅਸੀਂ ਜਿਹੜਾ ਉਹ ਬੰਕਰ ਵੀ ਇਹ ਡਿਸਟਰੋਏ ਕਰ ਸਕਦੀਆਂ ਨੇ, ਹੈਮਰ ਮਿਸਾਈਲਾਂ ਆਸਾਨੀ ਨਾਲ ਇਸਤੇਮਾਲ ਹੋ ਸਕਦੀਆਂ, ਨਿਸ਼ਾਨਾ ਇਹਦਾ ਬਹੁਤ ਦੂਰ ਤੱਕ ਜਾਂਦਾ ਹੈ। ਔਰ ਇਹ ਜਿਹੜੀ ਹੈ ਗਾਈਡੈਂਸ ਕਿਟ ਦੇ ਨਾਲ ਨਿਸ਼ਾਨੇ ਨੂੰ ਕਰਦਾ, ਕਦੇ ਜਾਮ ਨਹੀਂ ਹੁੰਦਾ। ਮਿਸਾਈਲ ਦੇ ਅੱਗੇ ਗਾਈਡੈਂਸ ਕਿਟ ਦੇ ਵਿੱਚ GPS, ਇਨਫਰਾਰੈਡ, ਲੇਜ਼ਰ ਵਰਗੀਆਂ ਚੀਜ਼ਾਂ ਫਿੱਟ ਹੁੰਦੀਆਂ ਨੇ। ਔਰ ਇਸ ਸਾਰੇ ਨੂੰ ਬੜਾ ਬਣਾ ਕੇ ਇਸ ਦੇ ਉੱਤੇ ਉਹਨਾਂ ਨੇ ਲੰਬਾ ਚੌੜਾ ਕਿ ਵੀ ਇਹ ਜਿਹੜਾ ਬਹੁਤ ਅਹਿਮ ਹੋਏਗਾ, ਅਸੀਂ ਚੀਨ ਦਾ ਸਭ ਕੁਝ ਸਾਡੇ ਟਾਰਗੇਟ ਦੇ ਵਿੱਚ ਇਹਨਾਂ ਸਾਰਿਆਂ ਦੇ ਨਾਲ ਆ ਜਾਏਗਾ। ਹਾਲਾਂਕਿ ਨਾਲ ਦੀ ਨਾਲ ਕਿਉਂਕਿ ਜਦੋਂ ਹੁਣ BBC ਜਾਂ ਦੂਸਰੇ ਨੂੰ ਕਹਿੰਦੇ ਨੇ ਵੀ ਆਲਰੇਡੀ ਇਹ ਕੋਈ ਈਡੀ ਹੈਮਰ ਨਹੀਂ, ਆਲਰੇਡੀ ਇੰਡੀਆ ਕੋਲ ਐਗਜ਼ਿਸਟਿੰਗ ਮਿਸਾਈਲਾਂ ਹੈਗੀਆਂ ਨੇ ਔਰ ਇਹ ਜਿਹੜੀਆਂ ਹੈਮਰ ਨੇ ਇਹ ਤਾਂ ਇਜਿਪਟ, ਕਤਰ ਦੇ ਕੋਲ ਵੀ ਨੇ। ਬਿਲਕੁਲ ਏਡਾ ਕਿਹੜਾ ਕੱਦੂ ਦੇ ਵਿੱਚ ਤੁਸੀਂ ਤੀਰ ਮਾਰਿਆ ਹੋਇਆ। ਔਰ ਇਸ ਸਾਰੇ ਦੇ ਉੱਤੇ ਈਵਨ ਇਹ ਕਿੰਨਾ ਫੇਕ ਢੰਗ ਦੇ ਨਾਲ ਮੁਲਕ ਦਾ ਪੈਸਾ, ਲੋਕਾਂ ਦਾ ਟੈਕਸਪੇਅਰ ਮਨੀ ਜ਼ਾਇਆ ਕਰ ਰਹੇ ਨੇ। ਮਨੀਸ਼ ਤਿਵਾੜੀ ਜਿਹੜਾ ਇਹਨਾਂ ਦਾ ਕਾਂਗਰਸ ਦਾ ਸਪੋਕਸਪਰਸਨ ਹੈ, ਉਹਨੇ 3-4 ਸਵਾਲ ਇਹਦੇ ਤੇ ਫੌਰਨ ਚੁੱਕੇ ਨੇ। ਉਹਨੇ ਕਿਹਾ ਵਾਈ ਹੈਮਰ ਮਿਸਲ ਨਾਟ ਕੰਟੈਕਟਡ ਵਿਦ ਇਨੀਸ਼ੀਅਲ ਰਾਫੇਲ ਪਰਚੇਜ਼, ਕਿ ਜਦੋਂ ਤੁਸੀਂ ਸੌਦਾ ਕੀਤਾ ਉਹਨਾਂ ਨੂੰ ਕਿੰਨੇ 30,000 ਕਰੋੜ ਦਾ ਕੱਲਾ ਫਾਇਦਾ ਅੰਬਾਨੀ ਨੂੰ ਪਹੁੰਚਾਇਆ, 60,000 ਕਰੋੜ ਦਾ ਸੌਦਾ ਹੈ। ਉਦੋਂ ਜੇ ਇੰਨੀਆਂ ਹੀ ਅਹਿਮ ਸੀ ਤਾਂ ਉਦੋਂ ਤੁਹਾਨੂੰ ਕਿਉਂ ਨਹੀਂ ਤੁਸੀਂ ਉਹਨੂੰ ਪਾਰਟ ਆਫ ਦਾ ਡੀਲ ਕਿਉਂ ਨਹੀਂ ਬਣਾਇਆ। ਫਿਰ ਉਹਨਾਂ ਨੇ ਕਿਹਾ ਵਾਈ ਵਾਰ ਨਾਟ ਐਗਜ਼ਿਸਟਿੰਗ ਮਿਊਨੀਸ਼ਨ, ਸਪਾਈਸ ਐਂਡ ਪੇਵਵੇ ਮਚ ਚੀਪਰ ਇੰਟੈਗ੍ਰੇਟਡ ਵਿਦ ਦਾ ਰਾਫੇਲ, ਕਿਉਂਕਿ ਇਹਦੇ ਤੋਂ ਪਹਿਲਾਂ ਇਹ ਕਹਿ ਚੁੱਕੇ ਨੇ ਖੁਦ ਹੀ ਇਹਨਾਂ ਦਾ, ਜੇ ਤੁਸੀਂ ਪੁਰਾਣੀਆਂ ਸਟੇਟਮੈਂਟਸ ਕੱਢ ਲਓ ਕਿ ਜੀ ਸਾਡੇ ਕੋਲ ਸਪਾਈਸ ਔਰ ਪੇਵਵੇ ਜਿਹੜੀਆਂ ਮਿਸਾਈਲਸ ਨੇ ਉਹ ਟਾਰਗੇਟ ਉਹ ਜ਼ਿਆਦਾ ਬਿਹਤਰ ਨੇ। ਇਹ ਉਹਨਾਂ ਨੇ ਕਿਹਾ ਜੀ ਜੇ ਉਹ ਆਲਰੇਡੀ ਹੈਗੀਆਂ ਨੇ ਇਹਨਾਂ ਨੂੰ ਕਿਉਂ ਨਹੀਂ ਰਾਫੇਲ ਤੇ ਫਿੱਟ ਕੀਤਾ ਜਾ ਸਕਦਾ। ਫਿਰ ਉਹਨਾਂ ਨੇ ਕਿਹਾ ਸਪਾਈਸ ਐਂਡ ਪੇਵਵੇ ਇੰਡੀਅਨ 에ਅਰ ਫੋਰਸ ਆਲਰੇਡੀ ਹੈਜ਼ ਡੂ ਐਗਜ਼ੈਕਟ ਸੇਮ ਥਿੰਗ ਐਜ਼ ਹੈਮਰ, ਵੀ ਹੈਮਰ ਦੇ ਵਿੱਚ ਕੋਈ ਨਵਾਂ ਤਾਂ ਹੈ ਨਹੀਂ। ਫਿਰ ਹੈਮਰ 6 to 7
ਇਨਟੂ ਕਾਸਟਲੀਅਰ ਦੈਨ ਸਪਾਈਸ ਔਰ ਪੇਵੇ। ਉਹਨਾਂ ਨੇ ਕਿਹਾ ਜੀ 6-7 ਗੁਣਾ ਇਹ ਜਿਹੜੀ ਹੈਮਰ ਹੈ ਕਾਸਟ ਮਹਿੰਗੀ ਹੈ ਸਪਾਈਸ ਔਰ ਪੇਵੇ ਤੋਂ। ਸੋ ਜ਼ਾਹਰ ਹੈ ਵੀ ਇਸ ਸਾਰੇ ਦੇ ਵਿੱਚ ਵੀ ਜਿਹੜਾ ਉਹਨਾਂ ਨੇ ਕਮਿਸ਼ਨ ਖਾਦਾ ਵੀ ਹੋਣਾ, ਆਪਣੇ ਯਾਰਾਂ ਨੂੰ ਖਵਾਇਆ ਵੀ ਹੋਣਾ। ਔਰ ਇਹ ਜਿਹੜਾ ਉਹਨਾਂ ਨੇ ਇਸੇ ਤਰ੍ਹਾਂ ਭੁਪਿੰਦਰ ਯਾਦਵ ਜਿਹੜਾ ਪ੍ਰੋਮੀਨੈਂਟ ਹੈ ਉਹਨੇ ਕਿਹਾ ਕਿ ਜੀ ਉਹਨੇ ਉਹਦਾ ਜਵਾਬ ਦਿੱਤਾ ਕਿ ਜਿਹੜੀ ਸਾਡੀ ਡਿਫੈਂਸ ਬਾਰਡਰ ਸਟ੍ਰੈਟਜੀ ਤੇ ਸਵਾਲ ਕਰ ਰਹੇ ਨੇ ਇਹ ਜਿਹੜੇ ਨੇ ਇਹ ਦੁਸ਼ਮਣ ਦੇ ਨਾਲ ਰਲੇ ਹੋਏ ਨੇ। ਔਰ ਦਾ ਐਨਮੀ ਵੋਂਟ ਬੀ ਏਬਲ ਟੂ ਹਾਈਡ ਇਵਨ ਇਨ ਬੰਕਰਸ, ਕਿ ਅਸੀਂ ਇਸ ਕਿਸਮ ਦੀਆਂ ਇਹ ਮਿਜ਼ਾਈਲਾਂ ਲੈ ਲਈਆਂ ਕਿ ਵੀ ਉਹ ਬੰਕਰਾਂ 'ਚ ਵੀ ਨਹੀਂ ਲੁਕ ਸਕਦੇ। ਔਰ ਇਹ ਜਿਹੜਾ ਇਸ ਤੇ ਕਹਿ ਕੇ ਕਹਿੰਦਾ ਜੀ ਨੈਕਸਟ ਕੁਐਸਚਨ ਪਲੀਜ਼। ਸੋ ਕੁੱਲ ਮਿਲਾ ਕੇ ਇਹ ਜਿਹੜੇ ਵੀ ਥੋੜੇ ਬਹੁਤ ਸੈਂਸ ਰੱਖਦੇ ਨੇ ਜਾਂ ਜਿਹੜੇ ਥੋੜਾ ਬੈਲੈਂਸ ਰੱਖਦੇ ਨੇ ਉਹਨਾਂ ਨੂੰ ਪਤਾ ਹੈ ਕਿ ਵੀ ਇਹ ਬਾਂਦਰਵਾੜੀ ਦੌੜ ਧੂਪ ਤਾਂ ਹੈ ਹੀ ਹੈ, ਲੇਕਿਨ ਇਹ ਫਰਦਰ ਜਿਹੜਾ ਥੋੜਾ ਬਹੁਤ ਰਿਜ਼ਰਵ ਚ ਪਿਆ ਟੈਕਸ ਪੇਅਰ ਮਨੀ ਆ ਉਹਨੂੰ ਲੁਟਾ ਰਹੇ ਨੇ, ਕਮਿਸ਼ਨ ਵੀ ਖਾ ਰਹੇ ਨੇ। ਔਰ ਇਹ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਐਕਸਰਸਾਈਜ਼ ਇਨ ਫਿਊਟਿਲਿਟੀ, ਕਿ ਬਿਲਕੁਲ ਬੇਅਰਥ ਉਹਨਾਂ ਦੀ ਦੌੜ ਹੈ। ਔਰ ਹੁਣ ਜਦੋਂ ਇਹਨਾਂ ਨੇ ਨਵੇਂ ਇੰਪੋਰਟ ਲਾਅ ਦੀ ਗੱਲ ਕੀਤੀ ਹੈ, ਰੂਲਸ ਬਣਾਏ ਨੇ, ਔਰ ਉਹ ਰੂਲ ਕੀ ਨੇ? ਉਹਨਾਂ ਨੇ ਇਹ ਕਿਹਾ ਕਿ ਵੀ ਡਿਪਾਰਟਮੈਂਟ ਫਾਰ ਪ੍ਰੋਮੋਸ਼ਨ ਐਂਡ ਇੰਡਸਟਰੀ ਐਂਡ ਇੰਟਰਨਲ ਟ੍ਰੇਡ ਦੀ ਰਜਿਸਟ੍ਰੇਸ਼ਨ ਦੇ ਵਿੱਚ ਪਹਿਲਾਂ ਜਿਹੜੇ ਵੀ ਨੇਸ਼ਨ ਨੇ ਡੀਲ ਕਰਨਾ, ਇਸ ਗੱਲ ਦਾ ਧਿਆਨ ਰਿਹਾ ਕਿ ਵੀ ਇਹਨਾਂ ਨੇ ਇੱਕ ਤਾਂ ਚਾਈਨਾ ਦੇ ਨਾਲ ਈਜ਼ ਟੂ ਡੂ ਬਿਜ਼ਨਸ ਦੇ ਥੱਲੇ ਇੰਪੋਰਟ ਐਕਸਪੋਰਟ ਈਜ਼ੀ ਬਣਾਈ ਹੋਈ ਸੀ। ਇੱਕ ਜਿਹੜੀਆਂ ਸਾਰਕ ਕੰਟਰੀਜ਼ ਨੇ, ਜਿਹੜੀਆਂ ਸਾਊਥ ਏਸ਼ੀਆ ਰੀਜਨਲ ਕਾਨਫਰੰਸ ਜਿਨ੍ਹਾਂ ਨੂੰ ਕਹਿੰਦੇ ਨੇ 7-8 ਮੁਲਕ, ਉਹਨਾਂ ਦਾ ਇੱਕ ਐਗਰੀਮੈਂਟ ਸੀ ਸਾਫਤਾ ਵਪਾਰ ਦਾ, ਬਿਲਕੁਲ ਉਸ ਪੈਟਰਨ ਦੇ ਉੱਤੇ ਜਿਵੇਂ ਜਿਹੜਾ ਅਮਰੀਕਾ, ਕੈਨੇਡਾ, ਮੈਕਸੀਕੋ ਦਾ ਨੈਫਟਾ ਸੀ ਔਰ ਸੈਫਟਾ ਸੀ ਸਾਊਥ ਏਸ਼ੀਅਨ ਫ੍ਰੀ ਟ੍ਰੇਡ ਐਗਰੀਮੈਂਟ। ਹੁਣ ਸੈਫਟਾ ਦੇ ਥੱਲੇ ਸੀ ਕਿ ਜਿਹੜਾ ਵੀ ਇੱਥੇ ਕੋਈ ਚੀਜ਼ ਹੈ ਉਹਦੇ ਬਿਨਾਂ ਮੱਚ ਹੈਸਲ ਦੇ, ਜਿਵੇਂ ਦਾ ਇਹਨਾਂ ਦਾ ਇੰਸਪੈਕਟਰੀ ਰਾਜ ਸੀ, ਤੁਸੀਂ ਆਪਣਾ ਬਾਏ ਕਰ ਸਕਦੇ ਹੋ, ਤੁਸੀਂ ਸੈਂਡ ਕਰ ਸਕਦੇ ਹੋ। ਔਰ ਉਹਦੇ ਥੱਲੇ ਜਿਹੜਾ ਨੇਪਾਲ ਜਾਂ ਬੰਗਲਾਦੇਸ਼ ਜਾਂ ਸ੍ਰੀਲੰਕਾ, ਕਿਉਂਕਿ ਪਾਕਿਸਤਾਨ ਨਾਲ ਤਾਂ ਵੈਸੇ ਹੀ ਬਲੌਕ ਰਿਹਾ, ਉਹ ਤਾਂ ਕੋਈ ਉਹਨੂੰ ਨਹੀਂ ਫਾਇਦਾ ਸੀ ਪਾਕਿਸਤਾਨ ਨੂੰ, ਜਾਂ ਉਹਨੂੰ ਕੋਈ ਨੁਕਸਾਨ ਨਹੀਂ ਹੋਣਾ। ਪਰ ਹੁਣ ਜਿਹੜਾ ਇਹਨਾਂ ਨੇ ਇਹ ਨਵੇਂ ਰੂਲ ਇਹਦੇ ਥੱਲੇ ਬਣਾਏ ਨੇ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਵੀ ਅੱਗੇ ਤੋਂ ਭਾਰਤ ਦੇ ਵਿੱਚ ਇੰਪੋਰਟ ਚੀਜ਼ ਕਰਨੀ ਹੈ ਉਹਨੂੰ ਫੋਰਨ ਮਿਨਿਸਟਰੀ ਔਰ ਹੋਮ ਮਿਨਿਸਟਰੀ ਤੋਂ ਜਿਹੜੀ ਆ ਉਹ ਪਰਮਿਸ਼ਨ ਲੈਣੀ ਪਏਗੀ। ਉਹਨਾਂ ਨੇ ਈਵਨ ਸੂਬਾਈ ਸਰਕਾਰਾਂ ਨੂੰ ਵੀ ਆਰਡਰ ਦਿੱਤੇ ਨੇ ਕਿ ਉਹ ਕਿਸੇ ਵੀ ਗਵਾਂਢੀ ਦੇਸ਼ਾਂ ਤੋਂ ਖਰੀਦ ਦੇ ਵਿੱਚ ਉਹਨੂੰ ਲਾਗੂ ਕਰਨ। ਔਰ ਉਹਨਾਂ 'ਚ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ ਸਾਰੇ ਦੇ ਨਾਲ ਜਿਹੜੇ ਪਿਛਲੇ ਅੰਕੜੇ ਨੇ, ਕਹਿਣ ਦਾ ਇਹ ਕੋਸ਼ਿਸ਼ ਹੈ ਜੀ ਅਸੀਂ ਚੀਨ ਨੂੰ ਸਬਕ ਸਿਖਾ ਰਹੇ ਹਾਂ, ਚੀਨ ਦੇ ਉੱਤੇ ਇਸ ਦਾ ਅਸਰ ਹੋਏਗਾ। ਲੇਕਿਨ ਔਰ ਇਹਦੇ ਲਈ ਟਰਮ ਯੂਜ਼ ਕੀਤੀ ਜਾ ਰਹੀ ਹੈ ਕਿ ਜੀ ਜਿਵੇਂ ਦੁਨੀਆ ਦੇ ਵਿੱਚ ਡੀਕਪਲਿੰਗ ਚੱਲ ਰਹੀ ਹੈ, ਅਮਰੀਕਾ ਨੇ ਮੁਹਿੰਮ ਸ਼ੁਰੂ ਕੀਤੀ ਹੈ, ਆਸਟ੍ਰੇਲੀਆ ਨੂੰ ਕਿਹਾ ਹੈ, ਇੰਗਲੈਂਡ ਦੇ ਵਿੱਚ ਹੈ 5G ਨੂੰ ਹਵਾਈ ਕੰਟਰੀ ਨੂੰ ਪਾਸੇ, ਹਵਾਈ ਕੰਪਨੀ ਨੂੰ ਪਾਸੇ ਕਰੋ, ਕਿ ਜੀ ਅਸੀਂ ਵੀ ਡੀਕਪਲਿੰਗ ਕਰ ਰਹੇ ਹਾਂ। ਔਰ ਇਸ ਸਾਰੇ ਚੋਂ ਜਿਵੇਂ ਉਹਨਾਂ ਨੇ ਕਿਹਾ ਜੀ ਅਸੀਂ 59 ਐਪ ਚਾਈਨੀਜ਼ ਬੰਦ ਕੀਤੀਆਂ, ਹੁਣ ਟਿਕਟੌਕ ਨੂੰ ਬੈਨ ਕਰਨ ਦਾ ਅਮਰੀਕਾ ਵੀ ਸੋਚ ਰਿਹਾ ਹੈ, ਸਾਰਾ ਸਾਡੇ ਰਸਤੇ ਤੇ ਚੱਲੇ ਹੋਏ ਨੇ। ਲੇਕਿਨ ਇਸ ਸਾਰੇ 'ਚ ਜੇ ਅਸੀਂ ਦੇਖੀਏ ਕਿ ਵੀ ਚੀਨ ਨੂੰ ਤਾਂ ਫਰਕ ਨਹੀਂ ਪੈਣਾ ਜਿਵੇਂ ਇਹਨਾਂ ਦੇ ਆਪਣੇ ਐਕਸਪਰਟਸ ਕਹਿ ਰਹੇ ਨੇ, ਲੇਕਿਨ ਈਵਨ ਇਸ ਸਾਰੇ ਫੈਸਲੇ ਦਾ ਨਿਊ ਰੂਲਸ ਤੋਂ ਪਹਿਲਾਂ ਹੀ ਕਿਵੇਂ ਇਹ ਸਜ਼ਾ ਦੇਣਾ ਚਾਹੁੰਦੇ ਨੇ ਨੇਪਾਲ ਨੂੰ, ਸ੍ਰੀਲੰਕਾ ਨੂੰ। ਔਰ ਇੱਕ ਖਬਰ ਹੈ ਨੇਪਾਲ's refiner struggle as India stops refined palm oil imports। ਹੁਣ ਜਿਹੜਾ ਪਾਮ ਆਇਲ ਹੈ ਉਹ ਨੇਪਾਲ ਤੋਂ ਹੁੰਦਾ ਹੈ ਇੰਪੋਰਟ, ਔਰ ਉਹਨਾਂ ਨੇ ਕਿਹਾ ਨੇਪਾਲ's crude palm imports had plunged to less than 7,000 tons per month by mid-June from around 21,000 tons earlier in 2020। ਹੁਣ 21,000, ਕਿਉਂਕਿ ਜਿਹੜਾ ਕੰਪੈਰੀਜ਼ਨ ਤਾਂ ਪਾਸਟ ਨਾਲ ਹੀ ਹੁੰਦਾ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਐਡੀਬਲ ਆਇਲ ਰਿਫਾਈਨਰੀਜ਼ ਇਨ ਨੇਪਾਲ ਹੈਵ ਆਲ ਬਟ ਸਟਾਪਡ ਬਾਇੰਗ ਕਰੂਡ ਪਾਮ ਆਇਲ ਐਮਡ ਸਰਜਿੰਗ ਡੋਮੈਸਟਿਕ ਸਟਾਕ ਪਾਇਲਸ। ਇਹਦਾ ਰੀਜ਼ਨ ਕਿਉਂਕਿ 39 ਲਾਇਸੈਂਸ ਇੰਡੀਆ ਨੇ ਸਸਪੈਂਡ ਕਰ ਦਿੱਤੇ ਨੇ ਜਿਹੜੇ ਕਿ ਰਿਫਾਈਨਡ ਆਇਲ ਉੱਥੋਂ ਜਿਹੜਾ ਉਹ ਲਿਆਂਦੇ ਸੀ। ਔਰ ਇਸ ਸਾਰੇ ਚੋਂ ਜਿਹੜੀਆਂ ਰਿਫਾਈਨਰਸ ਆਰ ਨਾਟ ਇੰਪੋਰਟਿੰਗ ਫਰੈਸ਼ ਕਰੂਡ ਪਾਮ ਆਇਲ but we have to take delivery of the stock which is in transit। ਇਹ ਅਮਿਤ ਸਾਰਦਾ ਡਾਇਰੈਕਟਰ ਹੈ ਪਸ਼ੂਪਤੀ ਆਇਲ ਇੰਡਸਟਰੀਜ਼ ਦਾ, ਉਹ ਕਹਿ ਰਿਹਾ
ਔਰ ਇਹਦਾ ਠੀਕ ਨੇਪਾਲ ਵੀ ਹਰਟ ਹੋ ਰਿਹਾ ਹੈ ਔਰ ਉਹਨਾਂ ਨੇ ਕਿਹਾ ਵੀ ਸਾਰੇ ਤੇ ਇੰਡੀਆ ਨੇ ਹੁਣ ਅੱਗੋਂ ਡਿਊਟੀ ਲਾਉਣ ਦੀ ਗੱਲ ਵੀ ਕੀਤੀ ਹੈ। ਸੋ ਕੁੱਲ ਮਿਲਾ ਕੇ ਨੇਪਾਲ ਨੂੰ ਉਹ ਪਨਿਸ਼ ਕਰਨਾ ਚਾਹੁੰਦੇ ਨੇ ਕਿ ਇਹ ਉਹਨਾਂ ਨੇ ਜਿਹੜਾ ਇਹ ਸਾਰੇ ਭਾਰਤ ਨੂੰ ਬਾਰਡਰ ਦੇ ਉੱਤੇ ਚੈਲੰਜ ਕੀਤਾ ਹੈ, 3 ਇਲਾਕੇ ਆਪਣੇ ਨਕਸ਼ੇ 'ਚ ਦਿਖਾਏ। ਫਿਰ ਉਹਨਾਂ ਨੇ ਈਵਨ ਇਹਨਾਂ ਦਾ ਉਹ ਵੀ ਫੂਕ ਕੱਢ ਦਿੱਤੀ ਰਾਮ ਮੰਦਿਰ ਦਾ। ਇਹਨਾਂ ਨੇ 5 ਅਗਸਤ ਦਾ ਐਲਾਨ ਕੀਤਾ, ਇਸ ਤੋਂ ਪਹਿਲਾਂ ਹੀ ਉਹਨੇ ਕਿਹਾ ਵੀ ਕਿਹੜੇ ਰਾਮ, ਉਹ ਤਾਂ ਸਾਡੇ ਨੇ, ਗੋਰਖਾ ਹੈ ਰਾਮਚੰਦਰ ਜੀ ਸਾਡੇ ਗੋਰਖੇ ਨੇ। ਸੋ ਇਹ ਸਾਰੇ ਤੋਂ ਇੱਕ ਕਿੰਨਾ ਹਲਕਾਪਨ ਹੈ। ਦੇਖੋ ਪਹਿਲਾਂ ਵੀ ਜੇ ਨੇਪਾਲ ਅੱਜ ਇਸ ਹੱਦ ਤੱਕ ਪਹੁੰਚਿਆ ਹੈ ਕਿ ਵੀ ਜਿੱਥੇ ਅੱਜ ਤੋਂ ਕੁਝ ਸਾਲ ਪਹਿਲਾਂ ਤੱਕ ਜਿਹੜੇ ਦੇਸ਼ ਦਾ ਡਿਕਲੇਅਰਡ ਧਰਮ ਹਿੰਦੂ ਹੋਏ, ਰਾਸ਼ਟਰ ਧਰਮ ਜਿਹਨੂੰ ਕਹਿੰਦੇ ਨੇ, ਇਹਨਾਂ ਨੇ ਤਾਂ ਜਿਹੜਾ ਅਜੇ ਮੂਵ ਕਰਨਾ ਕਨਸਟੀਟਿਊਸ਼ਨਲੀ ਹਿੰਦੂ ਨੇਸ਼ਨ ਬਣਾਉਣ ਲਈ। ਨੇਪਾਲ ਤਾਂ ਜਦੋਂ ਤੋਂ ਮਨਾਰਕੀ ਚਲੀ ਆ ਰਹੀ ਸੀ, ਨੇਪਾਲ ਦੀ 240 ਸਾਲ ਤੋਂ ਹਿੰਦੂ ਰਾਸ਼ਟਰ ਸੀ ਔਰ ਇੱਕੋ ਇੱਕ ਜਿਹੜਾ ਝੰਡਾ ਜਿਹਦੇ ਤੇ ਹਿੰਦੂ ਰੰਗ ਵਾਲਾ ਔਰ ਟ੍ਰਾਇੰਗੂਲਰ UN ਦੇ ਵਿੱਚ ਝੂਲਦਾ ਉਹ ਨੇਪਾਲ ਦਾ ਸੀ, ਹਿੰਦੂ ਰਾਸ਼ਟਰ ਦਾ। ਲੇਕਿਨ ਇਹਨਾਂ ਦੀਆਂ ਇਸ ਕਿਸਮ ਦੀਆਂ ਹੋਛੀਆਂ ਹਰਕਤਾਂ, ਖਾਸ ਤੌਰ ਤੇ ਜਦੋਂ ਉਹ ਆਪਣਾ ਕਨਸਟੀਟਿਊਸ਼ਨ ਡਿਬੇਟ ਕਰ ਰਹੇ ਸੀ, ਇਹ RSS ਵਿਸ਼ਵ ਹਿੰਦੂ ਪਰਿਸ਼ਦ ਔਰ ਰਾਹ ਉਹਨਾਂ ਦੇ ਉੱਤੇ ਦਬਾਅ ਬਣਾ ਰਹੇ ਸੀ ਕਿ ਜੀ ਇਹਨੂੰ ਸੈਕੂਲਰ ਨਾ ਡਿਕਲੇਅਰ ਕਰੋ। ਤੇ ਨੇਪਾਲ ਨੇ ਜਿਹੜਾ ਆਪਣਾ ਸਟੈਂਡ ਰੱਖਿਆ ਔਰ 2015 ਚ ਜਿਵੇਂ ਇਹਨਾਂ ਨੇ ਇਕਨੋਮਿਕਲ ਬਲੌਕੇਡ ਕੀਤਾ ਨੇਪਾਲ ਦਾ, ਜਿਵੇਂ ਇਹਨਾਂ ਨੇ ਜਿਹੜੇ ਮਧੇਸੀ 5-6 ਜ਼ਿਲ੍ਹੇ ਨਾਲ ਲੱਗਦੇ ਨੇ ਬਿਹਾਰ, ਉੱਤਰਾਖੰਡ, UP ਦੇ, ਉਹਨਾਂ ਦੇ ਵਿੱਚ ਨੇਪਾਲ ਦੇ ਖਿਲਾਫ ਜਿਹੜੀ ਹੈ ਉਹ ਬਗਾਵਤ ਕਰਾਉਣ ਦੀ ਕੋਸ਼ਿਸ਼ ਕੀਤੀ। ਉਹ ਉਹਨਾਂ ਦੀ ਸਾਈਕੀ ਦੇ ਵਿੱਚ ਉਕਰਿਆ ਹੋਇਆ ਉਹਨਾਂ ਦੇ। ਔਰ ਮੈਨੂੰ ਯਾਦ ਹੈ ਇੱਥੇ UN ਦੇ ਬਾਹਰ ਅਮਰੀਕਾ ਦੇ ਨੇਪਾਲੀ ਆਰਗੇਨਾਈਜੇਸ਼ਨਸ ਨੇ ਪ੍ਰੋਟੈਸਟ ਕੀਤਾ, ਅਸੀਂ ਵੀ ਸਿੱਖਾਂ ਵੱਲੋਂ ਜਿਹੜਾ ਪਾਰਟਿਸਿਪੇਸ਼ਨ ਕੀਤੀ। ਔਰ ਮੈਂ ਦੇਖ ਸਕਦਾ ਹਾਂ ਕਿ ਜਦੋਂ ਮੈਂ ਐਡਰੈਸ ਕੀਤਾ ਉਸ ਕਰਾਊਡ ਨੂੰ, ਉਸ ਤੋਂ ਬਾਅਦ ਉਹਨਾਂ ਦਾ ਇੱਕ ਫੰਕਸ਼ਨ ਹੋਰ, ਔਰ ਇਹ ਉਹ ਪੀਰੀਅਡ ਸੀ ਜਦੋਂ ਕਿ ਉੱਥੇ ਇਹਨਾਂ ਨੇ ਜਿਹੜਾ ਬਲੌਕ ਕੀਤਾ ਹੋਇਆ ਸੀ, ਉਹਨਾਂ ਨੂੰ ਬੱਚਿਆਂ ਨੂੰ ਦਵਾਈਆਂ ਨਹੀਂ ਸੀ ਮਿਲ ਰਹੀਆਂ, ਉਹਨਾਂ ਦਾ ਖਾਣ ਤੱਕ ਦਾ ਤੇਲ ਔਰ ਫਿਊਲ ਤੱਕ ਨਹੀਂ ਸੀ ਔਰ ਅਸੀਂ ਜੋ ਵੀ ਕਰ ਸਕਦੇ ਸੀ ਉਹਨਾਂ ਨੂੰ ਸਪੋਰਟ ਵੀ ਕੀਤੀ। ਪਰ ਇਹ ਦੇਖਣ ਵਾਲਾ ਸੀ, ਉਹਨਾਂ ਨੇ ਕਿਹਾ ਵੀ ਸਿੱਖਾਂ ਨੂੰ ਅਸੀਂ ਪਹਿਲਾਂ ਹੀ ਰਿਸਪੈਕਟ ਕਰਦੇ ਹਾਂ ਔਰ ਹਮੇਸ਼ਾ ਹੀ ਕਿ, ਔਰ ਉਹਨਾਂ ਦਾ ਇਹ ਕਹਿਣਾ ਸੀ ਕਿ ਜੇ ਸਿੱਖ ਤੇ ਗੋਰਖੇ ਨਾ ਹੁੰਦੇ ਇੰਡੀਅਨ ਆਰਮੀ 'ਚ ਤਾਂ ਹੁਣ ਤੱਕ ਇਹਨਾਂ ਦਾ ਵਜੂਦ ਵੀ ਨਹੀਂ ਸੀ ਰਹਿਣਾ। ਪਰ ਉਹਨਾਂ ਨੇ ਕਿਹਾ ਇਸ ਮੌਕੇ ਜਦੋਂ ਕਿ ਜਿਹੜੇ ਇੰਡੀਆ ਦੇ ਹਿੰਦੂ ਤਵੀ ਵੀ ਸਾਨੂੰ ਗੋਰਖਾ ਬਹਾਦਰ ਕਹਿੰਦੇ ਸੀ, ਅੱਜ ਜਿਵੇਂ ਸਾਨੂੰ ਉਹ ਨਫ਼ਰਤ ਨਾਲ, ਹਕਾਰਤ ਨਾਲ ਦੇਖਦੇ ਨੇ ਔਰ ਜਿਵੇਂ ਕੁਝ ਥਾਵਾਂ ਤੇ ਸਾਡੇ ਤੇ ਅਟੈਕ ਵੀ ਹੋ ਰਹੇ ਨੇ, ਉਹਨਾਂ ਨੇ ਕਿਹਾ ਅਸੀਂ ਕਦੇ ਨਹੀਂ ਭੁੱਲਾਂਗੇ ਕਿ ਸਿੱਖ ਆ ਕੇ ਸਾਡੇ ਨਾਲ ਖਲੋਤੇ ਨੇ। ਸੋ ਚਾਹੀਦਾ ਤਾਂ ਇਹ ਸੀ ਕਿ ਵੀ ਇਹਨਾਂ ਨੂੰ ਇਹ ਸਬਕ ਹੁੰਦਾ ਹੈ ਕਿ ਜੋ ਕੁਝ ਜਾ ਕੇ ਸਾਲ 2020 ਚ ਨੇਪਾਲ ਨੇ ਕੀਤਾ, ਇਹਦੀਆਂ ਜੜ੍ਹਾਂ 2015 ਚ ਇਹਨਾਂ ਦੇ ਬਿਹੇਵੀਅਰ ਨਾਲ ਜੁੜੀਆਂ ਹੋਈਆਂ ਨੇ। ਤੇ ਜੋ ਹੁਣ ਇਹ 2020 ਚ ਕਰ ਰਹੇ ਨੇ ਨੇਪਾਲ ਨੂੰ ਹਰਟ ਕਰਨ ਦੇ ਲਈ, ਵਪਾਰਕ ਤੌਰ ਤੇ ਬੰਗਲਾਦੇਸ਼ ਨੂੰ ਵੀ ਹਰਟ ਕਰਨਗੇ ਕਿਉਂਕਿ ਬੰਗਲਾਦੇਸ਼ ਦਾ ਵੀ ਸਟਫ ਇਧਰ ਨੂੰ ਆਂਦਾ ਔਰ ਬੰਗਲਾਦੇਸ਼ ਕਿਉਂਕਿ ਪਾਕਿਸਤਾਨ ਦੇ ਨਾਲ ਵੀ ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਵੀ ਕਿਵੇਂ ਕਮਿਊਨੀਕੇਸ਼ਨ ਉਹਨਾਂ ਨੇ ਖੋਲੀ ਹੈ, ਚੀਨ ਦੇ ਨਾਲ ਵੀ ਉਹਨਾਂ ਨੇ ਜਿਹੜਾ ਆਪਣਾ ਰੱਖਿਆ ਹੀ ਹੋਇਆ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਔਰ ਦੂਸਰੇ ਤੇ। ਹੁਣ ਇਹ ਨੀਤੀ ਬਜਾਏ ਕਿ ਭਾਰਤ ਜਾਂ ਉਹਨਾਂ 'ਚ ਜੇ ਇਹਨੂੰ ਕਹਿੰਦੇ ਨੇ ਸੁੱਧ ਬੁੱਧ ਗਵਾ ਦੇਣਾ ਜਾਂ ਸੁੱਧ ਬੁੱਧ ਖੋ ਦੇਣਾ, ਜੇ ਉਹਨਾਂ ਨੂੰ ਅਕਲ ਹੋਏ ਫਿਰ ਉਹ ਇਹ ਸਮਝਦੇ ਕਿ ਨਹੀਂ, ਇਹ ਐਸੀਆਂ ਨੀਤੀਆਂ ਬਣਾਓ ਕਿ ਵੀ ਜੇ ਉਹ ਸਾਡੇ ਤੋਂ ਐਸਟ੍ਰੇਂਜ ਵੀ ਹੋਏ ਨੇ, ਸਾਥੋਂ ਥੋੜੀ ਵਿਥ ਵੀ ਪਈ ਹੈ, ਤੇ ਅਸੀਂ ਉਹਨਾਂ ਨੂੰ ਵਾਪਸ ਜਿੱਤੀਏ, ਵਿਨ ਬੈਕ ਕਰੀਏ। ਪਰ ਇਹ ਜਿਹੜੀ ਇਹਨਾਂ ਦੀ ਨੀਤੀ ਹੈ ਇਹ ਤਾਂ ਅਲਟੀਮੇਟਲੀ ਜਿਹੜਾ ਮਾੜਾ ਮੋਟਾ ਰਹਿੰਦਾ ਉਹ ਹੁਣ ਖੁੱਲ ਕੇ ਉਹਨਾਂ ਦੇ ਕੋਲ ਵੀ ਹੋਏਗਾ ਕਿ ਭਾਈ ਠੀਕ ਹੈ, ਜੇ ਤੁਸੀਂ ਇਸੇ ਹੀ ਕਰਤੂਤ ਦੇ ਮਾਲਕ ਹੋ ਤੇ ਫਿਰ ਜਿਹੜਾ ਸਾਡਾ ਵੀ ਤੁਹਾਡੇ ਨਾਲ ਪੱਕਾ ਬਹੁਤ ਘੱਟ ਹੈ। ਹੁਣ ਇਹ ਕਿੱਧਰ ਨੂੰ ਜਾਏਗੀ ਗੱਲ ਨਜ਼ਰ ਆ ਰਹੀ ਹੈ ਕਿ ਭਾਈ ਇਹ ਅਲਟੀਮੇਟਲੀ ਡੁੱਬ ਰਹੀ ਹੈ ਬੇੜੀ ਔਰ ਇਹਨਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਹੈ। ਮਲਾਹ ਤਾਂ ਹੈ ਹੀ ਕੋਈ ਨਹੀਂ ਸੀ, ਵੈਸੇ ਹੀ ਇਸ ਕਿਸਮ ਦੇ ਡੋਬਣ ਵਾਲੇ ਹੀ ਸੀ, ਵੱਟੇ ਹੀ ਪਾ ਰਹੇ ਨੇ ਇਹ ਆਪਣੀਆਂ। ਹਰ ਇਹਨਾਂ ਦਾ ਐਕਸ਼ਨ ਜਿਹੜਾ ਉਹ ਬੇੜੀਆਂ 'ਚ ਵੱਟੇ ਪਾਉਣ ਵਾਲਾ ਹੈ ਔਰ ਜਿਹਦੇ 'ਚ ਫਿਰ ਵੱਟੇ ਤੁਸੀਂ ਪਾਓਗੇ ਅਲਟੀਮੇਟਲੀ ਉਹ ਬੇੜੀ ਡੁੱਬਦੀ ਹੈ। ਔਰ ਜਿਵੇਂ ਤੁਸੀਂ ਕੋਰੋਨਾ ਅਪਡੇਟ ਕਹੀ ਹੈ, ਕੱਲ ਵੀ ਭਾਰਤ ਬਾਰੇ ਖਬਰ ਸੀ ਕਿ ਰਿਕਾਰਡ ਇੱਕ ਦਿਨ 'ਚ ਸਭ ਤੋਂ ਜ਼ਿਆਦਾ ਕੇਸ, ਆਲਮੋਸਟ 48,000 ਕੇਸ ਕੱਲ ਦੇ ਦਿਨ 'ਚ ਭਾਰਤ ਸੀ। ਟੋਟਲ ਕੇਸ ਦੁਨੀਆ 'ਚ 15,08,42,118 ਨੇ ਔਰ ਮੌਤਾਂ ਦੀ ਗਿਣਤੀ
6,39,892 ਹੈ। ਅਮਰੀਕਾ ਦੇ ਵਿੱਚ 4,02,27,594 ਟੋਟਲ ਕੇਸ ਨੇ ਜੀ ਔਰ 1,48,615 ਟੋਟਲ ਡੈਥਸ ਨੇ। ਰੋਜ਼ਾਨਾ ਜਦੋਂ ਮੈਂ ਦੇਖਦਾ ਤੇ ਡੈਥਸ ਦੀ ਫਿਗਰ 1000 1500 2000 ਵਧੀ ਹੁੰਦੀ ਹੈ। ਭਾਰਤ ਜਿਹੜਾ ਤੀਸਰੇ ਨੰਬਰ ਤੇ ਹੈ ਕੋਵਿਡ-19 ਕੇਸਿਸ ਇਸ ਵੇਲੇ 1,03,37,022 ਟੋਟਲ ਕੇਸ ਨੇ ਜੀ ਔਰ 31,406 ਮੌਤਾਂ ਜਿਹੜੀਆਂ ਰਿਕਾਰਡਡ ਨੇ। ਇਹਦੇ 'ਚ ਤੁਸੀਂ 10 ਟਾਈਮਸ ਹੋਰ ਮਿਲਾ ਸਕਦੇ ਹੋ। ਬਿਲਕੁਲ ਪਾਕਿਸਤਾਨ ਵੀ ਜਿਹੜਾ ਆਪਣੇ ਉਸੇ ਹੀ ਪਾਇਦਾਨ ਤੇ ਖੜਾ ਹੈ 12ਵੇਂ ਨੰਬਰ ਤੇ 2,70,400 ਟੋਟਲ ਕੇਸ ਨੇ। ਬਟ ਸਰਪ੍ਰਾਈਜ਼ਿੰਗਲੀ ਜੇ ਤੁਸੀਂ ਉਹਨਾਂ ਦੀ ਰੇਸ਼ੋ ਟੋਟਲ ਕੇਸਿਸ ਵਰਸਸ ਡੈਥਸ ਦੇਖੋ ਜੀ ਤੇ ਮੌਤਾਂ 5,763 ਨੇ, ਜਿਹਦੇ ਤੋਂ ਇਹ ਲੱਗਦਾ ਹੈ ਕਿ ਉੱਥੇ ਬਾਡੀ ਇਮਿਊਨਿਟੀ ਦਾ ਵੀ ਹੋ ਸਕਦਾ ਹੈ। ਬਟ ਮੈਨੂੰ ਲੱਗਦਾ ਹੈ ਕਿ ਵੀ ਟ੍ਰੀਟਮੈਂਟ ਟੈਸਟਿੰਗ ਵੀ ਹੈ ਜੀ ਔਰ ਟ੍ਰੀਟਮੈਂਟ ਵੀ ਹੈ। ਘੱਟੋ ਘੱਟ ਇੰਡੀਆ ਤੋਂ ਜ਼ਰੂਰ ਬੈਟਰ ਹੈ। ਹਾਲਾਂਕਿ ਪ੍ਰੈਜ਼ੀਡੈਂਟ ਟਰੰਪ ਇੱਥੇ ਬੋਸਟ ਕਰ ਰਹੇ ਨੇ ਕਿ ਜੀ ਸਭ ਤੋਂ ਜ਼ਿਆਦਾ ਟੈਸਟਿੰਗ ਜਾਂ ਅਮਰੀਕਾ ਕਰ ਰਿਹਾ ਜਾਂ ਇੰਡੀਆ ਕਰ ਰਿਹਾ। ਪਰ ਚਲੋ ਇਸ ਵੇਲੇ ਕਿਉਂਕਿ 4 ਮਹੀਨੇ ਰਹਿ ਗਏ ਨੇ ਇਲੈਕਸ਼ਨ ਨੂੰ, ਚੋਣਾਂ ਦੇ ਵਿੱਚ ਵੈਸੇ ਤਾਂ ਸਿਆਸੀ ਲੋਕ ਵੈਸੇ ਵੀ ਝੂਠ ਬੋਲਦੇ ਨੇ ਜੀ ਤੇ ਚੋਣਾਂ ਦੇ ਨੇੜੇ ਤੇੜੇ ਬੋਲਿਆ ਜਿਹੜਾ ਉਹ ਮੁਆਫੀ ਮਾਫੀ ਹੋ ਸਕਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਆਵਾਜ਼ ਜੇ ਤੁਸੀਂ ਚਾਹੁੰਦੇ ਹੋ ਕਿ ਇਸੇ ਤਰ੍ਹਾਂ ਹੀ ਬੁਲੰਦ ਰਹੇ ਕਿਉਂਕਿ ਇਹ ਹੱਕ ਸੱਚ ਇਨਸਾਫ ਦੀ ਆਵਾਜ਼ ਉਠਾ ਰਿਹਾ ਔਰ ਅਸੀਂ ਚਾਹਾਂਗੇ ਕਿ ਤੁਸੀਂ ਜੇ ਚਾਹੁੰਦੇ ਹੋ ਕਿ ਟੀਵੀ 84 ਇਸੇ ਤਰ੍ਹਾਂ ਹੀ ਇਸ ਆਵਾਜ਼ ਨੂੰ ਬੁਲੰਦ ਰੱਖੇ ਤਾਂ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਨ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਪ੍ਰੋਗਰਾਮ ਨੂੰ ਹੁਣ ਵਿਊਅਰਸ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ ਕਿ ਕਿਸ ਤਰ੍ਹਾਂ ਭਾਰਤ ਦੀ ਇੱਕ ਅਖਬਾਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਕੈਨੇਡਾ ਸਰਕਾਰ ਨੇ ਇੱਕ ਲਿਖਤੀ ਸਵਾਲ ਦੇ ਜਵਾਬ ਵਿੱਚ ਕਿਹਾ ਹੈ ਕਿ ਕੈਨੇਡਾ ਭਾਰਤ ਦੀ ਏਕਤਾ ਅਖੰਡਤਾ ਵਿੱਚ ਯਕੀਨ ਰੱਖਦਾ ਹੈ ਅਤੇ ਉਹ ਰੈਫਰੈਂਡਮ 2020 ਨੂੰ ਮਾਨਤਾ ਨਹੀਂ ਦਿੰਦਾ। ਸੋ ਇਉਂ ਲੱਗਦਾ ਹੈ ਕਿ ਜੋ ਭਾਰਤ ਸਰਕਾਰ ਹੈ ਉਹ ਘਬਰਾਈ ਹੋਈ ਹੈ ਔਰ ਆਪਣੇ ਹੀ ਜਾਲ ਵਿੱਚ ਫਸ ਰਹੀ ਹੈ। ਸੋ ਇਸ ਬਾਰੇ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ?
ਦੇਖੋ, ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਵੀ ਕਿਹਾ ਹੈ ਕਿ ਵੀ ਭਾਰਤ ਦੇ ਹਾਕਮਾਂ ਨੂੰ ਔਰ ਜੇ ਮਦਾਰੀ ਬਿਮਾਰ ਹੋਏ ਤੇ ਜ਼ਾਹਰ ਹੈ ਕਿ ਬੱਚਾ ਜਮੂਰਾ ਉਹਨੇ ਤਾਂ ਮਦਾਰੀ ਦੀ ਆਵਾਜ਼ ਬੋਲਣੀ ਹੁੰਦੀ ਹੈ, ਉਹ ਵੀ ਜਿਹੜਾ ਮੂੰਹ ਤੇ ਚਾਦਰ ਜਿਹੀ ਲਪੇਟੀ ਹੁੰਦੀ ਹੈ ਸੁੱਟ ਕੇ ਤੁਰ ਪੈਂਦਾ ਹੈ, ਕਹਿੰਦਾ ਭਾਈ ਕੋਈ ਨਹੀਂ, ਹੁਣ ਇੱਥੇ ਜਮੂਰੇ ਨਹੀਂ, ਜਾ ਕੇ ਕਿਸੇ ਹੋਰ ਦੇ ਜਮੂਰੇ ਬਣਦੇ। ਸੋ ਇਸ ਤਰ੍ਹਾਂ ਲੱਗਦਾ ਹੈ ਕਿ ਵੀ ਕਿਉਂਕਿ ਜਿਹੜੀ ਇਨਕਨਸਿਸਟੈਂਸੀ, ਝੂਠ ਦੇ ਉੱਤੇ ਮਬਨੀ ਸਾਰੀ ਫੋਰਨ ਪਾਲਿਸੀ ਔਰ ਜ਼ੁਲਮ ਜਿਹੜਾ ਘੱਟ ਗਿਣਤੀਆਂ ਨੂੰ ਦਬਾਉਣ ਦੇ ਲਈ, ਉਹਨਾਂ ਦੀਆਂ ਮੁੱਢਲੀਆਂ ਆਜ਼ਾਦੀਆਂ ਖੋਹਣ ਦੇ ਲਈ, ਔਰ ਜਿਸ ਦਾ ਪਿੰਚ ਹੁਣ ਜਿਹੜੀ ਹੈ ਉੱਥੇ ਜਿਹੜੀ ਲਿਬਰਲ ਕਲਾਸ, ਜਿਹੜੇ ਉੱਥੇ ਲਿਬਰਲ ਵੀ ਨੇ ਸਿੱਖਾਂ ਦੇ ਲਈ, ਉਹਨਾਂ ਨੇ ਵੀ ਕਦੇ ਹਾਂ ਦਾ ਨਾਰਾ ਨਹੀਂ ਮਾਰਿਆ। ਇਸ ਲਈ ਭੁਲੇਖਾ ਨਹੀਂ ਹੋਣਾ ਚਾਹੀਦਾ ਵੀ ਅਸੀਂ ਉਹਨਾਂ ਨੂੰ ਕੋਈ ਕ੍ਰੈਡੀਬਲ ਮੰਨਦੇ ਹਾਂ, ਪਰ ਫਿਰ ਵੀ ਉਸ ਕੌਨਟੈਕਸਟ ਦੇ ਵਿੱਚ ਇਹ ਉਹ ਕਲਾਸ ਜਿਹੜੀ ਹਿੰਦੂਤਵਾ ਨੂੰ ਘੱਟੋ ਘੱਟ ਚੈਲੰਜ ਕਰਦੀ ਸੀ ਕਿ ਜੀ ਇਹ ਅਸੀਂ ਕਨਸਟੀਟਿਊਸ਼ਨ ਦੇ ਥੱਲੇ ਜਿਉਣਾ ਹੈ ਜਾਂ ਦੂਜਾ, ਹੁਣ ਉਹ ਵੀ ਅੰਡਰ ਡਾਇਰੈਕਟ ਟਾਰਗੇਟ ਨੇ। ਹੁਣ ਉਹ ਮੁਲਕ ਜਿਸ ਨੇ ਐਮਨੈਸਟੀ ਇੰਟਰਨੈਸ਼ਨਲ ਔਰ ਦੂਸਰਿਆਂ ਨੂੰ ਅਲਾਉ ਨਾ ਕੀਤਾ ਹੋਏ ਸਿੰਸ 70s ਸਾਡੇ ਖਿੱਤੇ 'ਚ, ਪੰਜਾਬ 'ਚ, ਕਸ਼ਮੀਰ 'ਚ, ਜਿਹਨੇ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਵਾਲੀ ਇੰਟਰਨੈਸ਼ਨਲ ਡਿਸਪਿਊਟਡ ਟੈਰੀਟੋਰੀ ਜਿਹੜੀ ਜੰਮੂ ਕਸ਼ਮੀਰ ਹੈ, ਉਹਦੀਆਂ ਧੱਜੀਆਂ ਉਡਾਈਆਂ ਹੋਣ, ਜਿਹਨੂੰ ਆਲਰੇਡੀ US ਸਰਫ ਇਹਨਾਂ ਦੀ ਆਪਣੀ ਸਟੇਟ ਡਿਪਾਰਟਮੈਂਟ ਔਰ ਦੂਸਰੇ ਕੰਟਰੀ ਆਫ ਕੰਸਰਨ ਤੱਕ ਲੈ ਕੇ ਗਏ ਹੋਣ, ਜਿਹਦਾ ਮਤਲਬ ਬਲੈਕ ਲਿਸਟਡ ਹੈ, ਜਿਹਦੇ ਪ੍ਰਾਈਮ ਮਿਨਿਸਟਰ ਨੂੰ 2002 ਤੋਂ 2014 ਤੱਕ 12 ਸਾਲ ਅਮਰੀਕਾ ਜਾਂ ਯੂਰਪੀਅਨ ਕੰਟਰੀਜ਼ ਨੇ ਵਰਡ ਨਾ ਦਿੱਤਾ ਹੋਏ, ਔਰ ਇਹ ਅਮਰੀਕਾ ਦੇ ਵਿੱਚ ਜਿਹੜਾ ਲਾਅ ਹੈ ਇਸ ਲਈ ਪਾਬੰਦੀ ਵਾਲਾ ਇੱਕੋ ਇੱਕ ਉਹਦੇ ਤੇ ਹੀ ਅਪਲਾਈ ਕੀਤਾ ਹੋਇਆ ਮੋਦੀ ਤੇ, ਔਰ ਇਹਦੇ ਬਾਵਜੂਦ ਕਿਸੇ ਨੂੰ ਇਹ ਲੱਗੇ ਕਿ ਜੀ ਇੰਡੀਆ ਇੱਕ ਜਮਹੂਰੀਅਤ, ਇੱਕ ਡੈਮੋਕ੍ਰੇਸੀ, ਇੱਕ ਫਲਾਣਾ, ਔਰ ਇਹ ਵਰਤਾਰਾ ਇਹ ਨਹੀਂ ਹੈ ਕਿ ਵੀ ਇੱਕ ਥਾਂ ਤੇ ਰੁਕਿਆ ਹੋਇਆ ਹੈ ਜਾਂ ਉਹ ਹੋ ਗਿਆ, ਇਹ ਲਗਾਤਾਰਤਾ ਨਾਲ ਜਾਰੀ ਹੈ। ਅਸੀਂ ਕਸ਼ਮੀਰ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਅਸੀਂ ਅਖੀਰਲੇ ਸੈਗਮੈਂਟ 'ਚ ਅੱਜ ਵੀ ਗੱਲ ਕਰਾਂਗੇ ਕਿ ਕਿਵੇਂ ਉੱਥੇ ਪੂਰਾ ਇਜ਼ਰਾਈਲੀ ਮਾਡਲ ਜਿਹੜਾ ਉਹਨਾਂ ਨੇ ਫਲਸਤੀਨ ਦੇ ਵਿੱਚ ਲਾਗੂ ਕੀਤਾ, ਉਹਨੂੰ ਲਾਗੂ ਕੀਤਾ ਜਾ ਰਿਹਾ। ਪੰਜਾਬ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਕਿਵੇਂ 90 ਤੋਂ ਜ਼ਿਆਦਾ ਕੇਸ ਜਿਹੜੇ ਨੇ ਉਹ UAPA ਦੇ ਥੱਲੇ ਰਜਿਸਟਰਡ ਨੇ, ਔਰ ਇੱਕ ਖਬਰ ਜਿਹੜੀ ਪਿਛਲੇ ਦਿਨਾਂ 'ਚ ਸਾਰੀਆਂ ਪੰਜਾਬ ਦੀਆਂ ਪੰਥਕ ਧਿਰਾਂ, ਸਿਆਸੀ ਧਿਰਾਂ ਨੇ, ਕਿਵੇਂ ਲਵਪ੍ਰੀਤ ਸਿੰਘ ਨਾਂ ਦਾ ਨੌਜਵਾਨ ਜਿਸ ਨੂੰ ਜਿਹੜਾ ਉਹ ਇਸ ਸਾਰੇ ਦੇ ਰੈਫਰੈਂਡਮ 2020 ਦੇ ਨਾਲ ਜੋੜ ਕੇ ਫੜਿਆ ਗਿਆ, ਪੁੱਛਗਿੱਛ ਹੋਈ ਦੇ ਨਾਂ ਥੱਲੇ ਜੋ ਕੁਝ ਕੀਤਾ ਗਿਆ, ਹਾਲਾਂ ਇਹ ਕਿਹਾ ਜਾ ਰਿਹਾ ਕਿ ਜੋ ਜਦੋਂ ਆਇਆ ਉਹਨੇ ਸੁਸਾਈਡ ਕਰ ਲਿਆ, ਪਰ ਉਹਨਾਂ ਦੇ ਫੈਮਿਲੀ ਵੱਲੋਂ ਕਿਹਾ ਜਾ ਰਿਹਾ ਵੀ ਇਹ ਮਰਡਰ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਦੁਨੀਆ ਦੇ ਵਿੱਚ ਜਦੋਂ ਯੂਨਾਈਟਿਡ ਨੇਸ਼ਨ ਸੈਕੰਡ ਵਰਲਡ ਵਾਰ ਤੋਂ ਬਾਅਦ ਹੋਣ ਦੇ ਵਿੱਚ ਆਈ, ਇੱਕ ਗੱਲ ਬੜੀ ਕਲੀਅਰਲੀ ਸੀ, ਇਹ ਸੀ ਕਿ ਜੀ ਐਂਡ ਆਫ ਕਲੋਨੀਅਲਿਜ਼ਮ, ਜਿਸ ਕਿਸਮ ਦਾ ਬਸਤੀਵਾਦ 19ਵੀਂ ਸਦੀ ਜਿਹਦੇ ਚ ਯੂਰਪ ਦੀਆਂ ਪਾਵਰਸ ਨੇ ਦੌੜ ਕੇ, ਕਿਸੇ ਨੇ ਅਫਰੀਕਾ ਮੱਲਿਆ, ਕਿਸੇ ਨੇ ਏਸ਼ੀਆ ਮੱਲਿਆ, ਕੋਈ ਸਾਊਥ ਅਮਰੀਕਾ ਆ ਗਿਆ, ਕੋਈ ਲੈਟਿਨ ਅਮਰੀਕਾ ਚਲਾ ਗਿਆ, ਔਰ ਜਿਹੜਾ UN ਚਾਰਟਰ ਦੇ ਥੱਲੇ ਆਜ਼ਾਦੀ ਦੀ ਗੱਲ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਸੀ, ਉਹ ਕਲੋਨੀਅਲਿਜ਼ਮ ਨੂੰ ਨਕਾਰਨ ਵਾਲਾ ਸੀ ਕਿ ਭਾਈ ਇਹ, ਔਰ ਉਹਦੇ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਅਗਲੇ ਸਾਲਾਂ 'ਚ ਔਰ ਈਵਨ ਰੀਸੈਂਟ ਸਾਲਾਂ ਤੱਕ ਪਹੁੰਚਦੇ ਹਾਂ ਵੀ ਉਹ ਕੋਸੋਵੋ ਹੋਏ, ਬੋਗਨਵਿਲਾ ਹੋਏ, ਈਸਟ ਤੈਮੂਰ ਹੋਏ, ਉਹ ਆਜ਼ਾਦ ਹੋਏ ਨੇ ਜਿੱਥੇ ਕਿ UN ਨੇ ਜਿਹੜਾ ਪਲੇਬਿਸਾਈਡ ਕਰਵਾਏ, ਰਾਇਸ਼ੁਮਾਰੀ ਕਰਵਾਈ। ਲੇਕਿਨ ਇਹ ਸਿਧਾਂਤ ਮੰਨ ਲਿਆ ਗਿਆ UN ਚਾਰਟਰ ਦੇ ਵਿੱਚ ਕਿ ਮੁਲਕਾਂ ਜਿਹੜੀਆਂ ਕੌਮਾਂ ਨੇ ਉਹਨਾਂ ਕੋਲੇ ਹੱਕ ਹੈ ਕਿ ਉਹ ਰਾਇਸ਼ੁਮਾਰੀ ਰਾਹੀਂ ਜਿਹੜਾ ਉਹ ਆਪਣੀ ਕਿਸਮਤ ਦਾ ਫੈਸਲਾ ਕਰ ਸਕਦੀਆਂ। ਹੁਣ ਉਹਦੇ ਚ ਪ੍ਰੀ ਸੈਕੰਡ ਵਰਲਡ ਵਾਰ ਜਿਹੜੀ ਕਲੋਨੀਅਲਿਜ਼ਮ ਸੀ ਉਹਦੀ ਰੈਮੇਡੀ ਤਾਂ ਆਈ, ਪਰ ਜਿਹੜੀ ਪੋਸਟ ਕਲੋਨੀਅਲਿਜ਼ਮ ਮੈਪ ਮੇਕਿੰਗ ਕੀਤੀ ਇਹਨਾਂ ਯੂਰਪੀਅਨ ਪਾਵਰਸ ਨੇ, ਜਿਹਨਾਂ ਨੇ ਕਾਲੋਨੀਜ਼ ਬਣਾਈ ਸੀ, ਉਹਦੀ ਜਿਹੜੀ ਮਿਸਚੀਫ ਸ਼ੁਰੂ ਹੋਈ, ਉਹਦੇ ਚ ਜਿਹੜੀਆਂ ਕੌਮਾਂ ਫਸੀਆਂ, ਅਸੀਂ ਬ੍ਰਿਟਿਸ਼ ਕਲੋਨੀਅਲ ਮੈਪ ਮੇਕਿੰਗ ਜਿਹੜੀ ਰੈਡਕਲਿਫ ਦੇ ਨਾਂ ਥੱਲੇ 15 ਅਗਸਤ 1947 ਚ ਜਿਸ ਦੀ ਸ਼ੁਰੂਆਤ ਜਿਸ ਲਾਈਨ ਨੂੰ ਖਿੱਚਿਆ ਜਾਂਦਾ ਹੈ, ਔਰ ਉਹਦੇ ਚ ਕਿਵੇਂ ਉਹ ਨਾਰਥ ਈਸਟ ਦੀਆਂ ਨੈਸ਼ਨੈਲਿਟੀਜ਼ ਹੋਣ, ਸਿੱਖ ਕੌਮ ਹੋਏ ਜਿਹੜੀ ਇੱਕ ਬਰਾਬਰ ਇੱਕ ਧਿਰ ਸੀ, ਤੀਸਰੀ ਧਿਰ ਨੈਗੋਸ਼ੀਏਸ਼ਨ ਚ ਟ੍ਰਾਂਸਫਰ ਆਫ ਪਾਵਰ ਦੇ ਵੇਲੇ, ਔਰ ਇਸੇ ਤਰ੍ਹਾਂ ਇਹੀ ਮੈਪ ਮੇਕਿੰਗ ਜੇ ਤੁਸੀਂ ਮਿਡਲ ਈਸਟ ਝਗੜੇ, ਫਲਸਤੀਨ, ਦੂਜੇ ਤੀਜੇ ਦੇਖੋ, ਇਹ ਸਾਰੇ ਵੀ ਉਸ ਮੈਪ ਮੇਕਿੰਗ ਦਾ ਨਤੀਜਾ ਹੈ। ਅਫਰੀਕਾ ਦੇ ਵਿੱਚ ਵੀ ਇਹੀ ਕੁਛ ਹੈ, ਔਰ ਇਹ ਜਿਹੜੀਆਂ ਬਾਅਦ ਦੇ ਵਿੱਚ ਪਿਛਲੇ 70-72 ਸਾਲ 'ਚ
ਸਿਵਲ ਵਾਰਸ ਹੋਈਆਂ ਜਾਂ ਹੋ ਰਹੀਆਂ ਨੇ, ਜੀ। ਇਹ ਸਭ ਇਹ ਵੀ ਇਹਦੇ ਲਈ ਵੀ ਇਹੀ ਜ਼ਿੰਮੇਵਾਰ ਨੇ। ਹੁਣ ਇੱਕ ਮੈਕੈਨਿਜ਼ਮ ਜ਼ਰੂਰ ਦੇ ਦਿੱਤਾ UN ਚਾਰਟਰ ਨੇ ਕਿ ਭਾਈ ਜਿੱਥੇ ਵੀ ਕੋਈ ਕਨਫਲਿਕਟ ਹੁੰਦਾ ਹੈ ਅਗੇਂਸਟ ਦਾ ਬਿਗਰ ਸਟੇਟ, ਜਿੱਥੇ ਲੋਕ ਮਹਿਸੂਸ ਕਰਦੇ ਨੇ ਕਿ ਉਹਨਾਂ ਦੇ ਨਾਲ ਜਸਟਿਸ ਨਹੀਂ ਹੈ, ਜੀ। ਅੱਡ ਹੋਣਾ ਚਾਹੁੰਦੇ ਨੇ, ਲੋਕਾਂ ਨੂੰ ਇਹ ਰਾਈਟ ਦਿੱਤਾ ਜਾਏ। ਬਿਲਕੁਲ। ਹੁਣ ਜਿਸ ਕੈਨੇਡਾ ਮੁਲਕ ਦੇ ਹਵਾਲੇ ਨਾਲ ਅਸੀਂ ਇਹ ਗੱਲ ਕਰ ਰਹੇ ਹਾਂ, ਇਸ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਸਮਝਦੇ ਹਾਂ ਕਿ ਸਿਕਸ ਫਾਰ ਜਸਟਿਸ ਨੇ ਭਾਰਤੀ ਸੋ ਕਾਲਡ ਡੈਮੋਕ੍ਰੇਸੀ ਦਾ ਜਿਹੜਾ ਅਗਲੀ ਫੇਸ ਹੈ ਉਹ ਦੁਨੀਆ ਦੇ ਵਿੱਚ ਅਨਕਵਰ ਕੀਤਾ ਹੈ, ਬਿਲਕੁਲ। ਬੇਨਕਾਬ ਬੇਨਕਾਬ ਜਾਂ ਕਰ ਉਸ ਦਿੱਤਾ। ਮਖੌਟੇ ਨੂੰ ਲਾਇਆ। ਜੀ। ਕਿਉਂਕਿ ਜਦੋਂ ਲੇਟ 70s ਅਰਲੀ 80s ਸਾਡੀ ਸਟਰਗਲ ਜਿਹੜੀ ਧਰਮ ਯੁੱਧ ਮੋਰਚੇ ਦੇ ਥੱਲੇ ਜਾਂ ਅਨੰਦਪੁਰ ਸਾਹਿਬ ਦੇ ਮਤੇ ਨਾਲ ਜੋੜ ਕੇ ਹੋਈ, ਉਹਦਾ ਬਿਲਕੁਲ ਪੀਸਫੁਲ, ਲੇਕਿਨ ਟੈਂਕਾਂ ਤੋਪਾਂ ਨਾਲ ਹਮਲਾ, ਇੱਕ ਨਸਲਕੁਸ਼ੀ ਤੋਂ ਬਾਅਦ ਦੂਸਰੀ ਨਸਲਕੁਸ਼ੀ, ਜੀ। ਜ਼ਾਹਰ ਹੈ ਡਿਫੈਂਸ ਦੇ ਵਿੱਚ ਸਿੰਘਾਂ ਨੇ ਹਥਿਆਰ ਚੁੱਕੇ, ਉਹਨੂੰ ਸਾਰੀ ਮੂਵਮੈਂਟ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਇਆ ਗਿਆ। ਜੀ। ਹੁਣ ਰੈਫਰੈਂਡਮ 2020 ਦਾ ਕਨਸੈਪਟ ਐਜ਼ ਪਰ UN ਚਾਰਟਰ, ਐਜ਼ ਪਰ ਇੰਟਰਨੈਸ਼ਨਲ ਲਾਅ ਬੜਾ ਕਲੀਅਰਲੀ ਡਿਫਾਈਨ ਕਰਦਾ ਹੈ ਕਿ ਭਾਈ ਜਿਹੜੇ ਪੰਜਾਬ ਦੇ ਭਾਰਤੀ ਕਬਜ਼ੇ ਵਾਲਾ ਪੰਜਾਬ ਹੈ ਔਰ ਸਿੱਖ ਕੌਮ ਦੁਨੀਆ ਭਰ ਦੇ ਵਿੱਚ ਇਹ ਫੈਸਲਾ ਲਏਗੀ ਕਿ ਕੀ ਕਰਨਾ ਹੈ, ਸਾਡੇ ਕੋਲ ਹੱਕ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਨਾ ਇਹ UN ਸਪਾਂਸਰਡ ਹੈ, ਨਾ ਹੀ ਕੋਈ ਇੰਡੀਅਨ ਸਟੇਟ ਜਾਂ ਜਿਹੜੀ ਧਿਰ ਹੈ ਉਹਦੇ ਨਾਲ ਕੋਈ ਨੈਗੋਸ਼ੀਏਸ਼ਨ 'ਚੋਂ ਹੈ, ਜਿਹਨੂੰ ਨਾਨ ਬਾਈਂਡਿੰਗ ਕਿਹਾ ਜਾਂਦਾ ਹੈ। ਇਹ ਲੋਕਾਂ ਦੀ ਰਾਏ ਹੈ ਔਰ ਇਹਦੇ 'ਚ ਹੱਕ ਹੈ ਹਰ ਇੱਕ ਨੂੰ ਆਪਣਾ ਕਰਨ ਦਾ। ਹੁਣ ਜਿਹੜਾ ਕੈਨੇਡਾ ਮੁਲਕ ਜਿਹਨੇ ਖੁਦ ਜਿਹੜੇ ਸੈਪਰੇਟਿਸਟ ਜਿਨ੍ਹਾਂ ਨੂੰ ਕਹਿੰਦੇ ਸੀ ਫ੍ਰੈਂਚ, ਉਹਨਾਂ ਦੀ ਮੰਗ ਦੇ ਉੱਤੇ 2 ਵਾਰ ਰੈਫਰੈਂਡਮ ਕਰਵਾਇਆ ਹੋਇਆ, ਕਿਊਬੈਕ ਦੇ ਵਿੱਚ 1980 ਦੇ ਵਿੱਚ, 1995 ਦੇ ਵਿੱਚ। ਜੇ UN ਚਾਰਟਰ ਇਸ ਗੱਲ ਨੂੰ ਮੰਨਦਾ ਹੈ ਤੇ ਜ਼ਾਹਰ ਹੈ ਕੈਨੇਡਾ ਨੇ ਵੀ ਇਸ ਨੂੰ ਮਾਨਤਾ ਦਿੱਤੀ, ਟਵਾਈਸ ਆਪਣੀ ਟੈਰੀਟਰੀ 'ਚ ਦਿੱਤੀ। ਔਰ ਉਸ ਸਾਰੇ ਦੇ ਥੱਲੇ ਜੇ ਅਮਰੀਕਾ 'ਚ ਅਸੀਂ ਫਸਟ ਅਮੈਂਡਮੈਂਟ ਦਾ ਇਸਤੇਮਾਲ ਕਰਦੇ ਹਾਂ, ਆਪਣੀ ਗੱਲ ਕਹਿੰਦੇ ਹਾਂ, ਜੋ ਕਹਿਣਾ ਚਾਹੁੰਦੇ ਹਾਂ, ਕੈਨੇਡਾ ਦੇ ਵਿੱਚ ਚਾਰਟਰ ਆਫ ਰਾਈਟਸ ਉਹ ਹੱਕ ਦਿੰਦਾ ਹੈ। ਹੁਣ ਜਦੋਂ ਕਿ ਰੈਫਰੈਂਡਮ 2020 ਜਿਹੜਾ ਜੁਲਾਈ ਉਹਨਾਂ ਨੇ ਉਹਦੀ ਰਜਿਸਟ੍ਰੇਸ਼ਨ 4 ਜੁਲਾਈ ਤੋਂ ਸ਼ੁਰੂ ਕੀਤੀ, ਨਵੰਬਰ 'ਚ ਉਹਨੂੰ ਕਰਨ ਦਾ ਐਲਾਨ ਕੀਤਾ ਹੋਇਆ ਹੈ। ਇਸ ਹੱਦ ਤੱਕ ਭਾਰਤੀ ਹਾਕਮ ਔਰ ਉਹਨਾਂ ਦਾ ਇਹ ਸਾਰਾ ਅਮਲਾ ਫੈਲਾ ਜਿਹੜਾ ਇੱਥੇ ਬਾਹਰ ਬੈਠੇ ਉਹਨਾਂ ਦੇ ਐਮਬੈਸੀਆਂ, ਹਾਈ ਕਮਿਸ਼ਨ, ਕੌਂਸੂਲੇਟ ਜਿਹੜੇ ਨੇ ਉਹ ਹੜਬੜਾਏ ਹੋਏ ਨੇ, ਘਬਰਾਏ ਹੋਏ ਨੇ ਕਿ ਉਹ ਹਰ ਸਿਚੁਏਸ਼ਨ ਨੂੰ ਉੱਥੇ ਉਹਨਾਂ ਨੇ ਜਿਸ ਅੰਦਾਜ਼ ਸਿਕਸ ਫਾਰ ਜਸਟਿਸ ਨੂੰ, ਜਿਹੜੀ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ, ਪੀਸਫੁਲੀ ਐਡਵੋਕੇਸੀ ਕਰਦੀ ਹੈ ਖਾਲਿਸਤਾਨ ਦੇ ਕਾਜ਼ ਦੀ, ਉਹਨੂੰ ਟੈਰਰਿਸਟ ਆਰਗੇਨਾਈਜੇਸ਼ਨ ਬਣਾਇਆ। 4 ਐਕਟਿਵਿਸਟ ਜਿਹੜੇ ਨੇ ਸਿਕਸ ਫਾਰ ਜਸਟਿਸ ਦੇ, ਉਹਨਾਂ ਨੂੰ ਦਹਿਸ਼ਤਗਰਦ ਬਣਾਇਆ। ਔਰ ਜਿਸ ਕਿਸਮ ਦੀਆਂ ਰਿਪਰੈਸਿਵ ਪਾਲਿਸੀਜ਼ ਪੰਜਾਬ ਹੋਏ, ਦਿੱਲੀ ਹੋਏ, ਜੰਮੂ ਕਸ਼ਮੀਰ ਦੇ ਹਵਾਲੇ ਨਾਲ, ਹਰਿਆਣਾ, ਯੂਪੀ, ਜਿੱਥੇ ਇੱਕ ਅਟੈਂਪਟ ਹੈ ਕਿ ਭਾਈ ਲੋਕਾਂ ਨੂੰ ਇਹ ਹੱਕ ਮਿਲੇ ਪੀਸਫੁਲੀ, ਉੱਥੇ ਜੋ ਚੱਲ ਰਿਹਾ ਉਹ ਸਾਹਮਣੇ ਆ ਰਿਹਾ ਐਵਰੀ ਡੇ। ਉਹਨਾਂ ਨੇ ਕਿਸ ਕਿਸਮ ਦੀ ਜਿਹੜੀ ਹੈ ਹਰਾਸਮੈਂਟ ਲਾਈਨ ਰੱਖੀ ਹੋਈ ਹੈ। ਹੁਣ ਅਸੀਂ ਇਹ ਦੇਖਦੇ ਹਾਂ ਕਿ ਵੀ ਘੱਟੋ ਘੱਟ ਡਾਇਸਪੋਰਾ 'ਚ ਪੀਸਫੁਲੀ ਸਿੱਖ ਇਸ ਹੱਕ ਦਾ ਇਸਤੇਮਾਲ ਕਰਨਗੇ ਔਰ ਇਸ ਦੇ ਲਈ ਇੱਕ ਐਂਥੂਸੀਆਜ਼ਮ ਹੈ। ਹੁਣ ਉਹਨਾਂ ਨੂੰ ਇਹਨੂੰ ਕਹਿੰਦੇ ਨੇ ਓਵਰ ਰਿਐਕਟ ਕਰਨਾ ਵੀ, ਹਾਈਪਰ ਵੀ, ਔਰ ਇਹ ਦੱਸਣ ਦੇ ਲਈ ਕਿ ਵੀ ਇਸ ਕੋਈ ਸ਼ੱਕ ਨਹੀਂ ਹੈ ਕਿ ਕੈਨੇਡਾ ਦੀ ਮੌਜੂਦਾ ਗਵਰਨਮੈਂਟ, ਲਿਬਰਲ ਗਵਰਨਮੈਂਟ, ਭਾਵੇਂ ਹੁਣ ਬਣੀ ਹੈ ਜਾਂ ਪਹਿਲਾਂ ਬਣੀ ਹੈ, ਕਦੇ ਵੀ ਉਹਨਾਂ ਨੇ ਖਾਲਿਸਤਾਨ ਦੀ ਹਮਾਇਤ ਨਹੀਂ ਕੀਤੀ ਹੈ। ਕਿਉਂਕਿ ਇਸ਼ੂ ਵੀ ਜਿਹੜਾ ਹੈ ਜੇ ਕੈਨੇਡਾ ਦੇ ਵਿੱਚ ਔਰ ਇਸ ਤੋਂ ਪਹਿਲਾਂ ਜਿਹੜੀਆਂ ਹਰਪਰ ਦੀ ਸਰਕਾਰ ਸੀ ਜਾਂ ਦੂਜੇ ਵੀ ਜਦੋਂ ਭਾਰਤ ਦੇ ਦੌਰੇ ਤੇ ਗਏ, ਇੰਡੀਅਨਸ ਨੂੰ ਤਕਲੀਫ ਇਹ ਹੈ ਵੀ ਬਾਹਰ ਬੈਠੇ ਸਿੱਖ ਆਜ਼ਾਦੀ ਨਾਲ ਖਾਲਿਸਤਾਨ ਕਿਉਂ ਕਹਿੰਦੇ ਨੇ। ਸੋ ਉਹਨਾਂ ਤੇ ਕੋਸ਼ਿਸ਼ ਕੀਤੀ ਗਈ ਪਹਿਲੇ ਪ੍ਰਾਈਮ ਮਿਨਿਸਟਰਸ ਦੇ ਵੀ ਕਿ ਜੀ ਇਹ ਜਿਹੜਾ ਖਾਲਿਸਤਾਨ ਦੀ ਮੰਗ ਕਰਨ, ਇਹਨਾਂ ਦੇ ਖਿਲਾਫ ਕਾਰਵਾਈ ਕਰੋ। ਔਰ ਇਵੈਂਚੁਅਲੀ ਉਹਨਾਂ ਨੇ ਕਿਹਾ ਵੀ ਐਜ਼ ਲੌਂਗ ਐਜ਼ ਇਹ ਪੀਸਫੁਲ ਹੈ, ਚਾਰਟਰ ਆਫ ਰਾਈਟਸ ਦੇ ਥੱਲੇ ਉਹਨਾਂ ਦਾ ਹੱਕ ਹੈ, ਅਸੀਂ ਨਹੀਂ ਰੋਕ ਸਕਦੇ। ਔਰ ਇਹੀ ਗੱਲ ਜਸਟਿਨ ਟਰੂਡੋ ਦੀ ਨੀਤੀ ਵੀ ਰਹੀ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਜਸਟਿਨ ਟਰੂਡੋ ਦੀ ਵਿਜ਼ਿਟ ਨੂੰ ਸੈਬੋਟਾਜ ਕੀਤਾ ਗਿਆ, ਬਦਨਾਮ ਕੀਤਾ ਗਿਆ, ਭਾਰਤ ਦੌਰੇ ਨੂੰ, ਸਿੱਖ ਵਜ਼ੀਰਾਂ ਨੂੰ ਔਰ MPs ਨੂੰ, ਉਹਦਾ ਕਿਤੇ ਨਾ ਕਿਤੇ ਅਸਰ ਇਹ ਕਬੂਲਿਆ ਇਸ ਹਕੂਮਤ ਨੇ ਕਿ ਦੁਬਾਰਾ ਜਦੋਂ ਇੱਕ ਤਾਂ ਮਾਈਨੋਰਿਟੀ ਗਵਰਨਮੈਂਟ ਹੈ। ਸੋ ਲੇਕਿਨ ਅਜੇ ਤੱਕ ਐਸਾ ਕੁਝ ਵੀ ਕੈਨੇਡਾ ਸਰਕਾਰ ਦੇ ਲੈਵਲ ਤੋਂ ਨਹੀਂ ਆਇਆ ਹੈ ਜਿਹਦੇ 'ਚ ਉਹਨਾਂ ਨੇ ਇਸ ਬੇਸਿਕ ਹੱਕ ਨੂੰ ਡਿਨਾਈ ਕਰਨ ਦੀ ਗੱਲ ਕੀਤੀ ਹੋਏ ਜੀ ਕਿ ਤੁਹਾਨੂੰ ਫਰੀडम ਆਫ ਐਕਸਪ੍ਰੈਸ਼ਨ ਦਾ ਹੱਕ ਨਹੀਂ ਹੈ,
ਤੁਸੀਂ ਰੈਫਰੈਂਡਮ 2020 ਚ ਪਾਰਟਿਸਿਪੇਟ ਨਹੀਂ ਕਰ ਸਕਦੇ। ਜੀ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਥੋੜਾ ਬਹੁਤ ਇਹਨਾਂ ਦੀਆਂ ਏਜੰਸੀਆਂ ਨੂੰ ਪਲੀਜ਼ ਕਰਨ ਲਈ ਦੋ ਸਿੱਖਾਂ ਨੂੰ ਨੋ ਫਲਾਈ ਜ਼ੋਨ ਚ ਲਿਆਣਾ ਜਾਂ ਇੱਕ ਹੋਰ ਜਿਹੜੀ ਡਾਕੂਮੈਂਟੇਸ਼ਨ ਆਲਮੋਸਟ ਸਿੱਖ ਲਫ਼ਜ਼ ਦੀ ਦਹਿਸ਼ਤਗਰਦ ਨਾਲ ਜੋੜਨ ਤੱਕ ਇਹ ਜਾਣ ਵਾਲੇ ਸੀ, ਉਹਨੂੰ ਕੈਨੇਡੀਅਨ ਸਿੱਖਾਂ ਨੇ ਰੋਕਿਆ ਆਪਣੀ ਤਾਕਤ ਦੇ ਨਾਲ। ਜੀ। ਪਰ ਇਹਨਾਂ ਦੇ ਜਿਹੜੇ ਏਜੰਟ ਨੇ, ਜਿਹੜੇ ਰਾਹ ਦੇ, ਔਰ ਜਿਹੜੀ ਇਹ ਸਟੋਰੀ ਜਿਹਦੇ ਕਰਕੇ ਅੱਜ ਇਹ ਡਿਸਕਸ਼ਨ ਦਾ ਹਿੱਸਾ ਹੈ ਇਹ ਟੌਪਿਕ, ਇਹ ਅਨਿਰੁੱਧ ਭੱਟਾਚਾਰੀਆ ਜੀ। ਪੇਡ ਰਾਹ ਔਰ ਆਈਬੀ ਦਾ, ਜਿਹਨੇ ਖੁਦ ਇਹਨੂੰ ਮੰਨਿਆ, ਉਹਨਾਂ ਦੀਆਂ ਇਹਦੀ ਵਾਈਫ ਬੱਚਾ ਬਾਹਰ ਹੈ, ਇੱਥੇ ਕੈਨੇਡਾ ਚ ਨੇ, ਇਹ ਹੋਣਾ ਚਾਹੁੰਦਾ ਸੀ। ਔਰ ਇਹਨੂੰ ਜਦੋਂ ਇਹਨੂੰ ਇੰਟਰਵਿਊ ਕੀ ਉਹਨਾਂ ਨੇ ਦੇਖਿਆ ਵੀ ਇਹ ਤਾਂ ਬੰਦਾ ਇਹਨਾਂ ਦਾ, ਔਰ ਇਹਨੇ ਕਿਹਾ ਜੀ ਹਾਂ ਮੈਨੂੰ ਰਾਹ ਨੇ ਆਈਬੀ ਨੇ ਬਰੀਫ ਵੀ ਕੀਤਾ, ਇਹ ਹਾਲਾਂਕਿ ਉਹਨੇ ਡਿਨਾਈ ਕੀਤਾ ਮੈਂ ਨਹੀਂ ਪੈਸੇ ਨਹੀਂ ਲੈਂਦਾ, ਮੈਂ ਇਹ ਤਾਂ ਕਰਨਾ ਹੀ ਹੁੰਦਾ। ਹੁਣ ਇਹਦੇ ਬਾਵਜੂਦ ਇਹ ਇਸ ਹੱਦ ਤੱਕ ਇਸ ਵੇਲੇ ਬੌਂਦਲੇ ਹੋਏ ਨੇ ਕਿ ਜਿਹੜਾ ਆਲਰੇਡੀ ਤੁਹਾਡਾ ਜੇ ਤੁਸੀਂ ਕਰਾਣੀ ਹੈ ਸਟੋਰੀ ਪਲਾਂਟ ਕਿਸੇ ਨਵੇਂ ਬੰਦੇ ਦੇ ਨਾਂ ਥੱਲੇ ਕਰਾਓ, ਜਾਂ ਜਿਵੇਂ ਬਹੁਤ ਸਾਰੇ ਮੀਡੀਆ 'ਚ ਫਰੋਮ ਏ ਰਿਲਾਇਬਲ ਸੋਰਸ ਜਾਂ ਦੂਜਾ ਉਹ ਤੁਹਾਡੇ ਏਜੰਟ ਤੋਂ ਕੀਤੀ ਸਟੋਰੀ ਪਲਾਂਟ ਹੀ ਤੁਹਾਡੀ ਸਟੋਰੀ ਹੈ। ਹੁਣ ਇਸ ਸਟੋਰੀ ਦਾ ਲੁਬੇ ਲੁਬਾਬ ਕੀ ਹੈ ਕਿ ਇਹਨਾਂ ਨੇ ਹਿੰਦੁਸਤਾਨ ਟਾਈਮਜ਼ ਦੇ ਵਿੱਚ ਸਟੋਰੀ ਪਲਾਂਟ ਹੁੰਦੀ ਹੈ, ਫਿਰ ਉਹਨੂੰ ਬਾਕੀ ਮੀਡੀਆ ਚੁੱਕਦਾ ਹੈ, ਫਿਰ ਕਹਿਣਗੇ ਜੀ ਬੱਲੇ ਬੱਲੇ ਦੇਖੋ ਕੈਨੇਡਾ ਵੀ ਖਿਲਾਫ ਹੋ ਗਿਆ। ਹੁਣ ਇਸ ਸਟੋਰੀ ਦੇ ਮੁਤਾਬਕ ਇਹ ਹੈ, ਔਰ ਇਹਦਾ ਹੈਡਲਾਈਨ ਇਹਨਾਂ ਨੇ ਦਿੱਤਾ ਹੈ, ਕੈਨੇਡਾ ਟੂ ਨਾਟ ਰੈਕਗਨਾਈਜ਼ ਰਿਜ਼ਲਟਸ ਆਫ ਪੰਜਾਬ 2020 ਰੈਫਰੈਂਡਮ ਆਰਗੇਨਾਈਜ਼ਡ ਬਾਈ ਐਸਐਫਜੇ। ਵੀ ਕੈਨੇਡਾ ਨੂੰ ਪੁੱਛਿਆ ਕਿਨੇ, ਜਾਂ ਕੈਨੇਡਾ ਦੀ ਹੈਸੀਅਤ ਵੀ ਇਸ ਮਾਮਲੇ 'ਚ ਕੀ ਹੈ ਕਿ ਵੀ ਉਹ ਰੈਕਗਨਾਈਜ਼ ਕਰੇ ਜਾਂ ਨਾ, ਤੇ ਇਸ਼ੂ ਹੀ ਨਹੀਂ ਹੈ। ਜਦੋਂ ਇਹ ਨਾਨ ਬਾਈਂਡਿੰਗ ਹੈ, ਗਵਰਨਮੈਂਟ ਦੀ ਰੈਕਗਨੀਸ਼ਨ ਦਾ ਸਵਾਲ ਕਿੱਥੋਂ ਆਇਆ? ਬਿਲਕੁਲ। ਸੋ ਲੇਕਿਨ ਪ੍ਰਭਾਵ ਇਹ ਦੇਣਾ ਚਾਹੁੰਦੇ ਨੇ ਜੀ ਜਿਵੇਂ ਕੈਨੇਡਾ ਸਰਕਾਰ ਖਿਲਾਫ ਹੋ ਗਈ ਖਾਲਿਸਤਾਨ ਦੇ ਮੁੱਦੇ ਦੇ, ਜਾਂ ਕੈਨੇਡਾ ਸਰਕਾਰ ਖਿਲਾਫ ਹੋ ਗਈ ਰੈਫਰੈਂਡਮ 2020 ਦੇ। ਔਰ ਇਹ ਖਬਰ ਉਹਨਾਂ ਨੇ ਇਹ ਬਣਾਈ ਕਿ ਵੀ ਇਹ responding to queries from Hindustan Times about Canadian government stand on referendum scheduled for November this year aimed at carving out a separate state of Punjab from India, a spokesperson of the country's foreign ministry stated in an email response, ਇਹਨਾਂ ਨੇ email ਚ ਸਵਾਲ ਪੁੱਛਿਆ ਹੈ, ਸਵਾਲ ਤਾਂ ਐਗਜ਼ੈਕਟ ਨਹੀਂ ਦਿੱਤਾ ਵੀ ਕੀ ਹੈਗਾ, ਤੇ ਉਹਨੇ ਕਿਹਾ ਜੀ ਉਹਨਾਂ ਨੇ ਰਿਸਪੌਂਡ ਕੀਤਾ ਹੈ, Canada respects the sovereignty, unity and territorial integrity of India and the government of Canada will not recognize the referendum। ਹੁਣ ਜ਼ਾਹਰ ਹੈ ਕੈਨੇਡਾ ਦੇ ਸਬੰਧ ਇੰਡੀਆ ਦੇ ਨਾਲ ਨੇ, ਉਹਨਾਂ ਨੇ ਇਹ ਤਾਂ ਨਹੀਂ ਕਹਿਣਾ ਵੀ ਅਸੀਂ ਤੁਹਾਡਾ ਮੁਲਕ ਤੋੜਨਾ, ਕੋਈ ਵੀ ਨਹੀਂ ਕਹਿੰਦਾ, ਜਿਨ੍ਹਾਂ ਨੇ ਤੋੜੇ ਨੇ ਉਹ ਵੀ ਨਹੀਂ ਕਹਿੰਦੇ, ਉਹ ਵੀ ਕਹਿੰਦੇ ਨੇ ਜੀ ਨਾ 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 ਸ਼ਾਂਤੀ ਰੱਖੋ ਸ਼ਾਂਤੀ। ਤੇ ਨਾਲ ਉਹਨਾਂ ਨੇ ਕਿਹਾ ਵੀ ਵਿਲ ਨਾਟ ਰੈਕਗਨਾਈਜ਼ ਦਾ ਰੈਫਰੈਂਡਮ, ਰੈਕਗਨਾਈਜ਼ ਤਾਂ ਵੀ ਕੈਨੇਡਾ ਗਵਰਨਮੈਂਟ ਕਰਵਾ ਰਹੀ ਹੋਏ। ਲੇਕਿਨ ਤੁਸੀਂ ਜੇ ਇਸ ਸਟੋਰੀ ਨੂੰ ਜਿਹੜੇ ਉੱਥੇ ਗਲੀਬਲ ਕਿਸਮ ਦੇ ਲੋਕ ਨੇ ਜਾਂ ਇੱਥੇ ਉਹਨਾਂ ਨੇ ਦੇਖੋ ਜੀ ਇਹ ਹੋ ਗਿਆ, ਔਰ ਮੈਂ ਸਮਝਦਾ ਵੀ ਇਸ ਦੇ ਉੱਤੇ ਬਿਲਕੁਲ ਠੀਕ ਰਿਸਪੌਂਡ ਕੀਤਾ ਗੁਰਪਤਵੰਤ ਸਿੰਘ ਪੰਨੂ ਹੋਰਾਂ ਨੇ। ਉਹਨਾਂ ਨੇ ਇਸ ਦੇ ਉੱਤੇ ਬਿਲਕੁਲ ਜਿਹੜੀ ਕੋਟ ਅਨਕੋਟ ਹੈ, ਗੁਰਪਤਵੰਤ ਸਿੰਘ ਪੰਨੂ said they were not seeking recognition of the right of freedom of expression from the Trudeau government since it was guaranteed by Canadian Charter of Rights and Freedom। He went on to say that such political statements hold no water। ਕਿ ਵੀ ਅਸੀਂ ਕੈਨੇਡੀਅਨ ਗਵਰਨਮੈਂਟ ਤੋਂ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਹੈ, ਕੈਨੇਡੀਅਨ ਚਾਰਟਰ ਆਫ ਰਾਈਟਸ ਜਿਹੜਾ ਸਾਨੂੰ ਦਿੰਦਾ ਹੈ, ਉਸ ਦੇ ਲਈ ਅਸੀਂ ਰੈਕਗਨੀਸ਼ਨ ਤਾਂ ਨਹੀਂ ਮੰਗੀ ਇਹਨਾਂ ਤੋਂ, ਇਹ ਸਾਡਾ ਹੱਕ ਹੈ। ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਵੀ ਆ ਜਿਹੜੀਆਂ ਜਬਰੀਆਂ ਮਾਰ ਰਹੇ ਨੇ ਇਹਨਾਂ ਦਾ ਕੋਈ ਬੇਸ ਨਹੀਂ ਹੈ। ਸੋ ਅਸੀਂ ਬਿਲਕੁਲ ਸਪੋਰਟ ਕਰਦੇ ਹਾਂ ਇਸ ਲਾਈਨ ਨੂੰ, ਔਰ ਅਸੀਂ ਸਮਝਦੇ ਹਾਂ ਕਿ ਇਹ ਹੈ ਇੱਕ ਪਾਸੇ ਇਹ ਰੈਟਲਡ ਨੇ, ਬੌਂਦਲੇ ਹੋਏ ਨੇ, ਦੂਸਰੇ ਪਾਸੇ ਮਿਸ ਇਨਫੋਰਮੇਸ਼ਨ ਕੈਂਪੇਨ ਹੈ, ਔਰ ਇਸ ਸਾਰੇ ਨੂੰ ਮੈਂ ਸਮਝਦਾ ਹਾਂ ਕਿ ਵੀ ਪੂਰੇ ਜ਼ੋਰ ਦੇ ਨਾਲ ਨਕਾਰਨਾ ਚਾਹੀਦਾ ਹੈ। ਇਹ ਗੱਲ ਇਹ ਵੀ ਸਾਬਤ ਕਰਦੀ ਹੈ ਕਿ ਜੇ ਇੱਥੇ 13,000 ਮੀਲ ਦੂਰ ਬੈਠੇ ਆ ਜਿਹੜੇ ਸਾਡੇ ਮੁਲਕਾਂ ਦੇ ਵਿੱਚ, ਇਹਨਾਂ ਮੁਲਕਾਂ ਦੇ ਰਾਈਟਸ ਦੇ ਵਿੱਚ ਇਹ ਲੋਕ ਜਿਹੜੇ ਨੇ ਇੰਟਰਫੀਅਰ ਇਸ ਹੱਦ ਤੱਕ ਕਰ ਰਹੇ ਨੇ, ਤੇ ਫਿਰ ਇਸ ਤੋਂ ਅੰਦਾਜ਼ਾ ਲਾਣਾ ਕਿ ਭਾਈ ਕਿਵੇਂ ਇਹਨਾਂ ਦੀਆਂ ਐਮਬੈਸੀਆਂ ਕੌਂਸੂਲੇਟ ਕੰਮ ਕਰਦੇ ਨੇ। ਔਰ ਇਹਦੇ ਨਾਲ ਰਿਲੇਟਡ ਇੱਕ ਖਬਰ ਜਿਹੜੀ ਕਿਵੇਂ ਅਮਰੀਕਾ 'ਚ ਵੀ ਜਿਹੜਾ ਇੱਕ ਖਬਰ ਹੈ ਕੱਲ ਦੀ, 1 ਪਾਕਿਸਤਾਨੀ 2 ਇੰਡੀਅਨ origin persons in US blacklisted for anti-India activities। ਔਰ ਇਹ ਉਹਨਾਂ ਨੇ ਕਿਹਾ ਕਿ ਜੀ ਇੱਕ ਪਾਕਿਸਤਾਨੀ ਜਿਨ੍ਹਾਂ ਦਾ ਜਿਹੜਾ ਉਹ ਸ਼ੋਅ ਵਗੈਰਾ ਕਰਵਾਉਂਦੇ ਨੇ ਇੱਥੇ ਵੀ, ਉਹਨਾਂ ਦੇ the Ministry of External Affairs has apprised that Rehan Siddiqui, Rakesh Kaushal
and Darshan Mehta have been blacklisted on the recommendations of the Consul General of India, Houston. ਹੁਣ ਇਹ ਕੌਂਸਲੇਟ ਜਨਰਲ ਕਹਿ ਰਿਹਾ ਹੈ ਕਿ ਜੀ, ਔਰ ਯਾਦ ਹੋਣਾ ਹੈ ਪਿੱਛੇ ਇਹਨਾਂ ਦਾ ਇੱਕ ਸ਼ੋਅ ਹਿਊਸਟਨ 'ਚ ਹੋਣਾ ਸੀ ਜਿਹਦੇ 'ਚ ਪ੍ਰੋਮੀਨੈਂਟ ਪੰਜਾਬੀ ਗਾਇਕ ਵੀ ਕਿੱਥੋਂ ਕੋ ਬੰਬੇ ਤੋਂ ਆ, ਇਹਨਾਂ ਨੇ ਉਹ ਕੈਂਸਲ ਕਰਵਾ ਦਿੱਤਾ ਸੀ। ਹੁਣ ਇਹ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਕੈਨੇਡਾ ਦੇ ਵਿੱਚ ਜਾਂ ਅਮਰੀਕਾ 'ਚ ਬੈਠੇ ਜਿਹੜੇ ਲੋਕ ਆਪਣੇ ਇਹਨਾਂ ਮੁਲਕਾਂ ਦੇ ਵਿੱਚ ਦਿੱਤੇ ਹੋਏ ਰਾਈਟਸ ਦੇ ਥੱਲੇ ਕੁਝ ਕਰਨਾ ਚਾਹੁੰਦੇ ਨੇ, ਕਿਵੇਂ ਡਾਇਰੈਕਟਲੀ ਇਹਨਾਂ ਦੀ ਇੰਟਰਫੀਅਰੈਂਸ ਹੈ। ਔਰ ਆਟਵਾ ਬੇਸਡ ਜਿਹੜਾ ਇਹਨਾਂ ਦਾ ਹਾਈ ਕਮਿਸ਼ਨਰ ਹੈ, ਉਹ ਤਾਂ ਐਂ ਲੱਗਦਾ ਜਿਵੇਂ ਇਹਨਾਂ ਦਾ ਜਿਹੜਾ ਉਹ ਪ੍ਰੋਪੇਗੈਂਡਾ ਮਿਨਿਸਟਰ ਹੋਏ ਕੈਨੇਡਾ ਦੇ ਅਜੇ ਬਿਸਾਰੀਆ, ਉਹ ਜਿਹੜੀਆਂ ਡਾਇਰੈਕਟਲੀ ਇੰਟਰਵੀਨ ਕਰਦਾ ਹੈ। ਔਰ ਈਵਨ ਇਸ ਮੁੱਦੇ ਦੇ ਉੱਤੇ ਵੀ ਉਹਨੇ ਕਿਹਾ ਜੀ ਹਾਂ ਅਸੀਂ ਬਹੁਤ ਦਬਾਅ ਬਣਾਇਆ, ਸਾਡਾ ਬਹੁਤ ਚੰਗਾ ਹੁਣ ਹੋਇਆ RCMP ਦੇ ਨਾਲ ਵੀ ਇੰਟੈਲੀਜੈਂਸ ਦਾ ਸਾਡੀ 1 to 1 ਹੋਇਆ, ਦਿਸ ਦੈਟ। ਸੋ ਹੁਣ ਇਹ ਕੈਨੇਡਾ ਦੇ ਉੱਤੇ ਕੈਨੇਡਾ ਦੇ ਸਿੱਖਾਂ ਨੂੰ ਦਬਾਅ ਬਣਾਉਣਾ ਚਾਹੀਦਾ ਹਕੂਮਤ ਨੂੰ ਕਿ ਐਨਫ ਇਜ਼ ਐਨਫ, ਕਿ ਇਹ ਟੂ ਮਚ ਇੰਟਰਫੀਅਰੈਂਸ ਹੈ ਸਾਡੇ ਮਾਮਲਿਆਂ 'ਚ। ਇਹਨਾਂ ਨੇ ਪਹਿਲਾਂ ਵੀ 에ਅਰ ਇੰਡੀਆ ਵਰਗਾ ਜਿਹੜਾ ਹਾਦਸਾ ਕਰਵਾ ਕੇ ਸਿੱਖ ਮੂਵਮੈਂਟ ਦੇ ਖਾਤੇ 'ਚ ਪਾਇਆ, ਔਰ ਇਹ ਕੋਈ ਨਾ ਕੋਈ ਜਿਹੜਾ ਇਸ ਕਿਸਮ ਦੀ ਇਹਨਾਂ ਦੀ ਡਾਇਰੈਕਟ ਇੰਟਰਫੇਰੈਂਸ ਨੂੰ ਰੋਕਿਆ ਜਾਏ, ਇਹਨਾਂ ਨੂੰ ਪਰਸੋਨਾ ਨਾਨ ਗ੍ਰੈਟਾ ਡਿਕਲੇਅਰ ਕਰਕੇ ਇਹਨੂੰ ਬਿਸਾਰੀਆ ਨੂੰ ਔਰ ਇਹ ਸਾਰੇ ਜਿਹੜੇ ਬਿਠਾਏ ਹੋਏ ਨੇ ਟੋਰਾਂਟੋ ਔਰ ਵੈਨਕੂਵਰ ਔਰ ਆਟਵਾ, ਇਹਨਾਂ ਨੂੰ ਮੁਲਕ ਚੋਂ ਬਾਹਰ ਕੱਢਿਆ ਜਾਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਥਲ ਨੇ ਬ੍ਰੇਕ ਵਿਊਅਰਸ ਤੁਸੀਂ ਕਿਤਨੀ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੋਸ਼ਨਾਉਂਦੇ ਹਨ। ਸੋਲ ਐਨਮੀ ਆਫ ਅ ਸਿੱਖ ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ, ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ, ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਔਰ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਬਹੁਤ ਹੀ ਅਹਿਮ ਖਬਰ ਹੈ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਜਰਮਨੀ ਵਿੱਚ ਇੱਕ 93 ਸਾਲਾ ਨਾਜ਼ੀ ਨੂੰ ਜਿਸ ਨੇ ਯਹੂਦੀਆਂ ਤੇ ਜ਼ੁਲਮ ਕੀਤੇ ਸਨ ਉਸ ਨੂੰ ਸਜ਼ਾ ਸੁਣਾਈ ਹੈ। ਸੋ ਇਸੇ ਤਰ੍ਹਾਂ ਦੇ ਉੱਤੇ ਜੋ ਸਿੱਖ ਕੌਮ ਹੈ, ਸਿੱਖਾਂ ਦੇ ਖਿਲਾਫ ਜੋ ਵਾਰ ਕ੍ਰਾਈਮ ਕਰਨ ਵਾਲੇ ਭਾਰਤੀ ਹਾਕਮਾਂ ਤੇ ਉਹਨਾਂ ਦੇ ਦੁਮ ਛੱਲਿਆਂ ਨੂੰ ਵੀ ਸਜ਼ਾ ਯਾਫਤਾ ਕਰੇਗੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ, ਵੈਸੇ ਤਾਂ ਇਨਸਾਨੀ ਇਤਿਹਾਸ ਦੇ ਵਿੱਚ ਜਿਹੜੇ ਹਮਲਾਵਰ ਔਰ ਬਾਅਦ ਦੇ ਵਿੱਚ ਉਸ ਹਮਲੇ 'ਚੋਂ ਜਿੱਤ ਹਾਸਲ ਕਰਨ ਵਾਲੇ ਸੀ, ਉਹ ਕਿਸ ਕਿਸਮ ਦਾ ਸਲੂਕ ਕੰਕਰ ਟੈਰੀਟਰੀ ਦੇ ਲੋਕਾਂ ਨਾਲ ਕਰਦੇ ਸੀ। ਅਸੀਂ ਖੋਪੜੀਆਂ ਦੇ ਮੀਨਾਰ ਬਣਾਉਣ ਦਾ ਇਤਿਹਾਸ ਵੀ ਜਾਣਦੇ ਹਾਂ। ਬਿਲਕੁਲ। ਅਸੀਂ ਉਹਨਾਂ ਨੂੰ ਸਲੇਵ ਬਣਾ ਕੇ, ਗੁਲਾਮ ਬਣਾ ਕੇ ਲਿਜਾਣ ਔਰ ਬਾਜ਼ਾਰਾਂ 'ਚ ਨਿਲਾਮ ਕਰਨ ਦਾ ਇਤਿਹਾਸ ਵੀ ਜਾਣਦੇ ਹਾਂ। ਅਸੀਂ ਲੁੱਟ ਖਸੁੱਟ ਵੀ ਜਾਣਦੇ ਹਾਂ, ਪਲੰਡਰ, ਰੇਪ ਔਰ ਹਰ ਕਿਸਮ ਦੇ ਜ਼ੁਲਮ। ਲੇਕਿਨ 20ਵੀਂ ਸਦੀ ਤੱਕ ਪਹੁੰਚਦੇ ਹਾਂ ਔਰ ਖਾਸ ਤੌਰ ਤੇ ਦੂਸਰੇ ਸੰਸਾਰ ਯੁੱਧ ਤੋਂ ਬਾਅਦ ਜਦੋਂ ਯੂਨਾਈਟਿਡ ਨੇਸ਼ਨਸ ਹੋਂਦ 'ਚ ਆਈ ਔਰ ਨਾਜ਼ੀਆਂ ਦੇ ਜ਼ੁਲਮਾਂ ਦੀ ਕਹਾਣੀ ਔਰ ਜਿਹੜੀ
ਜਿਹਦਾ ਸ਼ਿਕਾਰ ਯਹੂਦੀ ਵੀ ਹੋਏ, ਜਿਪਸੀ ਵੀ ਹੋਏ, ਫਿਜ਼ੀਕਲੀ ਹੈਂਡੀਕੈਪਡ ਵੀ ਹੋਏ, ਹੋਰ ਵੀ ਜਿਹੜੇ ਡਿਸਪੋਸੈਸਡ ਸੈਕਸ਼ਨ ਸੀ ਸੋਸਾਇਟੀ ਦੇ ਹੋਏ, ਜੀ ਔਰ ਬਹੁਤ ਵੱਡੇ ਪੈਮਾਨੇ ਦੇ ਉੱਤੇ ਜਿਹਦਾ ਸਾਹਮਣੇ 6 ਮਿਲੀਅਨ 60 ਲੱਖ ਮਾਰੇ ਜਾਣ ਦੀ ਗੱਲ ਆਈ। ਔਰ ਇਹ ਉਸ ਤੋਂ ਇਲਾਵਾ ਸੀ ਜਿਹੜੇ ਕਰੋੜਾਂ ਲੋਕ ਜਿਹੜੇ ਵੈਸੇ ਲੜਾਈ ਦਾ ਸ਼ਿਕਾਰ ਹੋਏ। ਜੀ। ਫਿਰ ਅਸੀਂ ਇਹ ਵੀ ਦੇਖਦੇ ਹਾਂ ਕਿ ਕਿਵੇਂ ਉਸ ਸਾਰੇ ਚੋਂ ਅਕਾਊਂਟੇਬਿਲਿਟੀ ਦਾ ਜਿਹੜਾ ਤਸੱਵਰ ਹੈ ਉਸ ਨੂੰ ਕੰਕਰੀਟਾਈਜ਼ ਕੀਤਾ ਗਿਆ ਕਾਨੂੰਨੀ ਤੌਰ ਦੇ ਉੱਤੇ, ਔਰ ਇਹ ਮੰਨਿਆ ਗਿਆ ਕਿ ਭਾਈ ਆ ਜਿਹੜੇ, ਔਰ ਉਹਦੇ ਚੋਂ ਹੀ ਬਾਅਦ ਜਨੀਵਾ ਕਨਵੈਨਸ਼ਨਸ ਬਣੀਆਂ ਕਿ ਜਿਹੜੇ ਪ੍ਰਿਜ਼ਨਰ ਆਫ ਵਾਰ ਨੇ, ਜਿਨ੍ਹਾਂ ਨੂੰ ਇਕੱਲਾ ਇਹੀ ਨਹੀਂ ਕਿ ਹਮਲਾ ਕਰਕੇ ਲੋਕਾਂ ਦੇ ਉੱਤੇ ਕੀ ਕਰਦੀਆਂ ਸੀ ਫੌਜਾਂ, ਫਿਰ ਜਿਹੜੇ ਜੰਗੀ ਕੈਦੀ ਲੈ ਲਏ ਜਾਂਦੇ ਸੀ ਉਹਨਾਂ ਨੂੰ ਕਿਵੇਂ ਟੌਰਚਰ ਕੀਤਾ ਜਾਂਦਾ ਸੀ, ਭੁੱਖੇ ਪਿਆਸੇ, ਔਰ ਕਿਵੇਂ ਉਹਨਾਂ ਦੇ ਨਾਲ ਜੋ ਕੁਝ ਹੁੰਦਾ ਸੀ। ਇਹ ਇੱਕ ਬੜੀ ਖੌਫਨਾਕ ਕਹਾਣੀ ਹੈ। ਔਰ ਇਸ ਸਾਰੇ 'ਚ ਹੋਇਆ ਵੀ ਉਹਨਾਂ ਦੇ ਵੀ ਰਾਈਟ ਨੇ ਪ੍ਰਿਜ਼ਨਰਸ ਆਫ ਵਾਰ ਦੇ, ਔਰ ਇਹ ਇਹਦੇ 'ਚੋਂ ਨਿਕਲਿਆ ਕਿ ਜਿਹੜੇ ਜ਼ੁਲਮ ਕਰਨ ਵਾਲੇ ਨੇ ਉਹ ਵਾਰ ਕ੍ਰਿਮੀਨਲ ਨੇ। ਇਹ ਲਫ਼ਜ਼ ਜਿਹਨੂੰ ਅਸੀਂ ਜੰਗੀ ਅਪਰਾਧੀ ਕਹਿੰਦੇ ਹਾਂ, ਇਸ ਦੀਆਂ ਰੂਟਸ ਇਹ ਨੇ ਕਿ ਕਾਨੂੰਨੀ ਤੌਰ ਤੇ ਇਹ ਉਹਨਾਂ ਨੇ ਬੇਸ਼ੱਕ ਹੁਕਮ ਦੇਣ ਵਾਲਾ ਉੱਤੇ ਕੋਈ ਸੀ, ਪਰ ਜਿਨ੍ਹਾਂ ਨੇ ਅੱਗੋਂ ਐਗਜ਼ੀਕਿਊਟ ਵੀ ਕੀਤਾ, ਜਿਹੜੇ ਪੁਲਿਸ ਸੀ, ਗਾਰਡ ਸੀ, ਜਿਹੜੇ ਮਾਰਨ ਵਾਲੇ ਸੀ, ਜਿਹੜੇ ਟਰਾਂਸਪੋਰਟ ਕਰਕੇ ਉਹਨਾਂ ਨੂੰ ਲਿਜਾਣ ਵਾਲੇ ਸੀ, ਕਿ ਉਹਨਾਂ ਨੂੰ ਇਹ ਪਤਾ ਸੀ ਕਿ ਕੀ ਹੋ ਰਿਹਾ, ਇਹਦੇ ਬਾਵਜੂਦ ਬੇਸ਼ੱਕ ਉਹਨਾਂ ਨੇ ਐਕਟਿਵਲੀ ਐਗਜ਼ੀਕਿਊਟ ਕੀਤਾ ਜਾਂ ਉਹ ਪੈਸਿਵਲੀ ਉਹਦਾ ਹਿੱਸਾ ਸੀ, ਉਹ ਸਾਰੇ ਵਾਰ ਕ੍ਰਿਮੀਨਲ ਨੇ। ਔਰ ਫਿਰ ਹਿਸਟਰੀ ਹੈ ਇੱਕ ਕਿ ਜਿੱਥੇ ਜਿੱਥੇ ਉਹ ਜ਼ੁਲਮ ਹੋਏ ਸੀ ਉੱਥੇ ਉੱਥੇ ਉਹ ਟ੍ਰਾਇਲ ਚੱਲੇ, ਜਿਨ੍ਹਾਂ ਨੂੰ ਨਿਊਰਮਬਰਗਸ ਟ੍ਰਾਇਲ ਕਹਿੰਦੇ ਨੇ। ਔਰ ਬਹੁਤ ਸਾਰੇ ਨਾਜ਼ੀ ਦੌੜੇ, ਇਵੇਂ ਹੀ ਇਟਲੀ ਦੇ ਜਿਹੜੇ ਨੇ ਉਹ ਤਾਂ ਮਾਰਿਆ ਗਿਆ, ਹਿਟਲਰ ਵੀ ਉਹਨੇ ਸੁਸਾਈਡ ਕਰ ਲਿਆ ਆਪਣੀ ਨਾਲ ਬਿਲਵਡ ਦੇ, ਔਰ ਮਸੋਲਨੀ ਇਟਲੀ ਵਾਲਾ ਉਹ ਤੇ ਉਹਦੀ ਜਿਹੜੀ ਸੀ ਜਿਹਦੇ ਨਾਲ ਉਹ ਦੌੜਿਆ, ਉਹ ਤਾਂ ਲੋਕਾਂ ਨੇ ਫੜ ਕੇ ਪੁੱਠਾ ਲਟਕਾਇਆ, ਉਹਨੂੰ ਟੌਰਚਰ ਕਰਕੇ ਮਾਰਿਆ। ਸੋ ਇਹ ਦੇਖਣ ਹਜ਼ਾਰਾਂ ਦੀ ਗਿਣਤੀ 'ਚ ਉਹ ਸਨ ਜਿਹੜੇ ਨਾਜ਼ੀ ਜਾਂ ਫਾਸ਼ਿਸਟ ਜਿਵੇਂ ਉਹ ਦੌੜੇ, ਕੁਛ ਆ ਕੇ ਅਮਰੀਕਾ 'ਚ ਲੁਕੇ, ਕੋਈ ਅਰਜਨਟੀਨਾ ਗਿਆ, ਕੋਈ ਦੁਨੀਆ 'ਚ ਆਪਣੀ ਪਛਾਣ ਬਦਲ ਕੇ ਕਈ ਲੋਕ ਗਏ, ਕਿਉਂਕਿ ਇਹਨਾਂ ਸਾਰਿਆਂ ਦੇ ਹੈ ਜਰਮਨ ਰਿਸ਼ਤੇਦਾਰ ਸਾਰੇ ਪਾਸੇ ਹੀ ਸੀ ਔਰ ਕੋਈ ਨਾ ਕੋਈ। ਲੇਕਿਨ ਇਹ ਫਿਰ ਜਦੋਂ ਇਜ਼ਰਾਈਲ ਹੋਣ ਦੇ ਵਿੱਚ ਆਇਆ, ਅਗਲੇ ਕਈ ਦਹਾਕੇ ਇੱਕ ਪ੍ਰੋਸੈਸ ਉਹਨਾਂ ਦੀ ਇੰਟੈਲੀਜੈਂਸ ਏਜੰਸੀਆਂ ਨੇ ਚਲਾਈ, ਜਿਹੜੇ ਉਹਨਾਂ ਗੈਸ ਚੈਂਬਰਾਂ 'ਚੋਂ ਕੰਸੈਂਟਰੇਸ਼ਨ ਕੈਂਪਾਂ 'ਚੋਂ ਬਚ ਗਏ, ਉਹਨਾਂ ਨੇ ਆਰਗੇਨਾਈਜੇਸ਼ਨਸ ਬਣਾਈਆਂ, ਕੋਈ ਬੁੱਢੇ, ਕੋਈ ਟੌਰਚਰ ਹੋਏ ਜਿਹੜੇ ਹੁਣ 90 100 ਸਾਲ ਦੇ ਨੇ, ਉਹਨਾਂ ਨੇ ਪਿੱਛਾ ਕੀਤਾ, ਛੱਡਿਆ ਨਹੀਂ ਹੈ ਇਹ ਗੱਲ। ਉਹਨਾਂ ਨੂੰ ਭਾਵੇਂ ਅਸੀਂ ਯਹੂਦੀਆਂ ਨੇ ਜਾਂ ਇਜ਼ਰਾਈਲ ਦੀਆਂ ਨੀਤੀਆਂ ਫਲਸਤੀਨੀਆਂ ਪ੍ਰਤੀ ਕੀ ਨੇ ਉਹਨੂੰ ਹਮੇਸ਼ਾ ਅਸੀਂ ਕੰਡੈਮ ਕਰਦੇ ਹਾਂ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਜੇ ਮੈਂ ਇਹ ਸਮਝਦਾ ਵੀ ਅਸੀਂ ਆਪਣੇ ਵਾਰ ਕ੍ਰਿਮੀਨਲਸ ਨਾਲ ਕੀ ਕਰਨਾ, ਜਿਨ੍ਹਾਂ ਨੇ ਜੂਨ 84 ਦਾ ਹਮਲਾ ਕੀਤਾ, ਨਵੰਬਰ 84 ਸਿੱਖ ਨਸਲਕੁਸ਼ੀ ਕੀਤੀ, ਸਾਡੀ ਪੂਰੀ ਜਨਰੇਸ਼ਨ 1.5 ਲੱਖ ਸਿੱਖ ਨੌਜਵਾਨ ਮਾਰ ਮੁਕਾਏ, ਔਰ ਅੱਜ ਵੀ ਜੋ ਕੁਝ ਚੱਲ ਰਿਹਾ ਜਦੋਂ ਅਸੀਂ ਦੇਖਦੇ ਹਾਂ ਇਹ ਸਾਰੇ ਹੀ ਵਾਰ ਕ੍ਰਾਈਮ ਨੇ ਜਿਹੜੀ ਇਹਨਾਂ ਨੇ ਜੂਨ ਦੇ ਪਹਿਲੇ ਹਫਤੇ 84 ਦੇ ਵਿੱਚ ਅਨਡਿਕਲੇਅਰਡ ਵਾਰ ਸਿੱਖਾਂ ਦੇ ਉੱਤੇ ਥੋਪੀ, ਟੋਟਲ ਵਾਰ। ਇਹ ਸਾਰੀ ਉਹਦੀ ਕੰਟੀਨਿਊਟੀ ਹੈ। ਔਰ ਜਦੋਂ ਅਸੀਂ ਅੱਜ ਇਹ ਗੱਲ ਕਰ ਵੀ ਰਹੇ ਹਾਂ, ਇਸ ਤੋਂ ਪਹਿਲਾਂ ਕਿ ਮੈਂ ਉਸ ਨਾਜ਼ੀ ਦੀ ਗੱਲ ਕਰਾਂ ਜਿਹਦਾ ਨਾਮ ਬਰੂਨੋ ਡੇਵ ਹੈ, 93 ਸਾਲ ਦਾ, ਜਿਹਨੂੰ ਇੱਕ ਅਦਾਲਤ ਦੇ ਵਿੱਚ ਫਾਈਨਲੀ, ਕਿਉਂਕਿ ਬੁੱਢਾ ਆਦਿ ਇੱਕ ਮੈਮਰੀ ਜਾ ਚੁੱਕੀ ਹੈ, ਜਿਹੜੇ ਉਹਦੇ ਖਿਲਾਫ ਗਵਾਹੀ ਦੇਣ ਵਾਲੇ ਉਹ ਵੀ 90 ਸਾਲ ਦੇ ਯਹੂਦੀ ਜਿਨ੍ਹਾਂ ਨੇ ਸਫਰ ਕੀਤਾ ਹੈ। ਹਾਲਾਂਕਿ ਇਹ ਸਿੰਬੋਲਿਕ, ਲੇਕਿਨ ਇੱਕ ਗੱਲ ਇਹ ਸਾਬਤ ਕਰਦੀ ਹੈ ਕਿ ਇਜ਼ਰਾਈਲੀ ਏਜੰਸੀਆਂ ਨੇ ਲੱਭ ਕੇ ਫਿਰ ਨਾਜ਼ੀ, ਔਰ ਕਿਉਂਕਿ ਉਹਨਾਂ ਦਾ ਜੋ ਰੋਲ ਪੰਜਾਬ ਦੇ ਵਿੱਚ ਅੱਜ ਦਿਨਕਰ ਗੁਪਤਾ ਕਰ ਰਿਹਾ ਹੈ ਜਾਂ 90s KP ਗਿੱਲ ਨੇ ਕੀਤਾ, ਇਸ ਕਿਸਮ ਦਾ ਜਿਹੜਾ ਉਹਨਾਂ ਦਾ ਚੀਫ ਸੀ ਪੁਲਿਸ ਦਾ ਮਿਸਟਰ ਆਈਕਮੈਨ ਜਾ ਕੇ ਅਰਜਨਟੀਨਾ ਦੇ ਵਿੱਚ ਲੁਕਿਆ ਹੋਇਆ ਸੀ, ਬਦਲ ਕੇ ਉਹਨੂੰ ਕਿਵੇਂ ਇੱਕ ਪੂਰੇ ਉਹਦੇ ਤੇ ਫਿਲਮਾਂ ਬਣੀਆਂ ਨੇ, ਲਿਖਤਾਂ ਨੇ ਕਿ ਵੀ ਕਿਵੇਂ ਮੋਸਾਦ ਨੇ ਪਿੱਛਾ ਕੀਤਾ, ਕਿਵੇਂ ਉਹਨੂੰ ਆਈਕਮੈਨ ਨੂੰ ਫਿਰ ਚੁੱਕ ਕੇ ਲਗਾਇਆ, ਉਹ ਇਜ਼ਰਾਈਲ ਕਿਵੇਂ ਟ੍ਰਾਇਲ ਕਰਕੇ ਉਹਦਾ ਐਂਡ ਕੀਤਾ। ਸੋ ਮੇਰੇ ਲਈ ਇਹ ਹਮੇਸ਼ਾ ਇਹ ਗੱਲ, ਮੈਂ 1994 ਦੇ ਵਿੱਚ ਕੁਲਦੀਪ ਨਈਅਰ ਜਦੋਂ ਸ਼ਿਕਾਗੋ ਦੇ ਇੱਕ ਗੁਰਦੁਆਰੇ 'ਚ ਆਮੋ ਸਾਹਮਣਾ ਹੋ ਗਿਆ, ਬੜਾ ਵੱਡਾ ਜਰਨਲਿਸਟ ਔਰ ਉਹਨਾਂ ਹਾਈ ਕਮਿਸ਼ਨਰ ਵੀ ਰਿਹਾ ਸੀ ਇੰਡੀਆ ਦਾ ਇੰਗਲੈਂਡ ਦੇ ਵਿੱਚ, ਔਰ ਉਦੋਂ ਦਿੱਲੀ ਦੇ ਵਿੱਚ ਜਿਹੜੀ ਹੈ ਦੇਵਗੌੜਾ ਦੀ ਸਰਕਾਰ ਸੀ, ਔਰ ਇਹ ਇੱਕ ਡੈਲੀਗੇਸ਼ਨ ਜਿਨ੍ਹਾਂ ਨੂੰ ਸੀ ਕਿ ਜੀ ਬਾਹਰਲੇ ਸਿੱਖਾਂ ਨੂੰ ਤੁਸੀਂ ਪੁੱਛਲਾਓ ਕਿ ਕਿਵੇਂ ਫਸਾਉਣਾ ਹੈ, ਗੱਲਬਾਤ ਆਨੰਦਪੁਰ ਦੇ ਮਤੇ ਤੇ ਉਹਦੇ ਨਾਲ ਇਹ ਜਿਹੜੀ ਹੁਣ BJP 'ਚ ਚਲੀ ਗਈ, ਉੱਥੇ ਦਿੱਲੀ ਦੇ ਵਿੱਚ
ਕੀ ਉਹਦਾ ਨਾਮ ਹੈਗਾ, ਚਲੋ ਕੁਲਦੀਪ ਨਈਅਰ, ਸੁਨੀਲ ਦੱਤ ਔਰ ਇਹ ਜਿਹੜੀ ਹੈ ਕਿਰਨ ਬੇਦੀ, ਉਹ ਵੀ ਇਹ ਸਾਰੇ ਸੀ, ਲੇਕਿਨ ਗੁਰਦੁਆਰੇ ਕੁਲਦੀਪ ਨਈਅਰ ਔਰ ਦੂਜੇ ਠਹਿਰੇ ਹੋਏ ਸੀ। ਔਰ ਉਹਦੇ 'ਚ ਵੀ ਜਿਹੜੀ ਡਿਸਕਸ਼ਨ ਓਪਨਲੀ, ਕਿਉਂਕਿ ਉਹਨੇ ਮੇਰੇ ਤੋਂ ਪਹਿਲਾਂ ਵਕਤ ਮਿਲਿਆ ਬੋਲਣ ਦਾ, ਮੈਨੂੰ ਤਾਂ ਪਤਾ ਵੀ ਨਹੀਂ ਸੀ, ਮੈਂ ਤਾਂ ਵੈਸੇ ਹੀ ਉੱਥੇ ਯੂਥ ਕੈਂਪ ਸੀ ਉਹਨੂੰ ਅਟੈਂਡ ਕਰਨ ਗਿਆ ਸੀ। ਪਰ ਜਿਹੜੀ ਗੱਲ ਰੈਲੇਵੈਂਟ ਹੈ ਇਸ ਸਾਰੇ 'ਚ, ਉਹ ਜਿਹੜਾ ਕਾਊਂਟਰ ਸੀ ਟੂ ਕੁਲਦੀਪ ਨਈਅਰ, ਉਹ ਬੜੀ ਪਪੂਲਰ ਸਪੀਚ ਹੋਈ, ਹੁਣ ਵੀ ਅਜੇ ਤੱਕ ਵੀ ਉਸ ਦੇ ਉੱਤੇ ਬਹੁਤ ਸਾਰੇ ਕਮੈਂਟ ਆਉਂਦੇ ਰਹਿੰਦੇ ਨੇ। ਔਰ ਉਹਦੇ 'ਚ ਮੈਂ ਇਹਨੂੰ ਇਹ ਕਿਹਾ ਸੀ ਕਿ ਵੀ ਇਹ ਜਿਹੜਾ ਤੁਸੀਂ ਜੋ ਕੁਝ ਕਰ ਰਹੇ ਹੋ, ਇਹ ਭੁੱਲ ਜਾਓ ਕਿ ਵੀ ਤੁਸੀਂ ਮਾਫੀਨਾਮਾ ਜੀ ਉਹਨਾਂ ਨੇ ਗਲਤ ਕੀਤਾ, ਅਸੀਂ ਠੀਕ ਕਰ ਰਹੇ ਹਾਂ। ਹੁਣ ਸਿੱਖਾਂ ਨੇ ਤੁਹਾਨੂੰ ਮਾਫ ਨਹੀਂ ਕਰਨਾ। ਇਹੀ ਨਹੀਂ ਵੀ ਅਸੀਂ ਖਾਲਿਸਤਾਨ ਲਿਬਰੇਟ ਕਰਵਾਉਣਾ, ਅਸੀਂ ਇਹ ਜਿਹੜੇ ਤੁਹਾਡੇ ਸਾਰੇ ਵਾਰ ਕ੍ਰਿਮੀਨਲ ਨੇ, ਇਹਨਾਂ ਨੂੰ ਅਸੀਂ ਜਿੱਥੇ ਵੀ ਹੋਏ ਬੋਰੀਆਂ 'ਚ ਪਾ ਕੇ ਲਿਜਾਣਾ ਔਰ ਇਹਨਾਂ ਨੂੰ ਜਿਹੜਾ ਸਜ਼ਾ ਯਾਫਤਾ ਕਰਨਾ। ਔਰ ਮੈਂ ਉਹਦੇ 'ਚ ਜਿਹੜਾ ਫਰੇਜ਼ ਇਸਤੇਮਾਲ ਕੀਤਾ ਕਿ ਵੀ ਵਿਲ ਚੇਸ them, find them, extradite them, try them and hang them, ਕਿ ਵੀ ਇਹਨਾਂ ਦੇ ਲਈ ਕੋਈ ਮਾਫੀ ਨਹੀਂ ਹੈ ਵਾਰ ਕ੍ਰਿਮੀਨਲਸ ਦੀ। ਪਰ ਇਹ ਕੇਸ ਮੇਰੇ ਸਾਹਮਣੇ ਜਿਹੜਾ ਸੀ ਕਿ ਭਾਈ ਕਿਵੇਂ ਬਰੂਨੋ ਡੇ ਫਾਰਮਰ ਨਾਜ਼ੀ ਗਾਰਡ ਫਾਊਂਡ ਗਿਲਟੀ ਓਵਰ ਮਾਸ ਮਰਡਰ ਐਂਡ ਸਟਥੋ ਕੈਂਪ, ਔਰ ਇਹ ਕਿ ਵੀ ਇਹ ਹਾਲਾਂ ਉਹਨੇ ਕਿਹਾ ਕਿ ਜੀ ਮੈਂ ਤਾਂ ਉਦੋਂ 17 ਸਾਲਾਂ ਦਾ ਸੀ, ਮੈਨੂੰ ਪਤਾ ਵੀ ਨਹੀਂ ਸੀ, ਮੈਂ ਤਾਂ ਗਾਰਡ ਸੀ, ਮੈਂ ਨਹੀਂ ਕੀਤਾ। ਪਰ ਉਹਨਾਂ ਨੇ ਕਿਹਾ ਵੀ ਕੰਪਲੀਸਿਟ ਹੈ, ਔਰ ਕਿਵੇਂ ਗਵਾਹੀਆਂ ਦਿੱਤੀਆਂ ਬੁੱਢਿਆਂ ਨੇ ਆ ਕੇ ਜਿਹੜੇ ਸਫਰਰ ਸੀ। ਸੋ ਮੈਂ ਸਮਝਦਾ ਵੀ ਇਹ ਜਿਹੜਾ ਸਾਡੇ ਲਈ ਰੋਲ ਮਾਡਲ ਹੋਣਾ ਚਾਹੀਦਾ ਹੈ ਕਿ ਜਿਵੇਂ ਹੁਣ ਤੁਸੀਂ ਦੇਖੋ ਵੀ ਕਿੰਨੇ ਸਾਲ ਹੋ ਗਏ ਨੇ, 1939 ਚ ਸੈਕੰਡ ਵਰਲਡ ਵਾਰ ਸ਼ੁਰੂ ਹੋਇਆ, 1945 ਚ ਐਂਡ ਹੋਇਆ, 75 ਸਾਲ 75 ਸਾਲ ਬਾਅਦ ਵੀ ਜਿਹੜਾ ਉਹਨਾਂ ਨੇ ਇਹ ਵਾਰ ਕ੍ਰਿਮੀਨਲ ਨੂੰ ਮਾਫ ਨਹੀਂ ਕੀਤਾ। ਤੇ ਅਜੇ ਤਾਂ ਜੂਨ 84 ਨੂੰ 36 ਸਾਲ ਹੋਏ ਨੇ। ਅਸੀਂ ਤਾਂ ਜਿਹੜੇ ਆ ਉਹ ਪੁਸ਼ਤਾਂ ਭੁੱਲਣ ਵਾਲੇ ਨਹੀਂ ਹੈ, ਅਸੀਂ ਤਾਂ ਉਸ ਮਿੱਟੀ ਦੇ ਬਣੇ ਹੋਏ ਆ ਔਰ ਇਹਨਾਂ ਨੂੰ ਅਸੀਂ ਸਜ਼ਾ ਯਾਫਤਾ ਕਰਾਂਗੇ। ਅੱਜ ਵੀ ਇਹ ਜਿਹੜੇ ਵਾਰ ਕ੍ਰਾਈਮ ਨੇ ਇਹ ਬਰਾਬਰ ਜਾਰੀ ਨੇ। ਜੇ ਈਵਨ ਇਹਨਾਂ ਦੇ ਹੀ ਦੁਮਛੱਲਾ ਜਿਹੜਾ ਅਕਾਲੀ ਦਲ ਬਾਦਲਾਂ ਦਾ ਹੈ, ਉਹਨਾਂ ਦਾ ਪ੍ਰਕਾਸ਼ ਮਜੀਠਾ ਜਿਹਦੀ ਭੈਣ ਜਿਹੜੀ ਹੈ ਉਹ ਮੋਦੀ ਸਰਕਾਰ ਚ ਅਚਾਰ ਤੇ ਚਟਣੀ ਮੰਤਰੀ ਹੈ, ਹਰਸਿਮਰਤ ਕੌਰ, ਕੱਲ ਉਹਦਾ ਬਿਆਨ ਸੀ ਕਿ ਵੀ SAD ਕੰਡੈਮਸ CM ਐਂਡ ਦਿਨਕਰ ਗੁਪਤਾ ਫॉर ਬੁਕਿੰਗ ਸਿੱਖ ਯੂਥ ਫॉर ਹੀਨਸ ਕ੍ਰਾਈਮਸ ਔਨ ਫ੍ਰਿਵਲਸ ਚਾਰजेस। ਇਸ ਵੇਲੇ ਪੰਜਾਬ 'ਚ ਇੰਨੀ ਤੇਜ਼ੀ ਦੇ ਨਾਲ ਛੋਟੇ ਛੋਟੇ ਬੱਚੇ 14-14 ਸਾਲ ਦੇ, ਔਰ ਇਹਦੀ ਕਿਉਂਕਿ ਜਦੋਂ ਕੋਈ ਟਾਊਟ ਕਿਸਮ ਦਾ ਬੰਦਾ ਕੁਝ ਕਹਿੰਦਾ ਹੈ ਤਾਂ ਉਹਨੂੰ ਮੋਰ ਕ੍ਰੈਡੀਬਿਲਿਟੀ ਦੇਣੀ ਚਾਹੀਦੀ ਹੈ ਕਿ ਭਾਈ ਜੇ ਟਾਊਟ ਵੀ ਬੋਲ ਰਹੇ ਨੇ ਤਾਂ ਅਸਲ 'ਚ ਕੀ ਹੋ ਰਿਹਾ ਹੋਏਗਾ। ਉਹਦੇ 'ਚ ਉਹਨੇ ਕਿਹਾ ਕਿ ਜੀ ਅਸੀਂ ਕੰਡੈਮ ਕਰਦੇ ਹਾਂ ਅਮਰਿੰਦਰ ਸਿੰਘ ਔਰ ਸਟੇਟ ਪੁਲਿਸ ਚੀਫ ਨੂੰ, ਦਿਨਕਰ ਗੁਪਤੇ ਨੂੰ, ਫॉर ਬੁਕਿੰਗ ਸਿੱਖ ਯੂਥ ਫॉर ਹੀਨਸ ਕ੍ਰਾਈਮਸ ਔਨ ਫ੍ਰਿਵਲਸ ਚਾਰजेस ਐਂਡ ਆਸਕ them not to indulge in these human rights violations। ਇਹ ਵਾਰ ਕ੍ਰਾਈਮ ਨੇ, ਹਿਊਮਨ ਰਾਈਟ ਵਾਇਲੇਸ਼ਨ ਨਹੀਂ ਨੇ। ਫਿਰ ਉਹਨੇ ਇਹ ਕਿਹਾ ਕਿ ਵੀ ਕਾਂਗਰਸ ਗਵਰਨਮੈਂਟ was targeting Sikh youth, many of whom were minor, simply for seeing some pages on social media. He said draconian charges were being slapped on them and they were being dubbed as anti-nationalists। ਕਿ ਵੀ ਸੋਸ਼ਲ ਮੀਡੀਆ ਤੇ ਹੀ ਕਿਸੇ ਨੇ ਕੋਈ ਆਰਟੀਕਲ ਦੇਖਿਆ, ਲਾਈਕ ਕੀਤਾ, ਉਹਨੂੰ ਐਂਟੀ ਨੈਸ਼ਨਲ ਬਣਾ ਕੇ ਫਿਰ ਇਹਦੀ ਉਦਾਹਰਨ ਉਹਨੇ ਖੁਦ ਹੀ ਦਿੱਤੀ ਹੈ ਕਿ ਭਾਈ ਇਨ ਅ ਰੀਸੈਂਟ ਕੇਸ ਆਫ ਹਿਸ ਕੰਸਟੀਚੁਐਂਸੀ, ਕਿ ਜਿਸ ਹਲਕੇ 'ਚ ਮੈਂ ਹਾਂ, a 16-year-old boy Jasprit Singh was arrested and kept in Patiala jail for 14 days on charges of being linked with subversive activities। ਕਿ 16 ਸਾਲਾਂ ਦਾ ਮੁੰਡਾ ਜਿਹੜਾ ਮਾਈਨਰ ਹੈ, ਜਿਹਨੂੰ ਇਹ ਜੇਲ੍ਹ 'ਚ ਰੱਖ ਵੀ ਨਹੀਂ ਸਕਦੇ, ਉਹਨੂੰ ਇਹ ਪਟਿਆਲੇ ਲੈ ਗਏ, 14 ਦਿਨ ਉਹਨੂੰ ਟਾਰਚਰ ਕੀਤਾ, ਝੂਠੇ ਕੇਸਾਂ 'ਚ ਫਸਾਇਆ। ਔਰ he said 6 youth who were not even old enough to drive a car were being booked for terrorist acts। ਕਿ ਭਾਈ ਛੋਟੇ ਛੋਟੇ ਬੱਚੇ ਜਿਹੜੇ ਨੇ ਉਹਨਾਂ ਨੂੰ ਦਹਿਸ਼ਤਗਰਦੀ ਦੇ ਕਾਨੂੰਨਾਂ ਥੱਲੇ ਫੜਿਆ ਜਾ ਰਿਹਾ। ਸੱਚ ਬਾਰਬੈਰਿਕ ਬਿਹੇਵੀਅਰ। ਹੁਣ ਬਾਰਬੈਰਿਜ਼ਮ ਕੀ ਹੈ? ਜਿਹੜੇ ਹੀਨਸ ਕ੍ਰਾਈਮ ਨੇ। ਔਰ ਜਦੋਂ ਅਸੀਂ ਬੀਤੇ ਹਮਲਾਵਰਾਂ ਦੀ ਅਸੀਂ ਉਹਨਾਂ ਨੂੰ ਬਾਰਬੇਰੀਅਨ ਕਹਿੰਦੇ, ਔਰ ਇਹ ਜਿਹੜੇ ਐਕਟ ਨੇ ਡੈਮੋਕ੍ਰੇਸੀ ਦੇ ਨਾਂ ਥੱਲੇ ਅੱਜ ਇਹ ਅਮਰਿੰਦਰ ਜਾਂ ਦਿਨਕਰ ਗੁਪਤਾ ਜਾਂ ਮੋਦੀ ਸਰਕਾਰ ਕਰ ਰਹੀ ਹੈ, ਇਹਦਾ ਕਹਿਣਾ ਉਹਨਾਂ ਦੇ ਦੁਮਛੱਲੇ ਦਾ। ਸੱਚ ਬਾਰਬੈਰਿਕ ਬਿਹੇਵੀਅਰ ਬਾਈ ਦ ਸਟੇਟ will scar the psyche of impressionable minds and is dangerous for maintenance of peace and communal harmony in the state। ਕਿਉਂਕਿ ਤੁਸੀਂ 12-12 14-14 ਸਾਲ ਦੇ ਬੱਚਿਆਂ ਨੂੰ ਚੁੱਕ ਕੇ ਉਹਨਾਂ ਨੂੰ ਟਾਰਚਰ ਕਰੋਗੇ ਔਰ ਇਹ ਸਾਰਾ ਜਿਹੜਾ ਅਲਟੀਮੇਟਲੀ ਇਹਨਾਂ ਤੇ ਕੀ ਅਸਰ ਹੋਏਗਾ। ਫਿਰ ਉਹਨਾਂ ਨੇ ਕਿਹਾ, ਇਹ ਉਹਨਾਂ ਦਾ ਟੁੱਚਾ ਕਹਿ ਰਿਹਾ, ਉਹਨੇ ਕਿਹਾ ਇਹ ਇਹੀ ਦਿਨਕਰ ਗੁਪਤਾ ਹੈ
जिन्हें he said Dinkar Gupta had revealed his mindset ਜੀ when he had given a statement while referring to the abode of the first Guru at Kartarpur Sahib by saying, Kartarpur offers a potential that you send somebody in the morning as an ordinary chap and by evening he comes back as trained terrorist actually. ਐਗਜ਼ੈਕਟਲੀ ਉਹਦੇ ਲਫ਼ਜ਼ ਕੋਟ ਕੀਤੇ ਨੇ ਕਿ ਜੇ ਇੱਕ ਬੱਚੇ ਨੂੰ ਜਾਏਗਾ ਸਵੇਰੇ ਸ਼ਾਮ ਤੱਕ ਉਹ ਦਹਿਸ਼ਤਗਰਦ ਬਣ ਕੇ ਆਏਗਾ। ਉਹਨਾਂ ਕਿਹਾ ਹੀ ਸੈਡ ਇਟ ਵਾਸ ਡਿਊ ਟੂ ਦਿਸ ਮਾਈਂਡਸੈਟ ਕਿ ਵੀ the Sikh youth were being targeted in the garb of referendum 2020 ਕਿ ਇਸ ਬਹਾਨੇ ਦੇ ਨਾਲ ਸਿੱਖ ਨੌਜਵਾਨਾਂ ਨੂੰ ਜਿਹੜਾ ਉਹ ਟਾਰਗੇਟ ਕੀਤਾ ਜਾ ਰਿਹਾ ਔਰ ਅੱਗੇ ਫਿਰ ਜਿਹੜਾ ਇਹਨਾਂ ਦਾ ਰੂਟੀਨ ਮੁਹਾਰਨੀ ਹੁੰਦੀ ਹੈ ਕਿ ਅਸੀਂ ਦੇਸ਼ ਦੀ ਲਈ ਆਹ ਕੁਰਬਾਨੀਆਂ ਕੀਤੀਆਂ ਉਹ ਕੀਤੀਆਂ ਔਰ ਅਸੀਂ ਵੱਡੇ ਦੇਸ਼ ਉਹ ਤਾਂ ਉਹਨਾਂ ਨੇ ਮੁਹਾਰਨੀ ਪੜ੍ਹ ਕੇ ਆਪਣੀ ਭੈਣ ਦਾ ਅਚਾਰ ਤੇ ਚਟਨੀ ਮਹਿਕਮਾ ਵੀ ਤਾਂ ਕਾਇਮ ਰੱਖਣਾ ਨੇ ਤਾਂ ਘਰ ਨੂੰ ਆ ਜਾਏਗੇ ਫਿਰ ਘਰ ਹੀ ਜਿਹੜਾ ਉਹ ਕੱਚੀਆਂ ਅੰਬੀਆਂ ਦਾ ਅਚਾਰ ਪਾਉਣਾ ਪਏਗਾ। ਹੁਣ ਤਾਂ ਫੂਡ ਐਂਡ ਪ੍ਰੋਸੈਸਿੰਗ ਦੇ ਥੱਲੇ ਬਣੇ ਬਣਾਏ ਅਚਾਰ ਦੇ ਡੱਬੇ ਘਰ ਆਉਂਦੇ ਹੋਣੇ ਨੇ। ਸੋ ਪਰ ਕੁੱਲ ਮਿਲਾ ਕੇ ਦੇਖੋ ਕਿ ਜਿਹੜੇ ਇਹਨਾਂ ਦੇ ਨੇ ਉਹ ਵੀ ਕਹਿ ਰਹੇ ਨੇ ਵੀ ਇਹ ਬਾਰਬੇਰੀਅਨਿਜ਼ਮ ਹੈ, ਹੀਨਸ ਕ੍ਰਾਈਮ ਨੇ, ਛੋਟੇ ਬੱਚੇ ਚੁੱਕੇ ਹੋਏ ਨੇ ਤੇ ਇਹਨਾਂ ਸਾਰਿਆਂ ਨੂੰ ਜੇ ਅਸੀਂ ਕਹੀਏ ਕਿ ਭਾਈ ਅਸੀਂ ਇਹਨਾਂ ਵਾਰ ਕ੍ਰਿਮੀਨਲਸ ਨੂੰ ਛੱਡਣਾ ਨਹੀਂ ਹੈ, ਤੁਸੀਂ ਜਿੱਥੇ ਵੀ ਲੁਕੇ ਹੋਏ ਜਿਹੜੀ ਮਰਜ਼ੀ ਸ਼ਕਲ ਤੁਸੀਂ ਬਣਾਈ ਹੋਈ ਅਸੀਂ ਤੁਹਾਨੂੰ ਲੱਭਾਂਗੇ। ਫਿਰ ਸਾਨੂੰ ਇਹ ਪਤਾ ਹੈ ਕਿ ਵੀ ਕਿਵੇਂ ਬੋਰੀਆਂ 'ਚ ਪਾਉਣਾ। ਜੇ ਮਸਾਦ ਵਾਲਿਆਂ ਨੂੰ ਪਤਾ ਹੈ ਤੇ ਅਸੀਂ ਤਾਂ ਸਾਡੇ ਤਾਂ ਸਟਾਈਲ ਇਹ ਹੁੰਦਾ ਕਿ ਬੋਰੀ 'ਚ ਪਾ ਕੇ ਕੁੱਟਿਆ ਵੀ ਪਤਾ ਨਹੀਂ ਬੋਰੀ 'ਚ ਪਾ ਕੇ ਕੁੱਟਣ ਦਾ ਹੁੰਦਾ ਵੀ ਪਤਾ ਨਾ ਲੱਗੇ ਸੱਟ ਕਿੱਥੇ ਲੱਗੀ। ਔਰ ਫਿਰ ਤੁਹਾਨੂੰ ਪਤਾ ਹੀ ਹੈ ਕਿ ਭਾਈ ਖਾਲਸੇ ਦਾ ਚਾੜਾ ਚਕਾਣਾ ਕਿ ਹਾਂ ਕਰਾਂਗੇ ਅਸੀਂ ਕਾਨੂੰਨੀ ਤੌਰ ਤੇ ਅਸੀਂ ਜਿਹੜਾ ਅਨਡੈਮੋਕ੍ਰੈਟਿਕ ਤੁਸੀਂ ਡੈਮੋਕ੍ਰੇਸੀ ਦੇ ਨਾਂ ਥੱਲੇ ਅਨਡੈਮੋਕ੍ਰੈਟਿਕ ਤਰੀਕੇ ਅਪਣਾ ਰਹੇ ਹੋ ਪਰ ਅਸੀਂ ਡੈਮੋਕ੍ਰੈਟਿਕ ਤਰੀਕੇ ਨਾਲ ਹੀ ਤੁਹਾਡਾ ਜਿਹੜਾ ਮੁੜ ਕੇ ਜਿਹੜਾ ਕਿਰਿਆਕਰਮ ਵੀ ਪੂਰਾ ਕਰਵਾਵਾਂਗੇ। ਜੇ ਕੋਈ ਪੰਡਤ ਸੱਦਣਾ ਪਿਆ ਸਰਾਧ ਕਰਾਉਣਾ ਉਹ ਵੀ ਕਰਾ ਦੇਵਾਂਗੇ ਔਰ ਤੁਹਾਨੂੰ ਜਿਹੜਾ ਇਹ ਵਾਰ ਕ੍ਰਿਮੀਨਲਸ ਹੋ ਤੁਸੀਂ ਔਰ ਤੁਹਾਨੂੰ ਸਜ਼ਾ ਯਾਫਤਾ ਕੀਤਾ ਜਾਏਗਾ। ਬੀ ਐਸ਼ੋਰਡ ਇਸ ਗੱਲ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕਦੋਂ ਤੱਕ ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 713 686 1277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਸੋ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਸ਼ਮੀਰ ਮੁੱਦੇ ਤੇ ਕਿ ਕਿਸ ਤਰ੍ਹਾਂ ਕਸ਼ਮੀਰ ਵਾਦੀ ਵਿੱਚ ਕਸ਼ਮੀਰੀਆਂ ਦੇ ਕਸ਼ਮੀਰੀਆਂ ਦੇ ਉੱਪਰ ਜਿਹੜੇ ਜ਼ੁਲਮ ਨੇ ਉਸੇ ਤਰ੍ਹਾਂ ਹੀ ਜਾਰੀ ਨੇ। ਸੋ ਭਾਰਤੀ ਹਾਕਮਾਂ ਵੱਲੋਂ ਉੱਥੇ ਉਹੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਇਜ਼ਰਾਈਲ ਨੇ ਫਿਲਸਤੀਨੀਆਂ ਨੂੰ ਦਬਾਉਣ ਲਈ ਲਾਗੂ ਕੀਤੀਆਂ ਹੋਈਆਂ ਹਨ। ਸੋ ਇਸ ਬਾਰੇ ਵਿਚਾਰ ਚਰਚਾ ਹੋਣ ਜਾ ਰਹੀ ਹੈ।
ਸੋ ਨਾਲ ਹੀ ਗੁਰਬਾਣੀ ਵਿਚਾਰਾਂ ਵੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ? ਦੇਖੋ, ਬੇਸ਼ੱਕ 1991 ਦੇ ਵਿੱਚ ਜਦੋਂ ਇਜ਼ਰਾਈਲ ਨੂੰ ਨਰਸਿਮਹਾ ਰਾਓ ਦੀ ਹਕੂਮਤ ਨੇ ਰੈਕਗਨਾਈਜ਼ ਕਰਦਿਆਂ ਚਾਰਜ ਡੀ ਅਫੇਅਰ ਫੁੱਲ ਅਜੇ ਡਿਪਲੋਮੈਟਿਕ ਮਿਸ਼ਨ ਨਹੀਂ ਉਹਨੂੰ ਰੈਕਗਨਾਈਜ਼ ਕੀਤਾ, ਜੀ, ਲੇਕਿਨ ਉਸ ਤੋਂ ਬਹੁਤ ਪਹਿਲਾਂ ਹੀ ਇਜ਼ਰਾਈਲ ਦੇ ਨਾਲ ਭਾਰਤ ਦੀ ਖੁਫੀਆ ਉਹਨਾਂ ਦੀ ਟ੍ਰੇਨਿੰਗ ਔਰ ਈਵਨ ਜੂਨ 84 ਤੋਂ ਵੀ ਪਹਿਲਾਂ ਜੇ ਅਸੀਂ ਸ੍ਰੀਲੰਕਾ ਦੇ ਹਵਾਲੇ ਨਾਲ ਦੇਖੀਏ ਤੇ ਉਹ ਇੱਕ ਪਾਸੇ ਲਿਟੇ ਜਿਨੀ ਭਾਰਤੀ ਏਜੰਸੀਆਂ ਨੇ ਲਿਬਰੇਸ਼ਨ ਟਾਈਗਰਸ ਆਫ ਤਾਲਮੇਲਮ ਖੜਾ ਕੀਤਾ, ਉਹਨਾਂ ਨੂੰ ਵੀ ਇਜ਼ਰਾਈਲੀ ਮੋਸਾਦ ਟ੍ਰੇਨਡ ਕਰ ਰਹੀ ਸੀ ਔਰ ਸ੍ਰੀਲੰਕਾ ਦੀ ਸਰਕਾਰ ਨੂੰ ਦੇ ਜਿਹੜੇ ਨੇ ਔਰ ਇਹ ਬੜੀ ਇਹ ਗੱਲ ਦਿਲਚਸਪ ਹੈ ਕਿ ਬਾਈ ਦਾ ਵੇ ਆਫ ਡਿਸੈਪਸ਼ਨ ਜਿਹੜੀ ਕਿਤਾਬ ਇੱਕ ਸਾਬਕਾ ਦੇ ਮੋਸਾਦ ਦੇ ਏਜੰਟ ਨੇ ਲਿਖੀ, ਕੈਨੇਡੀਅਨ ਸਿਟੀਜ਼ਨ ਨੇ, ਉਹਦੇ 'ਚ ਉਹਨੇ ਕਿਹਾ ਵੀ ਦਿਲਚਸਪ ਗੱਲ ਇਹ ਹੈ ਵੀ ਇੱਕ ਪਾਸੇ ਜਿਹੜੇ ਤਾਮਿਲ ਲਿਟੇ ਦੇ ਗੁਰਿਲੇ ਨੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਸੀ ਸਾਡੀ ਏਜੰਸੀਆਂ ਵੱਲੋਂ ਇਜ਼ਰਾਈਲ ਦੇ ਵਿੱਚ ਕਿ ਪਾਣੀ ਦੇ ਵਿੱਚ ਮਾਈਨਸ ਕਿਵੇਂ ਲੇ ਕਰਨੀ ਹੈ। ਉਹਨੇ ਕਿਹਾ ਜੀ ਉਸੇ ਹੀ ਥੋੜੇ ਡਿਸਟੈਂਸ ਦੇ ਉੱਤੇ ਸ੍ਰੀਲੰਕਾ ਦੀ ਫੌਜ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਸੀ ਕਿ ਮਾਈਨਸ ਜਿਹੜੀਆਂ ਉਹਨਾਂ ਨੂੰ ਇਨਇਫੈਕਟਿਵ ਕਿਵੇਂ ਕਰਨਾ, ਉਹਨੂੰ ਚੁਣਨਾ ਕਿਵੇਂ। ਸੋ ਜ਼ਾਹਰ ਹੈ ਕਿ ਲਿਟੇ ਨੂੰ ਟ੍ਰੇਨਿੰਗ ਕੋ ਆਪਣੇ ਲੈਵਲ ਤੇ ਤਾਂ ਲਿਟੇ ਦਾ ਹੈ ਹੀ ਨਹੀਂ ਸੀ ਕਿਉਂਕਿ ਸਾਰਾ ਭਾਰਤੀ ਏਜੰਸੀਆਂ ਦੀ ਖੇਡ ਸੀ। ਔਰ ਇਸੇ ਤਰ੍ਹਾਂ ਈਵਨ ਜੂਨ 84 ਦੇ ਹਮਲੇ 'ਚ ਮੋਸਾਦ ਦਾ ਕੀ ਰੋਲ ਰਿਹਾ ਇਸ ਬਾਰੇ ਅਜੇ ਬਹੁਤ ਕਲੀਅਰ ਤਾਂ ਸਾਹਮਣੇ ਨਹੀਂ ਹੈ, ਪਰ ਅਸੀਂ ਇਹ ਦੇਖ ਸਕਦੇ ਹਾਂ ਕਿ ਕਿਵੇਂ ਜਿਹੜਾ ਉਸ ਦਾ ਇੰਡੋ ਤਿੱਬਤਨ ਬਾਰਡਰ ਫੋਰਸ ਅਮਰੀਕਾ ਨਾਲ ਵੀ ਕਿਉਂਕਿ ਅਗੇਂਸਟ ਤਿੱਬਤ ਦਲਾਈ ਲਾਮਾ ਨੂੰ ਜਦੋਂ ਇਹਨਾਂ ਨੇ ਕੱਢਿਆ ਉਸ ਤੋਂ ਲੈ ਕੇ ਚੱਲ ਰਿਹਾ ਸੀ ਔਰ ਇਹ ਲਗਾਤਾਰਤਾ ਦੇ ਨਾਲ ਇਹਨਾਂ ਦਾ ਜਾਰੀ ਰਿਹਾ। ਔਰ ਉਹਨਾਂ ਦੀਆਂ ਜਿਹੜੀਆਂ ਟਾਰਚਰ ਟੈਕਨੀਕਸ ਨੇ ਜਦੋਂ ਪੰਜਾਬ 'ਚ 90 ਦੇ ਵਿੱਚ ਚੱਲ ਰਿਹਾ ਸੀ ਉਦੋਂ ਸੀ ਕਿ ਜੀ ਸਪੈਸ਼ਲ ਇਹਨਾਂ ਦੇ ਕਮਾਂਡੋ ਗਏ ਨੇ ਇਜ਼ਰਾਈਲ ਔਰ ਜਿਸ ਕਿਸਮ ਦੀ ਟਾਰਚਰ ਕਰਨ ਦੀ ਲਾਈਨ ਹੈ ਕਿ ਕਿਵੇਂ ਉਹਨਾਂ ਨੇ ਇਨਫੋਰਮੇਸ਼ਨ ਕਢਾਣੀ ਹੈ ਇਹ ਵੀ ਉੱਥੋਂ ਜਿਹੜੀ ਹੈ ਟ੍ਰੇਨਿੰਗ ਲੈ ਕੇ ਆਉਂਦੇ ਨੇ। ਹੁਣ ਇਸ ਦੋ ਰਾਵਾਂ ਨਹੀਂ ਨੇ ਕਿ ਜਿਵੇਂ ਉਹਨਾਂ ਨੇ ਫਲਸਤੀਨੀਆਂ ਨੂੰ ਸਬਡਿਊ ਕੀਤਾ ਇਹਦੇ ਬਾਵਜੂਦ ਕਿ ਬਹੁਤ ਵੱਡਾ ਖੈਮਾ ਦੁਨੀਆ ਦਾ UN ਜਨਰਲ ਅਸੈਂਬਲੀ ਦੀ ਮੈਜੋਰਟੀ ਹਮੇਸ਼ਾ ਫਲਸਤੀਨੀਆਂ ਦੇ ਹੱਕ ਦੀ ਗੱਲ ਕਰਦੀ ਰਹੀ ਹੈ। PLO ਨੂੰ ਜਿਹੜਾ ਆਬਜ਼ਰਵਰ ਸਟੇਟਸ UN ਦੇ ਵਿੱਚ ਹਾਸਲ ਸੀ ਔਰ ਇਹਨਾਂ ਨੇ ਜਿਹੜੀ 6 ਡੇ ਵਾਰ ਦੇ ਵਿੱਚ 1960s 'ਚ ਟੈਰੀਟਰੀ ਖੋਈ ਵੈਸਟ ਬੈਂਕ ਔਰ ਗਾਜ਼ਾ ਔਰ ਉਹ ਸਾਰੇ ਉਸ ਦੇ ਥੱਲੇ ਕਦੋਂ ਕਿਵੇਂ ਉਹਨਾਂ ਨੇ ਫਿਰ ਫਲਸਤੀਨੀਆਂ ਨੂੰ ਅੱਗੋਂ ਸਬਡਿਊ ਕੀਤਾ। ਇਹਦੇ ਬਾਵਜੂਦ ਕੈਂਪ ਨੇ UN ਦੀ ਮਦਦ ਵੀ ਮਿਲਦੀ ਹੈ ਲੇਕਿਨ ਉਹਨਾਂ ਦਾ ਇੱਕ ਇੰਡੀਪੈਂਡੈਂਟ ਹੋਮਲੈਂਡ ਦਾ ਸੁਪਨਾ ਜਿਨ੍ਹਾਂ ਦੀ ਧਰਤੀ ਦੇ ਉੱਤੇ ਇਜ਼ਰਾਈਲ ਨੇ ਕਬਜ਼ਾ ਕਰਕੇ ਆਪਣੀ ਹੋਂਦ ਬਣਾਈ ਉਹ ਕਿਤੇ ਨੇੜੇ ਤੇੜੇ ਨਹੀਂ ਹੈ। ਹੁਣ ਤਾਂ ਪਿਛਲੇ ਦਿਨਾਂ 'ਚ ਪਰਮਾਨੈਂਟਲੀ ਐਨੈਕਸ ਕਰਨਾ ਚਾਹੁੰਦੇ ਸੀ ਪਰ ਉਹਨਾਂ ਦੀ ਹਾਲਤ ਨੈਤਨਯਾਹੂ ਦੀ ਵੀ ਔਰ ਕਿਉਂਕਿ ਟਰੰਪ ਵੀ ਲੜਖੜਾ ਗਿਆ ਔਰ ਮਿਡਲ ਈਸਟ ਦੇ ਦੇਸ਼ਾਂ ਦੇ ਵੀ ਆਪੋਜੀਸ਼ਨ ਨੂੰ ਦੇਖਦੇ ਆ ਚੀਨ ਫੈਕਟਰ ਆਉਂਦੇ ਆ ਉਹ ਉਹਨਾਂ ਨੂੰ ਸ਼ੈਲਫ ਕਰਨਾ ਪਿਆ। ਲੇਕਿਨ ਮੈਂ ਇਹ ਬੈਕਗ੍ਰਾਉਂਡ ਇਸ ਲਈ ਦਿੱਤੀ ਹੈ ਕਿ ਜਿਹੜੇ ਭਾਰਤੀ ਹਾਕਮਾਂ ਦਾ ਉਸ ਨਰਸਿਮਹਾ ਰਾਓ ਦੇ ਜ਼ਮਾਨੇ ਤੋਂ ਜਾਂ ਉਸ ਤੋਂ ਇੱਕ ਪਾਸੇ ਇੰਦਰਾ ਗਾਂਧੀ ਦਾ ਭਰਾ ਬਣਿਆ ਹੋਇਆ ਸੀ ਯਾਸਰ ਅਰਾਫਾਤ, ਜਦੋਂ ਉਹਨੂੰ ਭੂਤਨੀ ਨੂੰ ਸਜ਼ਾ ਦਿੱਤੀ ਸਿੱਖਾਂ ਨੇ ਕੰਧ ਨਾਲ ਆ ਕੇ ਸਿਰ ਮਾਰ ਰਿਹਾ ਸੀ ਯਾਸਰ ਅਰਾਫਾਤ ਕਿ ਮੇਰੀ ਬਹਿਨ ਲੇਕਿਨ ਦੂਜੇ ਪਾਸੇ ਉਹਨਾਂ ਦੀ ਨੀਤੀ ਇਜ਼ਰਾਈਲ ਦੇ ਨਾਲ ਵੀ ਚੱਲ ਰਹੀ ਸੀ। ਇਹ ਇਹਨਾਂ ਦਾ ਇੱਕ ਬਰਾਬਰਤਾ ਜਿਹੜਾ ਉਹਨਾਂ ਦੀ ਇਹ ਰਿਹਾ ਕਿ ਇਸ ਕਿਸਮ ਦਾ। ਹੁਣ ਇਹਨਾਂ ਨੇ ਜੋ ਕੁਝ ਵੀ 5 ਅਗਸਤ ਨੂੰ ਕੀਤਾ ਪਿਛਲੇ ਸਾਲ 2019 ਚ ਆਈਨੀ ਗੁੰਡਾਗਰਦੀ ਜੰਮੂ ਕਸ਼ਮੀਰ ਦਾ ਵਜੂਦ ਇਹਦੇ 'ਚ ਕੋਈ ਸ਼ੱਕ ਨਹੀਂ ਅਮਰੀਕਾ ਦੀ ਸਹਿਮਤੀ ਦੇ ਨਾਲ, ਲੇਕਿਨ ਇਹਦੇ ਲਈ ਜਿਹੜਾ ਐਕਟਿਵ ਮਾਡਲ ਉਹ ਮੋਸਾਦ ਨੇ ਪ੍ਰੋਵਾਈਡ ਕੀਤਾ ਕਿ ਬਈ ਇਸ ਸਾਰੇ ਚੋਂ ਨਿਕਲੋ, ਅਸੀਂ ਜੋ ਫਲਸਤੀਨੀਆਂ ਨਾਲ ਕਰ ਰਹੇ ਹਾਂ ਇੰਟਰਨੈਸ਼ਨਲ ਰੈਜ਼ੋਲੂਸ਼ਨ ਨੇ ਸਾਡਾ ਕੀ ਵਿਗਾੜ ਲਿਆ, ਜਦੋਂ ਤੱਕ ਅਮਰੀਕਾ ਤੁਹਾਡੇ ਨਾਲ ਹੈ ਤੁਹਾਨੂੰ ਪਰਵਾਹ ਹੀ ਨਹੀਂ ਹੈ ਕਿਸੇ ਗੱਲ ਦੀ। ਪਰ ਹੁਣ ਜੋ ਕੁਝ ਉੱਥੇ ਚੱਲ ਰਿਹਾ ਸੀ, ਕੱਲ ਵੀ ਰੈਫਰੈਂਸ ਦੇ ਵਿੱਚ ਗੱਲ ਕੀਤੀ ਸੀ, ਇੱਕ ਜਿਹੜੀ ਰਿਪੋਰਟ ਹਿਊਮਨ ਰਾਈਟਸ ਸਿਚੁਏਸ਼ਨ ਦੀ ਉੱਥੇ ਆਈ ਹੈ ਜੰਮੂ ਐਂਡ ਕਸ਼ਮੀਰ ਦਾ ਇੰਪੈਕਟ ਆਫ ਲਾਕਡਾਊਨਸ ਔਨ ਹਿਊਮਨ ਰਾਈਟਸ ਔਰ ਫੋਰਮ ਫਾਰ ਹਿਊਮਨ ਰਾਈਟਸ ਨੇ ਕੱਢੀ ਹੈ ਜਿਹਦੇ ਵਿੱਚ ਸੁਪਰੀਮ ਕੋਰਟ ਦੇ ਸਾਬਕਾ ਜੱਜ ਔਰ ਸਾਬਕਾ ਇੰਟਰਲੋਕੂਟਰ ਦਾ ਅਸੀਂ ਜ਼ਿਕਰ ਕੀਤਾ ਸੀ, ਪਰ ਉਹਦੀ ਥੋੜੀ ਡਿਟੇਲ ਜਦੋਂ ਮੈਂ ਦੇਖੀ ਹੈ ਕਿ ਭਾਈ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਈਵਨ ਉੱਥੇ ਨਾ ਬੇਲ ਦਾ ਰਾਈਟ ਹੈ, ਸਪੀਡੀ ਟਰਾਇਲ ਜਿਹੜਾ ਹੈ ਉਹ ਨਹੀਂ ਨੇ,
coupled with misuse of draconian legislations, Public Safety Act, unlawful UAPA ਉਹ ਵੀ ਲਾਗੂ ਕੀਤਾ ਜਾ ਰਿਹਾ ਹੈ। ਜੀ। ਔਰ ਇਸ 11 ਮਹੀਨੇ ਦੇ ਲੋਕਡਾਊਨ ਜਿਹੜਾ ਅਗਸਤ 4 ਮਿਡਨਾਈਟ ਨੂੰ ਸ਼ੁਰੂ ਹੋਇਆ ਹੈ, ਔਰ ਇਸ ਸਾਰੇ ਦੇ ਵਿੱਚ ਜੋ ਕੁਝ ਚੱਲ ਰਿਹਾ ਹੈ ਕਿ ਇਹ ਸਾਰੇ ਚੋਂ ਦਾ ਹੀ ਨਤੀਜਾ ਹੈ ਕਿ ਈਵਨ ਚਾਈਨਾ ਨੇ ਵੀ ਜੇ UN ਸਿਕਿਉਰਿਟੀ ਕੌਂਸਲ ਤੱਕ ਕਸ਼ਮੀਰ ਦੇ ਮੁੱਦੇ ਨੂੰ ਖੜਿਆ ਹੈ ਤੇ ਇਸ ਸਾਰੇ ਦੀ ਵਜ੍ਹਾ ਕਰਕੇ। ਪਰ ਇਹ ਤਾਂ ਹਿਊਮਨ ਰਾਈਟਸ ਰਿਪੋਰਟਸ ਬਹੁਤ ਕੁਝ ਪਤਾ ਵੀ ਹੈ, UN ਦੀਆਂ ਵੀ ਆਪਣੀਆਂ ਜਿਹੜੀਆਂ ਹਿਊਮਨ ਰਾਈਟਸ ਕੌਂਸਲ ਦੀ ਰਿਪੋਰਟ ਹੈ, ਪਰ ਇਨਸਾਈਡ ਹੋਰ ਕੀ ਚੱਲ ਰਿਹਾ ਹੈ, ਕਿਵੇਂ ਡਾਟਾ ਕਲੈਕਸ਼ਨ ਹੋ ਰਹੀ ਹੈ, ਕਿਵੇਂ ਹਰਾਸ ਕੀਤਾ ਜਾ ਰਿਹਾ ਹੈ। एक स्टोरी है, पेरेंट्स ऑफ स्टूडेंट्स इन टर्की पाकिस्तान से दे आर बीइंग क्वेश्चनड, पुलिस से रूटीन डेटाबेस वर्क। हुण कश्मीरी स्टूडेंट्स ਨੂੰ ਪਾਕਿਸਤਾਨ ਦੀਆਂ ਯੂਨੀਵਰਸਿਟੀਆਂ 'ਚ ਵੀ ਪੜ੍ਹਨ ਲਈ ਜਾਂਦੇ ਨੇ, ਟਰਕੀ 'ਚ ਵੀ ਜਾਂਦੇ ਨੇ, ਔਰ ਉਹਨਾਂ ਨੂੰ ਜਿਹੜੇ ਉੱਥੇ ਪੜ੍ਹ ਕੇ ਵੀ ਆਏ ਨੇ, ਖਾਸ ਤੌਰ ਤੇ ਮੈਡੀਕਲ ਸੀਟਸ ਉਹਨਾਂ ਨੇ ਪਾਕਿਸਤਾਨ ਦੇ ਕੁਝ ਮੈਡੀਕਲ ਕਾਲਜਸ 'ਚ ਰਿਜ਼ਰਵ ਨੇ। ਇਧਰਲੇ ਕਸ਼ਮੀਰ ਦੇ ਖਾਸ ਤੌਰ ਤੇ ਉਹ ਜਿਹੜੇ ਭਾਰਤੀ ਜ਼ੁਲਮਾਂ ਦਾ ਸ਼ਿਕਾਰ ਹੋ ਕੇ ਮਾਰੇ ਗਏ, ਔਰ ਉਹਦੇ 'ਚ ਹੁਣ ਉਹਨਾਂ ਨੇ ਪਿਛਲੀਆਂ ਲਿਸਟਾਂ ਵੀ ਕੌਣ ਗਿਆ, ਕਿਹਦੀ ਰਿਕਮੈਂਡੇਸ਼ਨ ਹੋਈ, ਕੀ ਚੱਲਿਆ। ਇੱਕ ਪਾਸੇ ਤਾਂ ਹੁਰੀਅਤ ਕਾਨਫਰੰਸ ਵਾਲਿਆਂ ਨੂੰ ਦਬੋਚਿਆ ਕਿ ਜੀ ਤੁਸੀਂ ਇਹ ਮੈਡੀਕਲ ਕਾਲਜ ਰੈਕੇਟ ਕਿ ਤੁਸੀਂ ਪੈਸੇ ਇੰਨੇ ਲਏ ਉਹਨਾਂ ਨੂੰ ਭੇਜਣ ਦੇ। ਦੂਜੇ ਪਾਸੇ ਜਿਹੜੇ ਪੜ੍ਹ ਕੇ ਆਏ ਨੇ ਉਹਨਾਂ ਨੂੰ ਉਹ ਸਪਾਈ ਬਣਾ ਰਹੇ ਨੇ ਕਿ ਵੀ ਪਾਕਿਸਤਾਨ ਦੇ ਨੇ। ਔਰ ਇਹ ਖਬਰ ਹੈ, ਔਰ ਇਹਦੇ 'ਚ ਸ਼ਾਜ਼ੀਆ ਬਖਸ਼ੀ ਨੇ ਟਵਿੱਟਰ ਦੇ ਉੱਤੇ ਕਿਹਾ ਕਿ ਵੀ ਇਹ CID ऑफिशियल साडे घर आए, क्वेश्चन हर फैमिली अबाउट हर हॉलीडे टू टर्की 2017। 3 साल पहला ये टर्की च हॉलीडे ਲਈ ਗਏ ਸੀ। ਉਹਦੇ ਤੇ she shared that her niece and mother have been called to ਕੋਠੀ ਬਾਗ ਪੁਲਿਸ ਸਟੇਸ਼ਨ ਫॉर questioning। ਜੀ। ਔਰ ਇਹ ਜਿਹੜੀ ਆ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਵਕੇਸ਼ਨ ਲਈ ਗਏ ਸੀ। ਇਸੇ ਤਰ੍ਹਾਂ ਪੇਰੈਂਟਸ ਆਫ ਸਟੂਡੈਂਟਸ who have been studying in the region along with those whose wards are pursuing education in Pakistan say that the police has been questioning them। ਹੁਣ ਉਹਨਾਂ ਨੇ ਬਾਕੀ ਤਾਂ ਜੋ ਉੱਥੇ ਚੱਲ ਹੀ ਰਿਹਾ ਹੈ ਝੂਠੇ ਪੁਲਿਸ ਮੁਕਾਬਲੇ ਵੀ, ਇਹ ਵੀ ਉਹਨਾਂ ਕਿਹਾ ਕਿ ਵੀ ਸਾਨੂੰ CID ਦੀ ਵਾਲਿਆਂ ਦੀ ਕਾਲ ਆਈ, ਵੀ ਗੋਟ ਏ ਕਾਲ ਫਰਮ ਅਫੀਸ਼ੀਅਲ ਆਫ CID ਆਫਿਸ ਬਾਂਦੀਪੁਰਾ who inquired about our ward pursuing PhD in Malaysia, says the family of a scholar who is a native of ਬਾਂਦੀਪੁਰਾ। ਹੁਣ ਜਿਹੜੇ ਉਹ PhD ਕਰਨ ਬੱਚੀ ਕੋਈ ਮਲੇਸ਼ੀਆ ਆਈ ਹੋਈ ਹੈ, ਉਹਨੂੰ ਵੀ ਉਹਨਾਂ ਨੇ ਕਿਹਾ ਕਿ ਬਈ ਉਹਦਾ ਡਿਟੇਲ ਦਿਓ ਸਾਨੂੰ, ਉਹਦਾ ਪਾਸਪੋਰਟ ਨੰਬਰ ਕੀ ਹੈ, ਕਿਉਂ ਮਲੇਸ਼ੀਆ ਗਈ ਹੈ, ਉਸ ਤੋਂ ਪਹਿਲਾਂ ਟਰਕੀ ਵਾਲਿਆਂ ਦੇ ਨਾਲ ਹੈ। ਦੇ ਆਸਕਡ ਫॉर ਪਾਸਪੋਰਟ ਨੰਬਰ ਵਿਚ ਵੀ ਰਿਫਿਊਜ਼ ਟੂ ਗਿਵ। ਫਿਰ ਉਹਨਾਂ ਨੇ ਕਿਹਾ ਵੀ ਇੱਕ ਹੋਰ ਸ੍ਰੀਨਗਰ ਦੇ ਰੈਜ਼ੀਡੈਂਟ ਨੇ ਕਿਹਾ ਕਿ ਵੀ ਜਿਹੜੇ ਟਰਕੀ ਦੇ ਵਿੱਚ ਕੰਮ ਕਰਦਾ, ਸੈਡ ਦਾ ਆਫੀਸ਼ੀਅਲਸ ਵਿਜ਼ਿਟਡ ਹਿਸ ਹਾਊਸ ਔਨ ਦਾ ਮਾਰਨਿੰਗ ਆਫ ਜੁਲਾਈ 21 ਟੂ ਇਨਕੁਆਇਰ ਅਬਾਊਟ ਹਿਮ ਫਰਮ ਹਿਸ ਮਦਰ। ਉਹਦੀ ਮਾਂ ਨੂੰ ਪੁੱਛ ਰਹੇ ਨੇ ਕਿ ਦੱਸ ਉੱਥੇ ਕੀ ਹੈਗਾ। ਔਰ ਉਹਨਾਂ ਨੇ ਕਿਹਾ ਵੀ ਇਹ ਇਕੱਲਾ ਹੁਣ ਨਹੀਂ ਹੈ, ਵੀ ਹੁਣ ਕਸ਼ਮੀਰੀਆਂ ਨੇ ਪੜ੍ਹਾਈ ਲਈ ਵੀ, ਜੌਬ ਲਈ ਵੀ ਬੰਗਲਾਦੇਸ਼ ਵੀ ਜਾਂਦੇ ਨੇ, ਟਰਕੀ ਵੀ ਜਾਂਦੇ ਨੇ, ਮਲੇਸ਼ੀਆ ਵੀ ਜਾਂਦੇ ਨੇ। ਔਰ ਇਸ ਸਾਰੇ ਤੋਂ ਉਹਨਾਂ ਨੇ ਕਿਹਾ ਕਿ ਵੀ ਇਹ ਅੱਗੇ ਬਹੁਤ ਸਾਰੀ ਡਿਟੇਲ ਆ, ਹੋਰ ਬਹੁਤ ਸਾਰੇ ਕੇਸ ਨੇ ਕਿ ਉਹਨਾਂ ਨੂੰ ਲਗਾਤਾਰਤਾ ਦੇ ਨਾਲ ਹਰਾਸ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਕਿ देयर आर नो अपॉर्चुनिटीज ऑफ हायर एजुकेशन इन द वैली, इफ वी चूज टू गो आउट we should be allowed to pursue our education and we should not be harassed like that, one MBBS student said। ਹੁਣ ਇੱਕ ਪਾਸੇ ਇਹ ਹੈ, ਔਰ ਦੂਸਰੇ ਪਾਸੇ ਜਿਹੜਾ ਦੂਸਰਾ ਕਸ਼ਮੀਰ ਹੈ, ਆਜ਼ਾਦ ਕਸ਼ਮੀਰ, ਉਸ ਦੇ ਉੱਤੇ ਕਿਵੇਂ ਫਾਇਰਿੰਗ ਹੋ ਰਹੀ ਹੈ। ਉਹਦਾ ਹੈ ਕਿ ਵਿਲੇਜਰਸ ਸੇ ਇੰਡੀਆ ਡੈਲੀਬਰੇਟਲੀ ਹਿਟ ਸਿਵਿਲੀਅਨਸ ਇਨ ਆਜ਼ਾਦ ਕਸ਼ਮੀਰ। ਔਰ ਇਹ ਸਟੋਰੀ ਵੀ ਜਿਹਦੇ 'ਚ ਪਾਕਿਸਤਾਨੀ ਵਿਲੇਜਰਸ ਲਿਵਿੰਗ ਅਲੋਂਗ ਹਾਈਲੀ ਮਿਲੀਟਰਾਈਜ਼ਡ ਫਰੰਟੀਅਰ ਇਨ ਆਜ਼ਾਦ ਕਸ਼ਮੀਰ accused India on Wednesday of intentionally targeting civilians, but they vowed never to leave। उन्होंने कहा कि भी इंडियन फोर्सेस इंटेंशनली कर रही ने, और लेकिन असी अपना इथों मतलब ये है भी उतो खाली करवाओ, सिविलियन भी दौड़ जान। उन्होंने कहा भी असी छड्डांगे नहीं, इवन अवर लास्ट चाइल्ड विल फाइट टू डिफेंड कश्मीर इफ इंडिया अटैक्स अस। और इस सारे दा पूरी डिटेल है भी किवें किवें कौन कौन ਜਿਹੜਾ ਉਹਨਾਂ ਦੇ ਇਸ ਕਿਸਮ ਦੇ ਹਮਲਿਆਂ ਦੇ ਨਾਲ ਹਰਟ ਹੋਇਆ। ਔਰ ਮੈਂ ਦੇਖ ਰਿਹਾ ਘੜੀ ਵੱਲ, ਔਰ ਕਲੋਜ਼ਿੰਗ ਦੇ ਵਿੱਚ ਅਸੀਂ ਜਿਵੇਂ ਰੋਜ਼ਾਨਾ ਬਾਬਾ ਫਰੀਦ ਗੰਜ ਸ਼ੱਕਰ ਉਹਨਾਂ ਦੇ ਸ਼ਲੋਕਾਂ ਦੀ ਵਿਚਾਰ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ 'ਚ 130 ਉਹਨਾਂ ਦੇ ਸ਼ਲੋਕ, ਜਿਹਨੂੰ ਕਪਲੇਟ ਅੰਗਰੇਜ਼ੀ 'ਚ ਅਸੀਂ ਕਵਾਂਗੇ, 2 ਲਾਈਨਰਸ, ਔਰ ਜਿਹੜੇ ਨਗੇਟਸ ਆਫ ਸਪਿਰਿਚੁਅਲ ਵਿਜ਼ਡਮ ਨੇ, ਬਿਲਕੁਲ ਰੂਹਾਨੀ ਗਿਆਨ, ਰੂਹਾਨੀ ਜਿਹੜੀ ਹੈ ਫਿਲਾਸਫੀ, ਉਸ ਦੀਆਂ ਸੋਨ ਡਲੀਆਂ ਨੇ। ਨਗੇਟਸ ਸੋਨ ਡਲੀਆਂ ਨੂੰ ਕਹਿੰਦੇ ਨੇ। ਔਰ ਅੱਜ
ਦੋ ਸ਼ਲੋਕ ਜਿਹੜੇ ਬਾਬਾ ਫਰੀਦ ਦੇ ਅਗੇਨ ਜਿਵੇਂ ਰੂਹਾਨੀ ਫਕੀਰ ਤੁਹਾਨੂੰ ਤੁਹਾਡਾ ਅਖੀਰਲਾ ਦਿਨ ਹੀ ਯਾਦ ਕਰਵਾਉਂਦੇ ਨੇ ਪਹਿਲਾਂ ਜੀ ਕਿ ਭਾਈ ਉਹ ਯਾਦ ਕਰਕੇ ਉਹ ਵਕਤ ਵੀ ਆਣਾ ਹੈ। ਬਿਲਕੁਲ। ਔਰ ਇਸ ਸਾਰੇ ਚੋਂ ਅਖੀਰਲਾ ਦਿਨ ਆਉਣ ਤੋਂ ਪਹਿਲਾਂ ਬੁਢਾਪਾ ਜ਼ਾਹਰ ਹੈ, ਜਿਸ ਨੂੰ ਗੁਰੂ ਸਾਹਿਬ ਨੇ ਫਰਮਾਇਆ ਹੈ ਕਿ ਸਿਰ ਕੰਪਿਓ ਪੱਗ ਡਗਮਗੈ ਨੈਣ ਜੋਤ ਤੇ ਹੀਨ ਕੋਹ ਨਾਨਕ ਇਹ ਬਿਦ ਪਈ ਤਾਊ ਨ ਹਰ ਰਸ ਲੀਨ। ਕਿ ਬਈ ਸਿਰ ਕੰਬਦਾ ਹੈ, ਅੱਖਾਂ 'ਚ ਰੋਸ਼ਨੀ ਨਹੀਂ ਹੈ, ਜੀ ਪੈਰ ਜਿਹੜਾ ਹੈ ਉਹ ਅੱਖਾਂ 'ਚ ਰੋਸ਼ਨੀ ਨਹੀਂ ਹੈ, ਸਿਰ ਕੰਪਿਓ ਪੱਗ ਡਗਮਗ ਹੈ, ਨੈਣ ਜੋਤ ਪੈਰ ਡੜਖੜਾਉਂਦੇ ਨੇ ਤੁਰਨ ਲੱਗਿਆ। ਵੀ ਇਹ ਹਾਲ ਹੋਇਆ, ਕਿਉਂ ਨਹੀਂ ਰੱਬ ਨੂੰ ਯਾਦ ਕੀਤਾ। ਪਰ ਉਸ ਤੋਂ ਵੀ ਪਹਿਲਾਂ ਬਾਬਾ ਫਰੀਦ ਤਾਂ ਆਪਣੇ ਜਨਮ ਦੀ ਮੂਮੈਂਟ ਦਾ ਜ਼ਿਕਰ ਕਰਦੇ ਨੇ, ਸਮਝਾਉਂਦੇ ਸਾਨੂੰ ਨੇ ਆਪਣੇ ਆਪ, ਫਰੀਦਾ ਜੇ ਦੇ ਨਾਲਾ ਕੱਪਿਆ ਜੇ ਗਲ ਕੱਪੈ ਚੁੱਕ ਪਵਨ ਨਾ ਇਤੀ ਮਾਮਲੇ ਸਾਹਾਂ ਨਾ ਇਤੀ ਦੁੱਖ। ਜੀ ਹੁਣ ਨਾਲਾ ਇਹਨੂੰ ਨਾੜੂ ਵੀ ਕਹਿੰਦੇ ਨੇ, ਅੰਗਰੇਜ਼ੀ 'ਚ ਅਸੀਂ ਪਲਾਸੈਂਟਾ ਕਹਿੰਦੇ ਆ। ਜਿਹੜਾ ਬੱਚੇ ਦਾ ਜਨਮ ਹੁੰਦਾ ਹੈ ਉਦੋਂ ਦਾਈ ਜਾਂ ਇੱਥੇ ਨਰਸ ਜਿਹੜੀ ਹੈ ਉਹ ਪਲਾਸੈਂਟਾ ਨੂੰ ਕੱਟਦੀ ਹੈ ਜੀ ਔਰ ਉਸ ਸਾਰੇ ਪਲਾਸੈਂਟਾ ਚੋਂ ਬੱਚਾ ਬਾਹਰ ਆਉਂਦਾ ਹੈ, ਬੱਚਾ ਬੱਚੀ। ਹੁਣ ਬਾਬਾ ਫਰੀਦ ਕੇ ਇਹ ਜ਼ਿੰਦਗੀ ਕਿਵੇਂ ਮੈਂ ਬੇਅਰਥ ਗੁਜ਼ਾਰੀ ਹੈ, ਰੱਬ ਵੱਲ ਮੇਰਾ ਧਿਆਨ ਨਹੀਂ ਗਿਆ ਜਾਂ ਦੂਜਾ ਉਹ ਇਹਨੂੰ ਜਿਵੇਂ ਕਈ ਵਾਰ ਮਾਵਾਂ ਵੀ ਗੁੱਸੇ ਦੇ ਵਿੱਚ ਜਦੋਂ ਬੱਚੇ ਤੋਂ ਅੱਕ ਜਾਂਦੀਆਂ ਸੀ, ਭਾਵੇਂ ਹਾਲਾਂ ਕਿਹਾ ਤਾਂ ਇਹੀ ਜਾਂਦਾ ਹੈ ਕਿ ਮਾਂ ਪਿਓ ਦੀਆਂ ਗਾਲਾਂ ਘਿਓ ਦੁੱਧ ਦੀਆਂ ਨਾੜਾਂ ਕਿ ਵੀ ਉਸ ਦਾ ਨਹੀਂ ਹੁੰਦਾ। ਪਰ ਉਹ ਕਹਿੰਦਾ ਸੀ ਵੀ ਇਹਦੇ ਤੋਂ ਤਾਂ ਤੂੰ ਨਿੱਜ ਜੰਮ ਦੋ, ਤੂੰ ਕਿਉਂ ਜੰਮਿਆ ਹੈ ਨਾ, ਕਿ ਵੀ ਤੇਰੇ ਤੂੰ ਇਹ ਵੀ ਨਹੀਂ ਸੁਣਦਾ ਉਹ ਵੀ ਨਹੀਂ ਸੁਣਦਾ। ਹੁਣ ਬਾਬਾ ਫਰੀਦ ਇਸ ਗੱਲ ਦੇ ਮੱਦੇ ਨਜ਼ਰ ਕਿ ਵੀ ਸਾਡੀ ਜ਼ਿੰਦਗੀ ਦੇ ਵਿੱਚ ਰੱਬ ਦੀ ਇਬਾਦਤ ਰੱਬ ਦੀ ਯਾਦ ਕਿਉਂ ਨਹੀਂ ਹੈ, ਉਹ ਕਹਿੰਦੇ ਨੇ ਕਿ ਜਿੱਦਨ ਨਰਸ ਨੇ ਦਾਈ ਨੇ ਨਾੜੂ ਕੱਟਿਆ ਸੀ, ਫਰੀਦਾ ਜੇ ਦਿਨ ਨਾਲਾ ਕੱਪਿਆ, ਉਸ ਖਿੱਤੇ 'ਚ ਕੱਪਿਆ, ਕੱਟਣ ਨੂੰ ਕੱਪਣਾ ਕਹਿੰਦੇ, ਫਰੀਦਾ ਜੇ ਦੇ ਨਾਲਾ ਕੱਪਿਆ ਜੇ ਗਲ ਕੱਪੈ ਚੁੱਖ, ਕਿ ਥੋੜਾ ਜਿਹਾ ਗਲਾ ਵੀ ਕੱਟ ਦਿੰਦੇ ਨਾਲ ਹੀ ਕਿ ਵੀ ਜੰਮਣਾ ਹੀ ਨਾ ਮਿਲਦਾ, ਕਿਉਂਕਿ ਜੇ ਅਸੀਂ ਜ਼ਿੰਦਗੀ ਨੂੰ ਸਵਾਰਨਾ ਹੀ ਨਹੀਂ ਸੀ ਤੇ ਜੰਮਣ ਦਾ ਕੀ ਫਾਇਦਾ ਸੀ। ਪਵਨ ਨਾ ਇਤੀ ਮਾਮਲੇ ਸਾਹਾਂ ਨਾ ਇਤੀ, ਇਹ ਜਿਹੜਾ ਵਿਛੋੜੇ ਦਾ ਦੁੱਖ ਹੈ, ਇਹ ਜਦੋਂ ਫਕੀਰ ਦੁੱਖ ਦੀ ਗੱਲ ਕਰਦੇ ਨੇ, ਇਹ ਦੁੱਖ ਉਹ ਨਹੀਂ ਹੈ ਜਿਹਨੂੰ ਅਸੀਂ ਦੁੱਖ ਮੰਨਦੇ, ਇਹ ਉਹਨਾਂ ਦੇ ਲਈ ਹੈ ਕਿ ਵੀ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸੱਚ। ਕਿ ਭਾਈ ਜੇ ਮੈਂ ਆਖਦਾ ਰੱਬ ਨੂੰ ਯਾਦ ਕਰਦਾ ਤੇ ਮੈਂ ਜਿਉਂਦਾ, ਜੇ ਉਹ ਭੁੱਲ ਜਾਏ ਤਾਂ ਸਮਝੋ ਮੌਤ ਹੈ। ਸੋ ਬਾਬਾ ਫਰੀਦ ਕਹਿੰਦੇ ਨੇ ਕਿ ਭਾਈ ਇਹ ਵਿਛੋੜੇ ਦਾ ਦੁੱਖ ਤਾਂ ਨਹੀਂ ਸੀ ਪੈਣਾ ਜੇ ਜੰਮਦਾ ਹੀ ਨਾ, ਤੇ ਜੇ ਹੁਣ ਜੰਮਿਆ ਈਡਾ ਵੱਡਾ ਵੀ ਹੋਇਆ, ਘੱਟੋ ਘੱਟ ਉਹਨੂੰ ਮੈਂ ਯਾਦ ਤਾਂ ਰੱਖਾਂ। ਔਰ ਦੂਸਰਾ ਸ਼ਲੋਕ ਇਹ ਬੁਢਾਪੇ ਦੀ ਯਾਦ ਦਹਾਨੀ ਹੈ। ਚੱਬਣ ਚਲਣ ਰਤਨ ਸੇ ਸੁਣੀਅਰ ਬਹਿ ਗਏ ਹੇੜੇ ਮੁੱਤੀ ਧਾ ਸੇ ਜਾਨੀ ਚੱਲ ਗਏ। ਹੁਣ ਕਿਹੜੀਆਂ ਚੀਜ਼ਾਂ ਜਿਨ੍ਹਾਂ ਦੇ ਨਾਲ ਅਸੀਂ ਜ਼ਿੰਦਗੀ ਦੇ ਰੰਗ ਮਾਣਦੇ ਆਂ, ਆਨੰਦ ਮਾਣਦੇ ਆਂ। ਸਭ ਤੋਂ ਪਹਿਲਾਂ ਤਾਂ ਦੰਦ ਨੇ, ਉਹ ਜਿਹੜੇ ਸੁਰਮਾ ਵੇਚਦੇ ਹੁੰਦੇ ਨੇ ਉੱਥੇ ਬੱਸਾਂ ਦੇ ਵਿੱਚ, ਉਹ ਇਹ ਕਹਿਣਗੇ ਕਿ ਜੀ ਦੰਦ ਗਏ ਸਵਾਦ ਗਿਆ, ਨੈਣ ਗਏ ਜਹਾਨ ਗਿਆ, ਅੱਖਾਂ ਗਿਆ ਜਹਾਨ ਗਿਆ। ਹੁਣ ਬਾਬਾ ਫਰੀਦ ਜੀ ਨੇ ਵੀ ਇੱਥੋਂ ਹੀ ਸ਼ੁਰੂ ਕੀਤਾ ਕਿ ਚੱਬਣ, ਕਿ ਦੰਦ ਵੀ ਗਏ, ਕਿ ਭਾਈ ਉਹ ਚੱਬਣੋਂ ਵੀ ਗਏ, ਚੱਬਣ ਚਲਣ ਲੱਤਾਂ ਜ਼ਾਹਰ ਹੈ ਕਿ ਭਾਈ ਹੰਡੇ ਚਾਰ ਚਫੇਰੇ ਅਸੀਂ ਹੰਡਦੇ ਆਂ, ਤੁਰਦੇ ਆਂ। ਜਿਹਨੂੰ ਇੱਕ ਸ਼ਲੋਕ ਬਾਬਾ ਫਰੀਦ ਜੀ ਦਾ ਸੀ ਵਿਚਾਰਿਆ ਸੀ ਕਿ ਫਰੀਦਾ ਇਨੀ ਨਿੱਕੀ ਜੰਗੀ ਹੈ ਥਲ ਡੂਗਰ ਪਵੇ ਓਮ, ਅੱਜ ਫਰੀਦਾ ਕੁਜੜਾ ਸਹਿ ਕੋਹਾਂ ਥੇ ਓਮ। ਕਿ ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਦੇ ਨਾਲ ਮੈਂ ਕਿਵੇਂ ਪਹਾੜ ਗਾਏ, ਧਰਤੀਆਂ ਗਾਈਆਂ, ਅੱਜ ਕਮਰੇ ਦੀ ਉਸ ਦੂਰੀ ਦੇ ਉੱਤੇ ਖੁੰਝੇ 'ਚ ਮੇਰਾ ਲੋਟਾ ਪਿਆ ਹੈ ਤੇ ਇੰਨੀ ਹਿੰਮਤ ਨਹੀਂ ਹੈ ਕਿ ਮੈਂ ਲੱਗਦਾ ਕਿ 100 ਕੋ ਦੂਰ ਹੈ। ਸੋ ਬਾਬਾ ਫਰੀਦ ਫਰਮਾਉਂਦੇ ਨੇ ਕਿ ਚੱਬਣ ਦੰਦ ਵੀ ਗਏ, ਚਲਣ ਵੀ ਗਏ, ਰਤਨ ਅੱਖਾਂ ਨੈਣ ਜੋਤ ਕਿ ਇਹ ਵੀ ਗਈਆਂ, ਸੇ ਸੁਣੀਅਰ ਬਹਿ ਗਏ, ਜਿਨ੍ਹਾਂ ਕੰਨਾਂ ਦੇ ਨਾਲ ਬਹਿ ਕੇ ਬੜੀਆਂ ਰਸ ਭਰੀਆਂ ਔਰ ਝੂਠੀਆਂ ਚੁਗਲੀਆਂ ਗੱਲਾਂ ਸੁਣਦੇ ਸੀ, ਉਹ ਵੀ ਤੁਰ ਗਏ, ਬਹਿ ਗਏ, ਉਹ ਵੀ ਸਭ ਕੁਝ ਬਹਿ ਗਿਆ, ਲੱਤਾਂ ਵੀ ਗਈਆਂ, ਅੱਖਾਂ ਵੀ ਗਈਆਂ, ਦੰਦ ਵੀ ਗਏ ਔਰ ਦੂਜਾ ਵੀ ਹੇੜੇ ਮੁੱਤੀ ਧਾ ਸੇ ਜਾਣੀ ਸੇ ਜਾਨੀ ਚੱਲ ਗਏ। ਹੇੜਾ ਸਰੀਰ,
ਮੁੱਤੀ ਤਾਂ ਉਹਨੇ ਚੀਖ ਮਾਰੀ ਕਿ ਬਈ ਇਹ ਜਦੋਂ ਸਾਰੀ ਫੰਕਸ਼ਨਿੰਗ ਖਤਮ ਹੋਈ ਤੇ ਫਿਰ ਸਰੀਰ ਵੀ ਅਲਟੀਮੇਟਲੀ ਤੁਰਦਾ ਬਣਿਆ, ਉਹਨੇ ਧਾ ਮਾਰੀ। ਜੀ। ਔਰ ਇਹ ਜਿਹੜੀ ਗੱਲ ਸਾਹਮਣੇ ਆਈ ਕਿ ਭਾਈ ਸੇ ਜਾਨੀ ਉਹ ਮਿੱਤਰ, ਉਹ ਦੋਸਤ ਜਿਨ੍ਹਾਂ ਤੇ ਬੜਾ ਮਾਣ ਸੀ, ਉਹ ਵੀ ਚੱਲ ਗਏ। ਸੋ ਮਤਲਬ ਇਹ ਹੈ ਕਿ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਕਿ ਵਾਰੀ ਵਾਰੀ ਸਾਰੇ ਤੁਰੇ ਜਾਂਦੇ ਨੇ। ਤੇ ਇਸ ਸਾਰੇ ਨੂੰ ਆਪਣੇ ਮਨ ਦੇ ਅੰਦਰ ਲਿਆਓ ਕਿ ਜ਼ਿੰਦਗੀ ਦਾ ਮਕਸਦ ਕੀ ਹੈ, ਅਸੀਂ ਆਏ ਕਿਉਂ ਆਏ। ਔਰ ਇਹੀ ਗੱਲ ਜਦੋਂ ਗੁਰੂ ਸਾਹਿਬ ਦ੍ਰਿੜ ਕਰਵਾਉਂਦੇ ਨੇ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਕਿ ਵੀ ਤੂੰ ਬਾਡੀ ਨਹੀਂ ਹੈ, ਤੂੰ ਸਿਰਫ ਅੱਖਾਂ, ਨੱਕ, ਕੰਨ, ਰਸ ਇੰਦਰੇ ਇਹਨਾਂ ਦੇ ਲਈ ਤੇਰਾ ਵਜੂਦ ਨਹੀਂ ਹੈ। ਤੇਰੇ ਅੰਦਰ ਜਿਹੜੀ ਰੱਬ ਨੇ ਆਪਣਾ ਆਪ ਰੱਖਿਆ ਸੀ, ਹਰ ਪਿਆਰੇ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਉਹ ਜਿਹੜਾ ਹਵਾ ਦਾ ਵਾਜਾ ਵੱਜਿਆ ਸੀ, ਜਿਹਨੇ ਜ਼ਿੰਦਗੀ ਧੜਕਾਈ ਸੀ, ਰੁਮਕਾਈ ਸੀ, ਉਹ ਉਹਨੇ ਆਪਣਾ ਆਪਾ ਅੰਦਰ ਰੱਖਿਆ ਸੀ ਕਿ ਭਾਈ ਤੂੰ ਆਪਣੇ ਆਪ ਨੂੰ ਲੱਭ, ਉਸ ਅੰਦਰੋਂ ਉਸ ਰੌਸ਼ਨੀ ਨੂੰ ਦੇਖ, ਉਸ ਨੂਰ ਨੂੰ ਦੇਖ ਕਿ ਭਾਈ ਜੋ ਤੂੰ ਬਾਹਰ ਲੱਭਦਾ ਫਿਰਦਾ ਹੈ, ਜਿਹੜੇ ਤੂੰ ਦੁਨੀਆ ਦੇ ਸਵਾਦਾਂ ਦੇ ਵਿੱਚ ਆਪਣੀ ਜ਼ਿੰਦਗੀ ਗੁਜ਼ਾਰੀ ਹੈ, ਵੇਸਟ ਕੀਤੀ ਹੈ, ਜੇ ਇਹੀ ਅੰਦਰ ਵੱਲ ਝਾਕਿਆ ਹੁੰਦਾ, ਆਪਣੇ ਅੰਦਰ ਨਾਲ ਜੁੜਿਆ ਹੁੰਦਾ ਤੇ ਜ਼ਿੰਦਗੀ ਦਾ ਅਰਥ ਸਮਝ ਆਉਂਦਾ। ਇਹੀ ਜ਼ਿੰਦਗੀ ਦਾ ਮੂਲ ਪਛਾਣਨ ਹੈ। ਤੇ ਜੇ ਨਹੀਂ ਹੈ ਤੇ ਫਿਰ ਇਵੇਂ ਹੀ ਹੈ ਕਿ ਸੂਕਰਿਆ ਕੂਕਰਿਆ ਗਰਦਬ ਹੈ, ਜਿਵੇਂ ਸੂਰ, ਕੁੱਤੇ, ਗਧੇ ਆਏ ਤੇ ਚਲੇ ਗਏ, ਇਸੇ ਤਰ੍ਹਾਂ ਤੂੰ ਆਇਆ ਤੇ ਚਲਾ ਗਿਆ। ਤੇਰੀ ਜ਼ਿੰਦਗੀ ਦਾ ਕੋਈ ਮਕਸਦ ਤਾਂ ਨਾ ਬਣਿਆ, ਨਾ ਤੂੰ ਜ਼ਿੰਦਗੀ ਦੇ ਵਿੱਚ ਉਸ ਪਰਮ ਸੱਚ ਨੂੰ ਜਾਣਿਆ। ਔਰ ਜਦੋਂ ਤੂੰ ਰੱਬ ਦੇ ਦਰਬਾਰ 'ਚ ਜਾਏਗਾ, ਔਰ ਇਹ ਗੱਲ ਯਾਦ ਦਹਾਨੀ ਕਰਵਾਈ ਸੀ ਕਿ ਭਾਈ ਆਪਣਾ ਆਪ ਪਛਾਣ, ਆਪਣੇ ਰੱਬ ਨਾਲ ਜੁੜ, ਮਤ ਸ਼ਰਮਿੰਦਾ ਥੀ ਵਹੀਂ ਸਾਈਂ ਦੇ ਦਰਬਾਰ। ਕਿ ਜਦੋਂ ਸਾਈਂ ਦੇ ਦਰਬਾਰ 'ਚ ਜਾ ਕੇ ਤੇਰੀ ਪੇਸ਼ੀ ਹੋਏਗੀ, ਉਦੋਂ ਤੈਨੂੰ ਸ਼ਰਮਿੰਦਾ ਨਾ ਹੋਣਾ ਪਏ। तो ऐसा काम कर जी डॉक्टर साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜਦੇ ਰਹਿਣਾ ਇਸ ਪਤੇ ਤੇ soshvd4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।